ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨਾ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਹੋ ਰਿਹਾ ਹੈ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਬਾਅਦ ਜੇ ਤੁਹਾਡਾ ਵੀ ਕੋਈ ਸਵਾਲ ਤੁਸੀਂ ਕਾਲ ਕਰ ਸਕੋਗੇ 408 272 5200 4082725200 ਸਟੂਡੀਓ ਦਾ ਫੋਨ ਨੰਬਰ ਹੈ। ਕਾਲ ਕਰਕੇ ਤੁਸੀਂ ਆਪਣਾ ਕੋਈ ਵੀ ਸਵਾਲ ਪੁੱਛ ਸਕੋਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਹਰਮਿੰਦਰ ਸਮਰਾ ਜੀ ਸੈਕਰਾਮੈਂਟੋ, ਸਤਨਾਮ ਸਿੰਘ ਸ਼ੇਰਗਿਲ, ਸਲਮਾ, ਗੁਰਦੀਪ ਸਿੰਘ ਪਿਰਦੀ, ਕਲੋਵਸ, ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੀ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਮਨਜੀਤ ਸਿੰਘ ਦੀਵਾਨਾ ਫਰਜ਼ਨਾ, ਚਰਨਜੀਤ ਸਿੰਘ ਬਡਵਾਲ ਜੁੱਬਾ ਸਿਟੀ, ਸਰਬਜੀਤ ਸਿੰਘ ਪਰਵਿੰਦਰ ਕੌਰ ਚੋਕਰ ਟਰਲਕ। ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕੀਤਾ ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ। ਅੱਛਾ ਜੀ, ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜਿਹੜੇ ਬਿੱਲ ਆ ਰਹੇ ਆ CAA ਤੇ ਹੁਣ ਕੇਂਦਰ ਦੀ ਸਰਕਾਰ ਨੇ ਇਸ ਦੀ ਹਮਾਇਤ ਦੀ ਮੁਹਿੰਮ ਸ਼ੁਰੂ ਕੀਤੀ। ਐਕਚੁਅਲੀ ਜੀ ਵੇਲੇ ਦਾ ਕੰਮ ਕਵੇਲੇ ਦੀਆਂ ਟੱਕਰਾਂ ਵਾਲੀ ਜਿਹੜੀ ਵੀ ਉਹ ਗੱਲ ਹੈ। ਜਿਹੜੀ ਹਮਾਇਤ ਪਹਿਲਾਂ ਜਤਾਉਣੀ ਚਾਹੀਦੀ ਸੀਗੀ ਇਹਨਾਂ ਬਿੱਲਾਂ ਤੋਂ, ਉਹ ਬਿੱਲਾਂ ਦਾ ਵਿਰੋਧ ਜਿਹੜਾ ਦੀ ਉਹ ਹੋਣ ਤੋਂ ਬਾਅਦ ਜਿਹੜੀ ਉਹ ਕੀਤੀ ਜਾ ਰਹੀ ਹੈ। ਨਾਲ ਦੀ ਨਾਲ ਜਿਹੜੀਆਂ ਦੀ ਉਹ ਧਮਕੀਆਂ ਵੀ ਜਾਰੀ ਨੇ। ਕੇਂਦਰੀ ਮੰਤਰੀ ਨੇ ਜੀ ਅਰਜੁਨ ਰਾਮ ਮੇਘਵਾਲ, ਉਹਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਜਿਹਦੇ ਵਿੱਚ ਇਹ ਗੱਲ ਕਹੀ ਹੈ ਕਿ ਸੰਵਿਧਾਨ ਤਹਿਤ ਸੂਬਿਆਂ ਨੂੰ ਸੋਧਿਆ ਹੋਇਆ ਨਾਗਰਿਕਤਾ ਕਾਨੂੰਨ ਲਾਗੂ ਕਰਨਾ ਪਊਗਾ। ਇਹਦੇ ਬਾਰੇ ਦੇ ਵਿੱਚ ਉਹਨਾਂ ਨੇ ਇਹ ਗੱਲ ਜਿਹੜੀ ਦਿੱਤੀ ਕਿ ਜਿਹੜਾ ਇਹ ਨਹੀਂ ਜਿਹੜਾ ਕਰੂਗਾ ਉਹਦੇ ਤੇ ਕੇਂਦਰ ਸਖਤ ਜਿਹੜਾ ਦੀ ਹੋਊਗਾ। ਕੇਰਲਾ ਦੇ ਮੁੱਖ ਮੰਤਰੀ ਪਿਨਰਾਈ ਵਿਜਯਨ ਦੇ ਵੱਲੋਂ ਪਹਿਲਾਂ ਜਿਹੜਾ ਦੀ ਇੱਕ ਦਿਨ ਪਹਿਲਾਂ ਹੀ ਇਹ ਗੱਲ ਕਹੀ ਗਈ ਸੀਗੀ ਕਿ ਉਹ ਇਹ ਵਿਵਾਦਤ ਕਾਨੂੰਨ ਲਾਗੂ ਨਹੀਂ ਕਰਨਗੇ। ਕੇਰਲਾ, ਪੰਜਾਬ, ਪੱਛਮੀ ਬੰਗਾਲ ਸਣੇ ਕਈ ਸੂਬੇ ਨੇ ਜਿਨ੍ਹਾਂ ਨੇ ਇਹਨੂੰ ਲਾਗੂ ਨਾ ਕਰਨ ਦੀ ਗੱਲ ਜਿਹੜੀ ਇਹਦੀ ਉਹ ਆਖੀ ਆ। ਉਧਰ ਜਿਹੜੀ ਕੇਂਦਰ ਦੀ ਸਰਕਾਰ ਉਹਦੇ ਵੱਲੋਂ ਪ੍ਰਧਾਨ ਮੰਤਰੀ ਨੇ #India Support CAA ਇਹਦੇ ਤਹਿਤ ਜਿਹੜੀ ਦੀ ਉਹ ਮੁਹਿੰਮ ਸ਼ੁਰੂ ਕੀਤੀ ਔਰ ਇਹਦੇ ਵਿੱਚ ਸਹਾਰਾ ਉਹਨਾਂ ਨੇ ਲਿਆ। ਤੁਸੀਂ ਦੇਖੋ ਫਿਰ ਇੱਕ ਧਾਰਮਿਕ ਆਗੂ ਸਤਿਗੁਰੂ ਜੱਗੀ ਵਾਸੂਦੇਵ ਦਾ, ਜਿਹਨੇ ਇਸ ਬਿੱਲ ਦੀ ਹਮਾਇਤ ਦੇ ਵਿੱਚ ਇੱਕ ਵੀਡੀਓ ਜਿਹੜੀ ਸੀ ਉਹ ਪਾਈ। ਪ੍ਰਧਾਨ ਮੰਤਰੀ ਹੋਰਾਂ ਨੇ ਉਹ ਜਿਹੜੀ ਵੀਡੀਓ ਸੀਗੀ ਉਹ ਸ਼ੇਅਰ ਕਰਕੇ ਆਪਣੇ ਟਵਿੱਟਰ ਹੈਂਡਲ ਦੇ ਉੱਤੇ ਜਿਹੜੀ ਸੀਗੀ ਜੀ ਉਹ # ਮੁਹਿੰਮ ਜਿਹੜੀ ਸੀ ਉਹ ਸ਼ੁਰੂ ਕੀਤੀ ਔਰ ਇਹ ਉਹਦੇ ਵਿੱਚ ਲਿਖਿਆ ਕਿ CAA ਦੇ ਸਬੰਧ ਦੇ ਵਿੱਚ ਇਹ ਜਿਹੜਾ ਗੁਰੂ ਹੈ ਜੀ ਉਹਦੇ ਵਿਚਾਰਾਂ ਨੂੰ ਜਿਹੜਾ ਦੀ ਉਹ ਸੁਣੀਏ, ਜਿਹਦੇ ਵਿੱਚ ਇਤਿਹਾਸਕ ਇਹ ਕਿਹਾ ਗਿਆ ਜੀ ਕਿ ਇਤਿਹਾਸਕ ਸੰਦਰਭ ਦੇ ਵਿੱਚ ਖੂਬਸੂਰਤੀ ਨਾਲ ਸਾਡੇ ਭਾਈਚਾਰਕ ਸਾਂਝ ਵਾਲੇ ਸੱਭਿਆਚਾਰ ਨੂੰ ਜਿਹੜਾ ਦੀ ਉਹ ਦਰਸਾਇਆ ਗਿਆ। ਜਦੋਂ ਜਿਹੜਾ ਦੀ ਲੋਕਾਂ ਨੂੰ ਇਹ ਕਿਹਾ ਗਿਆ ਕਿ ਉਹ ਨਮੋ ਐਪ ਤੋਂ ਕਾਨੂੰਨ ਦੇ ਬਾਰੇ ਸਮੱਗਰੀ, ਗ੍ਰਾਫਿਕਸ ਤੇ ਵੀਡੀਓ ਜਿਹੜੀਆਂ ਦੀ ਉਹ ਸਾਂਝੀਆਂ ਕਰਕੇ ਲੋਕਾਂ ਦੇ ਵਿੱਚ ਜਿਹੜੀਆਂ ਦੀ ਉਹ ਜਾਗਰੂਕਤਾ ਫੈਲਾਉਣ। ਭਾਜਪਾ ਆਗੂ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਆਲੋਚਕਾਂ ਦੀ ਨਿੰਦਾ ਕਰਦਿਆਂ ਟਵੀਟ ਕੀਤਾ ਕਿ ਤੱਥਾਂ ਦਾ ਪਸਾਰ ਜਿਹੜਾ ਦੀ ਉਹ ਕੀਤਾ ਜਾਵੇ। ਉਹਨਾਂ ਨੇ ਪਿਛਲੇ 6 ਸਾਲਾਂ 'ਚ 2830 ਪਾਕਿਸਤਾਨੀਆਂ, 912 ਅਫਗਾਨੀਆਂ ਤੇ 172 ਬੰਗਲਾਦੇਸ਼ੀਆਂ ਨੂੰ ਭਾਰਤੀ ਨਾਗਰਿਕਤਾ ਦੇਣ ਦੀ ਗੱਲ ਜਿਹੜੀ ਦੀ ਉਹ ਕੀਤੀ। ਉਧਰ ਕੋਲਕਾਤਾ ਦੇ ਵਿੱਚ ਜਿਹੜਾ ਸੀਗਾ ਜੀ ਪੱਛਮ ਬੰਗ ਸਨਾਤਨ ਬ੍ਰਾਹਮਣ ਟਰਸਟ ਹੈ, ਉਹਨੇ ਇੱਕ ਬਹੁਤ ਵੱਡਾ ਰੋਸ ਪ੍ਰਦਰਸ਼ਨ ਜਿਹੜਾ ਸੀਗਾ ਜੀ ਉਹ ਕੋਲਕਾਤਾ ਦੇ ਵਿੱਚ ਇਸ ਬਿੱਲ ਦੇ ਖਿਲਾਫ ਜਿਹੜਾ ਸੀਗਾ ਜੀ ਉਹ ਕੀਤਾ ਔਰ ਇਹ ਜਿਹੜਾ ਪੱਛਮ ਬੰਗ ਸਨਾਤਨ ਬ੍ਰਾਹਮਣ ਟਰਸਟ ਹੈ ਉਹਦੇ ਜਨਰਲ ਸਕੱਤਰ ਨੇ ਇਹ ਗੱਲ ਕਹੀ ਕਿ ਧਰਮ ਦੇ ਆਧਾਰ ਦੇ ਉੱਤੇ ਮੁਲਕ ਨੂੰ ਵੰਡਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਜੀ ਉਹ ਕੀਤੀਆਂ ਜਾ ਰਹੀਆਂ ਨੇ। ਉਹਨਾਂ ਨੇ ਕਿਹਾ ਕਿ ਖਾਸ ਫਿਰਕੇ ਨੂੰ ਇਹਨਾਂ ਕਾਨੂੰਨਾਂ ਦੇ ਵਿੱਚੋਂ ਮਨਫੀ ਕਰਨ ਦੀ ਸਾਜ਼ਿਸ਼ ਜਿਹੜੀ ਆ ਜੀ ਉਹ ਘੜੀ ਗਈ ਆ। ਇਸ ਜਨਰਲ ਸਕੱਤਰ ਪੱਛਮ ਬੰਗ ਸਨਾਤਨ ਬ੍ਰਾਹਮਣ ਟਰਸਟ ਦੇ ਉਹਨੇ ਇਹ ਗੱਲ ਕਹੀ ਕਿ ਜੇ ਅੱਜ ਇੱਕ ਕੌਮ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਕੁਝ ਦਿਨਾਂ ਦੇ ਵਿੱਚ ਸਾਰਿਆਂ ਦੀ ਵਾਰੀ ਜਿਹੜੀ ਹੈ ਜੀ ਉਹ ਆ ਜਾਣੀ ਹੈ। ਅਜਿਹੀ ਗੱਲ ਜਿਹੜੀ ਦੀ ਉਹ ਆਖੀ ਗਈ ਔਰ ਜਿਹੜੇ ਸੰਗਠਨ ਨੇ ਉਹਨਾਂ ਨੇ ਕੱਲ ਨੂੰ ਇੱਕ ਵੱਡੇ ਪ੍ਰਦਰਸ਼ਨ ਦਾ ਜਿਹੜਾ ਦੀ ਉਹ ਸੱਦਾ ਦਿੱਤਾ ਜਿਹੜਾ ਕਿ ਮੁਲਕ ਭਰ ਦੇ ਵਿੱਚ ਹੋ ਸਕਦਾ ਔਰ ਇਹ ਕਿਹਾ ਜਾ ਰਿਹਾ ਕਿ ਇਹਦਾ ਅਸਰ ਜਿਹੜਾ ਦੀ ਉਹ ਵੱਖ-ਵੱਖ ਸੂਬਿਆਂ ਦੇ ਵਿੱਚ ਵੇਖਣ ਨੂੰ ਜਿਹੜਾ ਉਹ ਮਿਲ ਸਕਦਾ ਹੈ। ਬਿਲਕੁਲ ਜੀ, ਲੋਕਾਂ ਨੂੰ ਹੁਣ ਜਾਗ ਆਉਣੀ ਸ਼ੁਰੂ ਹੋ ਗਈ ਆਪਣੇ ਹੱਕਾਂ ਲਈ। ਤੇ ਅੱਗੇ ਕਰਦੇ ਹਾਂ, ਪੰਜਾਬ ਸਰਕਾਰ ਨੇ ਵੀ ਕਹਿੰਦੇ ਇਸ ਬਿੱਲ ਦੇ ਵਿਰੋਧ ਦੇ ਵਿੱਚ ਪ੍ਰਦਰਸ਼ਨ ਕੀਤਾ। ਬਿਲਕੁਲ ਜੀ, ਬਹਾਨੇ ਦੇ ਨਾਲ ਮੁੱਖ ਮੰਤਰੀ ਪੰਜਾਬ 'ਚ ਆਏ, ਇਹ ਵੱਡੀ ਪ੍ਰਾਪਤੀ ਜਿਹੜੀ ਦੀ ਉਹ ਰਹੀ ਕਿਉਂਕਿ ਜੇ ਉਹ ਚੰਡੀਗੜ੍ਹ
ਆਪਣੀ ਕੋਠੀ ਤੋਂ ਕਿਤੇ ਨਿਕਲਦੇ ਆ ਤੇ ਵੱਧ ਤੋਂ ਵੱਧ ਜਿਹੜਾ ਜੀ ਉਹ ਚਲੇ ਜਾਂਦੇ ਆ ਸ਼ਿਮਲੇ ਵੱਲ ਨੂੰ। ਉੱਥੋਂ ਫੇਰ ਮੁੜ ਕੇ ਜਿਹੜਾ ਜੀ ਉਹ ਕੋਠੀ ਦੇ ਵਿੱਚ ਸੋਸ਼ਲ ਮੀਡੀਆ ਪਤਾ ਨਹੀਂ ਕਿਹਨੂੰ ਜਿਹੜਾ ਜੀ ਉਹ ਦਿੱਤਾ ਹੋਇਆ, ਦਿਹਾੜੀ ਦੇ ਵਿੱਚ ਸਾਰੀ ਦਿਹਾੜੀ ਉਹਦੇ ਉੱਤੇ ਸਟੇਟਸ ਜਿਹੜਾ ਜੀ ਉਹ ਅਪਡੇਟ ਕੋਈ ਕਰੀ ਜਾਂਦਾ ਤੇ ਹੇਠਾਂ ਲੋਕ ਜਿਹੜੇ ਆ ਜੀ ਉਹ ਆਪਣੀ ਭੜਾਸ ਕੱਢੀ ਜਾਂਦੇ ਆ। ਇੱਥੇ ਮੁੱਖ ਮੰਤਰੀ ਸਾਹਿਬ ਜਿਹੜੇ ਜੀ ਉਹ ਕਾਫੀ ਲੰਬੇ ਸਮੇਂ ਤੋਂ ਬਾਅਦ ਜਿਹੜਾ ਸੀਗਾ ਉਹ ਪੰਜਾਬ ਦੇ ਵਿੱਚ ਆਏ। ਪੰਜਾਬ ਦੇ ਮੁੱਖ ਮੰਤਰੀ ਆਏ ਤਾਂ ਅਸੀਂ ਕਦੀ ਪਟਿਆਲਾ ਵੀ ਨਹੀਂ ਗਏ ਉਹ ਆਪਣੇ ਘਰੇ ਵੀ, ਤੇ ਪੰਜਾਬ ਦੇ ਵਿੱਚ ਤਾਂ ਜਿਹੜਾ ਜੀ ਉਹ ਕੀ ਆਉਣਾ ਸੀ, ਥੱਕ ਗਏ ਸਨ ਗੁਰਪੁਰਬ ਦੇ ਜਿਹੜੇ ਸਮਾਗਮਾਂ ਦੇ ਵਿੱਚ। ਉਦੋਂ ਬਾਅਦ ਉਹ ਆਰਾਮ ਹੀ ਕਰਦੇ ਰਹੇ ਨੇ, ਵਲੈਤ ਜਾ ਕੇ ਮੁੜ ਕੇ ਪੰਜਾਬ 'ਚ ਨਹੀਂ ਪਰਤੇ। ਜਿਹੜੀ ਪੰਜਾਬ ਕਾਂਗਰਸ ਸੀ, ਕਿਉਂਕਿ ਹਾਈ ਕਮਾਂਡ ਦਾ ਜਿਹੜਾ ਜੀ ਉਹ ਸੱਦਾ ਸੀਗਾ ਔਰ ਕਾਂਗਰਸ ਸ਼ਾਸਤ ਪ੍ਰਦੇਸ਼ ਜਿਹੜੇ ਨੇ ਸਾਰਿਆਂ ਦੇ ਵਿੱਚ ਰੋਸ ਮੁਜ਼ਾਹਰੇ ਜਿਹੜੇ ਸੀ ਉਹ CAA ਤੇ NCR ਦੇ ਖਿਲਾਫ ਕੀਤੇ ਗਏ। ਪੰਜਾਬ ਦੇ ਵਿੱਚ ਲੁਧਿਆਣੇ ਦੇ ਵਿੱਚ ਇਹ ਜਿਹੜਾ ਸੀਗਾ ਜੀ ਰੋਸ ਮੁਜ਼ਾਹਰਾ ਕੀਤਾ ਗਿਆ। ਇਹਦੇ ਵਿੱਚ ਜਿਹੜੇ ਮੰਤਰੀ ਉਹਨਾਂ ਦੇ ਸਾਥੀ ਲੋਕ ਸਭਾ ਦੇ ਮੈਂਬਰ ਕਾਂਗਰਸ ਦੇ MLA ਜਿਹੜੇ ਸੀਗੇ ਜੀ ਉਹ ਸ਼ਾਮਲ ਹੋਏ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਫਿਰ ਐਲਾਨ ਕੀਤਾ ਕਿ ਉਹਨਾਂ ਦੀ ਸਰਕਾਰ ਇਸ ਐਕਟ ਨੂੰ ਪੰਜਾਬ ਦੇ ਵਿੱਚ ਲਾਗੂ ਕਰਨ ਦੀ ਇਜਾਜ਼ਤ ਜਿਹੜੀ ਹੈ ਜੀ ਉਹ ਨਹੀਂ ਦਊਗੀ। ਕਾਂਗਰਸ ਪਾਰਟੀ ਇਹਦੇ ਵਿਰੁੱਧ ਆਪਣੀ ਲੜਾਈ ਜਿਹੜੀ ਹੈ ਜੀ ਉਹ ਜਾਰੀ ਰੱਖੂਗੀ। ਇੱਥੇ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਜਿਹੜਾ ਜੀ ਇਹ ਆਖਿਆ ਕਿ ਇੱਕ ਟਾਈਮ ਮਹਾਤਮਾ ਗਾਂਧੀ ਹੋਰਾਂ ਨੂੰ ਜਿਹੜਾ ਸੀਗਾ ਜੀ ਬੇਗਾਨੇ ਮੁਲਕ ਦੇ ਵਿੱਚ ਜਿਹੜਾ ਜੀ ਉਹਨਾਂ ਨੂੰ ਉੱਥੋਂ ਕੱਢਣ ਦੇ ਵਾਸਤੇ ਜਿਹੜੀ ਜੀ ਉਹ ਗੱਲ ਕੀਤੀ ਸੀ ਤੇ ਉਹਨਾਂ ਨੇ ਆ ਕੇ ਜਿਹੜੇ ਬ੍ਰਿਟਿਸ਼ ਸੀ ਉਹਨਾਂ ਨੂੰ ਕੱਢ ਦਿੱਤਾ। ਔਰ ਉਹਨਾਂ ਨੇ ਕਿਹਾ ਕਿ ਜਿਵੇਂ ਇੱਕ ਫਿਰਕੇ ਨੂੰ ਕੱਢਣ ਦੀ ਗੱਲ ਕੀਤੀ ਜਾ ਰਹੀ ਹੈ, ਕਾਂਗਰਸ ਜਿਹੜੀ ਉਹ ਭਾਜਪਾ ਨੂੰ ਇੱਥੋਂ ਜਿਹੜਾ ਜੀ ਉਹ ਕੱਢ ਦੇਊਗੀ। ਇੱਥੇ ਜਿਹੜੇ ਜੀ ਉਹ ਵੱਡੀ ਗਿਣਤੀ ਦੇ ਵਿੱਚ ਕਾਂਗਰਸੀ ਜਿਹੜੇ ਸੀਗੇ ਜੀ ਉਹ ਭਾਰੀ ਠੰਡ ਦੇ ਬਾਵਜੂਦ ਹਾਜ਼ਰ ਸੀਗੇ ਲੁਧਿਆਣੇ ਦੇ ਵਿੱਚ। ਇਉਂ ਲੱਗ ਰਿਹਾ ਸੀਗਾ ਜੀ ਜਿਹੜੀਆਂ ਗੱਲਾਂ ਬਾਤਾਂ ਤੋਂ ਜਿਵੇਂ ਜਿਹੜਾ ਜੀ ਉਹ ਮਜਬੂਰੀ ਦੇ ਤਹਿਤ ਹੀ ਇਹ ਜਿਹੜਾ ਜੀ ਆਏ ਹੁੰਦੇ। ਜਿਹੜਾ ਲੋਕ ਪ੍ਰਦਰਸ਼ਨ ਹੁੰਦਾ ਉਹ ਬਿਲਕੁਲ ਡਿਫਰੈਂਟ ਐਂਗਲ ਤੋਂ ਜਿਹੜਾ ਜੀ ਉਹ ਕੀਤਾ ਗਿਆ ਹੁੰਦਾ। ਮੁੱਖ ਮੰਤਰੀ ਇਹਨਾਂ ਨੇ ਇੱਥੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਜਿਹੜੀ ਜੀ ਉਹ ਆਲੋਚਨਾ ਕੀਤੀ। ਇੱਥੋਂ ਤੱਕ ਕਿਹਾ ਕਿ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਉਹਨਾਂ ਨੇ ਪੁਲਿਸ ਜਿਹੜੀ ਆ ਜੀ ਉਹ ਕਾਂਗਰਸ ਦੀ ਸੀਨੀਅਰ ਲੀਡਰ ਪ੍ਰਿਯੰਕਾ ਗਾਂਧੀ ਵਾਡਰਾ ਦੇ ਖਿਲਾਫ ਜਿਹੜੀ ਆ ਜੀ ਉਹ ਵਰਤੀ ਹੈ। ਨਵਜੋਤ ਸਿੰਘ ਸਿੱਧੂ ਹੋਰੀ ਇਸ ਰੋਸ ਮੁਜ਼ਾਹਰੇ ਦੇ ਵਿੱਚੋਂ ਇੱਕ ਵਾਰੀ ਫੇਰ ਜਿਹੜਾ ਜੀ ਉਹ ਗਾਇਬ ਰਹੇ। ਉਹ ਕਿਸੇ ਜਗ੍ਹਾ ਦੇ ਉੱਤੇ ਨਜ਼ਰ ਨਹੀਂ ਆਏ। ਆਸ਼ਾ ਕੁਮਾਰੀ ਨੂੰ ਇੰਨਾ ਜ਼ਰੂਰ ਪੁੱਛਿਆ ਗਿਆ ਕਿ ਨਵਜੋਤ ਸਿੰਘ ਸਿੱਧੂ ਜੀ ਕਿੱਥੇ ਆ, ਤੇ ਉਹ ਕਹਿੰਦੇ ਜੀ ਉਹ ਕੈਬਨਿਟ ਦਾ ਹਿੱਸਾ ਨਹੀਂ। ਜਦੋਂ ਪੁੱਛਿਆ ਗਿਆ ਵੀ ਜਿਹੜੇ ਬਾਕੀ ਕਾਂਗਰਸੀ ਆਏ ਆ ਇਹ ਸਾਰੇ ਕੈਬਨਿਟ ਦਾ ਹਿੱਸਾ ਥੋੜੀ ਨੇ, ਉਹਨਾਂ ਨੇ ਇਹ ਗੱਲ ਜਿਹੜੀ ਸੀ ਉਹ ਟਾਲ ਕੇ ਗਾਂਹ ਜਿਹੜਾ ਸੀ ਉਹ ਨਿਕਲ ਗਈ। ਜੀ ਤੁਸੀਂ ਪ੍ਰਿਯੰਕਾ ਗਾਂਧੀ ਦੀ ਗੱਲ ਕੀਤੀ ਆ, ਜੇ ਉਸ ਦੀ ਗੱਲ ਕਰੀਏ ਤਾਂ ਉਸਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਤੇ ਗੰਭੀਰ ਦੋਸ਼ ਲਾਏ। ਦੇਖੋ ਜੀ, ਕਾਂਗਰਸ ਦੀ ਜਨਰਲ ਸਕੱਤਰ ਜਿਹੜੀ ਪ੍ਰਿਯੰਕਾ ਗਾਂਧੀ ਵਾਡਰਾ ਉਹਨੇ ਲਖਨਊ ਦੇ ਆਪਣੇ 4 ਦਿਨਾਂ ਦੌਰੇ ਦੇ ਆਖਰੀ ਦਿਨ ਜਿਹੜੀ ਸੀਗੀ ਜੀ ਉਹ ਇੱਕ ਪ੍ਰੈਸ ਕਾਨਫਰੰਸ ਕੀਤੀ ਔਰ ਉਹਦੇ ਵਿੱਚ ਉਹਨਾਂ ਨੇ ਜਿਹੜੇ ਸਿੱਧੇ ਹਮਲੇ ਨੇ ਉਹ ਭਾਰਤੀ ਜਨਤਾ ਪਾਰਟੀ ਤੇ ਖਾਸ ਤੌਰ ਦੇ ਉੱਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਉੱਤੇ ਜਿਹੜੇ ਜੀ ਉਹ ਤਿੱਖੇ ਹਮਲੇ ਕੀਤੇ। ਇਹ ਗੱਲ ਉਹਨਾਂ ਨੇ ਕਹੀ ਕਿ ਉਹਨਾਂ ਦੀ ਸੁਰੱਖਿਆ ਜਿਹੜੀ ਆ ਕੋਈ ਵੱਡਾ ਮੁੱਦਾ ਨਹੀਂ ਹੈ ਕਿ ਉਹ ਸਕੂਟੀ ਦੇ ਉੱਤੇ ਚੜ੍ਹ ਕੇ ਚਲੇ ਗਏ ਜਾਂ ਪੁਲਿਸ ਨੇ ਉਹਨਾਂ ਦੇ ਗਲਾਵੇਂ ਨੂੰ ਹੱਥ ਪਾਇਆ, ਉਹਨਾਂ ਨੂੰ ਧੱਕੇ ਨਾਲ ਰੋਕਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਕਿਹਾ ਇਹ ਛੋਟੀ ਗੱਲ ਹੈ, ਇਹਦੇ ਉੱਤੇ ਵਿਚਾਰ ਚਰਚਾ ਕਰਨ ਦੀ ਲੋੜ ਨਹੀਂ ਹੈ, ਇਹਦੇ ਨਾਲ ਲੋਕਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ। ਇਹ ਕਿਹਾ ਕਿ ਯੂਪੀ ਦੀ ਪੁਲਿਸ ਦੇ ਵੱਲੋਂ ਉਹਨਾਂ ਦੀ ਕੀਤੀ ਗਈ ਜਿਹੜੀ ਖਿੱਚ ਸੀ ਇਹ ਉਹਨੂੰ ਪਾਸੇ ਕਰਕੇ ਇਸ ਵੇਲੇ ਇਹਨਾਂ ਕਿਹਾ ਮਸਲਾ ਉੱਤਰ ਪ੍ਰਦੇਸ਼ ਦੇ ਵਿੱਚ ਆਮ ਨਾਗਰਿਕਾਂ ਦੀ ਸੁਰੱਖਿਆ ਦਾ। ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਉੱਤੇ ਨਿਸ਼ਾਨਾ ਲਾਉਂਦੇ ਉਹਨਾਂ ਨੇ ਇਹ ਗੱਲ ਕਹੀ ਕਿ ਮੁਲਕ ਦੇ ਵਿੱਚ ਹਿੰਸਾ ਜਾਂ ਬਦਲਾਖੋਰੀ ਦੀ ਵਾਸਤੇ ਕੋਈ ਜਿਹੜੀ ਦੀ ਉਹ ਜਗ੍ਹਾ ਨਹੀਂ ਹੈ। ਜਿਸ ਦਿਨ ਇਹ ਪ੍ਰਦਰਸ਼ਨ ਹੋਣੇ ਸ਼ੁਰੂ ਹੋਏ ਆ ਉੱਤਰ ਪ੍ਰਦੇਸ਼ 'ਚ ਹਿੰਸਕ ਹੋ ਗਏ ਸੀਗੇ ਪ੍ਰਦਰਸ਼ਨ, ਤਾਂ ਉਸ ਦਿਨ ਉਹ ਯੂਪੀ ਦੇ ਮੁੱਖ ਮੰਤਰੀ ਨੇ ਇਹ ਗੱਲ ਕਹੀ ਸੀਗੀ ਕਿ ਅਸੀਂ ਪ੍ਰਦਰਸ਼ਨਕਾਰੀਆਂ ਤੋਂ ਬਦਲਾ ਲਵਾਂਗੇ। ਤੋ ਕਾਂਗਰਸੀ ਆਗੂ ਨੇ ਇਹ ਗੱਲ ਕਹੀ ਕਿ ਭਗਵਾ ਰੰਗ ਜਿਹੜੀ ਉਹ ਹਿੰਦੂਤਵ ਦੀ ਤਰਜਮਾਨੀ ਜਿਹੜੀ ਕਰਦਾ, ਉਹ ਧਰਮ ਜੋ ਹਿੰਸਾ ਜਾਂ ਜਿਹੜਾ ਜੀ ਬਦਲੇ ਨੂੰ ਨਕਾਰਦਾ। ਔਰ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਮੁਲਕ ਦੀ ਰੂਹ ਦਾ ਹਿੰਸਾ ਬਦਲੇ ਤੇ ਰੰਜ ਦੇ ਨਾਲ ਕੋਈ ਮੇਲ ਜਿਹੜਾ ਜੀ ਉਹ ਨਹੀਂ ਗਾ। ਮੁੱਖ ਮੰਤਰੀ ਦੇ ਉੱਤੇ ਹਮਲਾ ਜਾਰੀ ਰੱਖਦਿਆਂ ਉਹਨੇ ਗੱਲ ਕਹੀ ਕਿ ਯੋਗੀ ਜਿਹੜੇ ਕੱਪੜੇ ਪਾਉਂਦੇ ਆ ਉਹ ਭਗਵੇਂ ਕੱਪੜੇ ਪਾਏ ਹੋਏ ਆ ਔਰ ਇਹ ਭਗਵਾ ਤੁਹਾਡਾ ਨਹੀਂ ਹੈ, ਭਾਰਤ ਦੀਆਂ ਧਾਰਮਿਕ ਤੇ ਅਧਿਆਤਮਕ ਰਵਾਇਤਾਂ ਦਾ ਜਿਹੜਾ ਜੀ ਉਹ ਹਿੱਸਾ ਹੈ। ਯੂਪੀ ਦੇ ਜਿਹੜੇ ਉੱਥੋਂ ਦੇ ਰਾਜਪਾਲ ਹੈ
ਉਹਨੂੰ ਵੀ ਮੰਗ ਪੱਤਰ ਜਿਹੜਾ ਜੀ ਉਹ ਦਿੱਤਾ। ਔਰ ਇਹ ਪ੍ਰਿयंका ਗਾਂਧੀ ਵਾਡਰਾ ਨੇ ਦਾਅਵਾ ਕੀਤਾ ਕਿ ਨਾਗਰਿਕਤਾ ਸੋਧ ਐਕਟ ਦੇ ਖਿਲਾਫ ਰੋਸ ਪ੍ਰਦਰਸ਼ਨਾਂ 'ਚ 23 ਜਾਨਾਂ ਗਈਆਂ ਨੇ। ਔਰ ਇਹ ਵੀ ਕਿਹਾ ਕਿ ਪੁਲਿਸ ਨੇ ਬੇਗੁਨਾਹ ਲੋਕਾਂ ਦੇ ਉੱਤੇ ਤਸ਼ੱਦਦ ਢਾ ਕੇ ਸੰਪत्ति ਦਾ ਨੁਕਸਾਨ ਕੀਤਾ ਹੈ, ਨਾ ਕਿ ਲੋਕਾਂ ਨੇ। ਉਹਨਾਂ ਨੇ ਕਿਹਾ ਕਿ ਪੁਲਿਸ ਦੀ ਜਿਹੜੀ ਖੁੱਲ੍ਹ ਦਿੱਤੀ ਹੋਈ ਆ ਉਹ ਉੱਤਰ ਪ੍ਰਦੇਸ਼ ਦੀ ਸਰਕਾਰ ਨੇ ਦਿੱਤੀ ਹੋਈ ਆ, ਜਿਹਦੇ ਵਿੱਚ ਉਹਨਾਂ ਨੇ ਕਈ ਘਟਨਾਵਾਂ ਦਾ ਜ਼ਿਕਰ ਕੀਤਾ ਜੀ, ਜਿਹੜੇ ਬੇਕਸੂਰੇ ਲੋਕ ਚੁੱਕ ਕੇ ਪੁਲਿਸ ਨੇ ਜਿਹੜੇ ਜੀ ਉਹ ਅੰਦਰ ਜੇਲ੍ਹਾਂ ਦੇ ਦਿੱਤੇ ਹੋਏ ਆ। ਕੁਝ ਕਤਲਾਂ ਦਾ ਵੀ ਜਿਹੜਾ ਜੀ ਉਹਨਾਂ ਨੇ ਜਿਹੜਾ ਸੀ ਜ਼ਿਕਰ ਕੀਤਾ, ਜਿਹੜਾ ਕਿ ਪੁਲਿਸ ਦੀ ਗੋਲੀ ਦੇ ਨਾਲ ਹੋਇਆ। ਉਹਨਾਂ ਨੇ ਪੁਲਿਸ ਆਫੀਸਰ ਜਿਹੜਾ ਸੀਨੀਅਰ ਆਫੀਸਰ ਆ ਉਹਦੇ ਬਿਆਨ ਦਾ ਉਚੇਚੇ ਤੌਰ ਦੇ ਉੱਤੇ ਚਰਚਾ ਕੀਤਾ, ਜਿਹੜਾ ਕਿ ਵੀਡੀਓ ਵਾਇਰਲ ਹੋਇਆ ਸੀਗਾ, ਜਿਹਦੇ ਵਿੱਚ ਉਹ ਸ਼ਰੇਆਮ ਇੱਕ ਫਿਰਕਾ ਜਿਹੜਾ ਜੀ ਮੁਸਲਿਮ ਭਾਈਚਾਰਾ ਉਹਨੂੰ ਧਮਕੀਆਂ ਤੱਕ ਜਿਹੜਾ ਜੀ ਦੇ ਰਿਹਾ ਸੀ। ਇੱਥੋਂ ਤੱਕ ਕਹਿ ਰਿਹਾ ਸੀਗਾ ਕਿ ਜੇ ਉਹਨਾਂ ਨੂੰ ਇਹ ਮੁਲਕ ਪਸੰਦ ਨਹੀਂ ਤਾਂ ਉਹ ਛੱਡ ਕੇ ਪਾਕਿਸਤਾਨ ਜਿਹੜਾ ਜੀ ਉਹ ਚਲੇ ਜਾਣ। ਕਾਂਗਰਸ ਦੇ ਕਿਸੇ ਆਗੂ ਦੇ ਵੱਲੋਂ ਇਹ ਕੀਤੀਆਂ ਗਈਆਂ ਜਿਹੜੀਆਂ ਜੀ ਤਿੱਖੀਆਂ ਟਿੱਪਣੀਆਂ ਉਹ ਬੜੀ ਦੇਰ ਦੇ ਬਾਅਦ ਜਿਹੜਾ ਜੀ ਉਹ ਆਈਆਂ ਨੇ। ਪਰ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਜਿਹੜਾ ਜੀ ਉਹ ਸਵਾਲ ਹੈ ਕਿ ਕਾਂਗਰਸ ਦੇ ਪ੍ਰਧਾਨ ਸੋਨੀਆ ਗਾਂਧੀ, ਉਹਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਹੋਰੀ ਜਿਹੜੀ ਹੈ ਜੀ ਉਹਨਾਂ ਨੂੰ ਪਛਾਣ ਕਰਕੇ ਪ੍ਰਿयंका ਗਾਂਧੀ ਵਾਡਰਾ ਨੂੰ ਜਿਸ ਕਿਸਮ ਦੇ ਨਾਲ ਇਹਦੀ ਕਮਾਂਡ ਜਿਹੜੀ ਜੀ ਉਹ ਸੰਭਾਲੀ ਗਈ ਹੈ, ਸ਼ਾਇਦ ਉਹ ਕਿਤੇ ਨਾ ਕਿਤੇ ਇਸ ਪਾਸੇ ਵੱਲ ਇਸ਼ਾਰਾ ਜਿਹੜਾ ਜੀ ਉਹ ਕਰਦੀ ਹੈ ਕਿ ਇਹ ਜਿਹੜਾ ਸਾਰਾ ਇਸ ਵੇਲੇ ਚੱਲ ਰਿਹਾ ਜੀ ਮੁਲਕ ਭਰ ਦੇ ਵਿੱਚ ਅੰਦੋਲਨ, ਉਸ ਮਾਮਲੇ ਦੇ ਉੱਤੇ ਪ੍ਰਿयंका ਗਾਂਧੀ ਵਾਡਰਾ ਨੂੰ ਜਾਣ ਬੁੱਝ ਕੇ ਜਿਹੜਾ ਜੀ ਉਹ ਮੂਹਰੇ ਕਾਂਗਰਸ ਦੇ ਵੱਲੋਂ ਕੀਤਾ ਗਿਆ। ਜੀ ਜੀ ਬਿਲਕੁਲ, ਉਹਦੀ ਤਿਆਰੀ ਲੀਡਰ ਬਣਾਉਣ ਦੀ। ਤੇ ਅੱਗੇ ਵੈਸੇ ਤੇ ਰਾਜਨੀਤੀ ਵਾਲਿਆਂ ਦਾ ਪਤਾ ਨਹੀਂ ਹੁੰਦਾ ਕਿ ਇਹਨਾਂ ਨੇ ਕੀ ਕਰਨਾ ਦਿਨੇ ਤਾਂ ਰਾਤ। ਤੇ ਸ਼ਰਦ ਪਵਾਰ ਦੀ ਜੇ ਇਸ ਰਾਜਨੀਤੀ 'ਚ ਗੱਲ ਕਰੀਏ ਤਾਂ ਭਾਜਪਾ ਵਾਲਿਆਂ ਨੂੰ ਉਹਦੀ ਸਮਝ ਹੀ ਨਹੀਂ ਆ ਰਹੀ ਵੀ ਕਰ ਕੀ ਰਿਹਾ ਜੀ। ਜਿਸ ਦਿਨ ਮਹਾਰਾਸ਼ਟਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਜਿਹੜਾ ਸੀਗਾ ਉਹ ਤੜਕੇ ਮੂੰਹ ਨੇਰੇ ਸਰਕਾਰ ਬਣਾਈ ਸੀਗੀ, ਜਿਹਦੇ ਵਿੱਚ ਦੇਵੇਂਦਰ ਫੜਨਵੀਸ ਨੇ ਸਹੁੰ ਚੁੱਕ ਲਈ ਸੀ ਤੇ ਡਿਪਟੀ ਮੁੱਖ ਮੰਤਰੀ ਦੇ ਵਜੋਂ ਜਿਹੜਾ ਸੀ ਉਹ ਅਜੀਤ ਪਵਾਰ ਨੂੰ ਉਪ ਮੁੱਖ ਮੰਤਰੀ ਜਿਹੜਾ ਜੀ ਉਹ ਬਣਾ ਦਿੱਤਾ ਸੀਗਾ। ਤੇ ਲੋਕਾਂ ਨੂੰ ਬੜਾ ਜਿਹੜੀ ਜੀ ਹੈਰਾਨਗੀ ਹੋਈ ਸੀ ਵੀ ਇਹ ਕੀ ਰਾਜਨੀਤੀ ਜਿਹੜੀ ਜੀ ਹੋਈ, ਭਾਰਤੀ ਜਨਤਾ ਪਾਰਟੀ ਨੇ ਇਹ ਜਿਹੜਾ ਸੀ ਉਹ ਪੱਟੂ ਕਿਵੇਂ ਪਾ ਲਿਆ NCP ਦੇ ਉੱਤੇ। ਲੋਕਾਂ ਦੇ ਵਿੱਚ ਦੰਦ ਕਥਾਵਾਂ ਜਿਹੜੀਆਂ ਜੀ ਇਸ ਗੱਲ ਨੂੰ ਵੀ ਲੈ ਕੇ ਚੱਲ ਰਹੀਆਂ ਸਨ ਕਿ ਜਿਹੜੇ ਸ਼ਰਦ ਪਵਾਰ ਨੇ ਉਹ ਦੋਹਰੀ ਖੇਡ ਗਏ। ਇੱਕ ਪਾਸੇ ਤਾਂ ਉਹ ਕਾਂਗਰਸ ਤੇ ਸ਼ਿਵ ਸੈਨਾ ਦੇ ਨਾਲ ਅੱਖ ਮਟੱਕਾ ਕਰਦੇ ਰਹੇ ਤੇ ਦੂਜੇ ਪਾਸੇ ਆਪਦੇ ਭਤੀਜੇ ਨੂੰ ਮੂਹਰੇ ਲਾ ਕੇ ਉਹ ਭਾਰਤੀ ਜਨਤਾ ਪਾਰਟੀ ਦੇ ਨਾਲ ਸਾਂਝ ਭਿਆਲੀ ਪਾ ਕੇ ਸਰਕਾਰ ਜਿਹੜੀ ਸੀ ਉਹ ਬਣਾ ਗਏ। ਜਿਉਂ-ਜਿਉਂ ਵਕਤ ਜਿਹੜਾ ਸੀਗਾ ਜੀ ਉਹ ਬੀਤਿਆ ਤੇ ਸ਼ਰਦ ਪਵਾਰ ਹੋਰਾਂ ਦੇ ਪੱਤੇ ਜਿਹੜੇ ਸੀਗੇ ਜਿਵੇਂ ਉਹ ਖੁੱਲਣੇ ਸ਼ੁਰੂ ਹੋਏ, ਇੱਕ ਕਰਕੇ ਜਿਹੜੇ ਗਏ ਸੀਗੇ NCP ਦੇ ਆਗੂ ਉਹ ਆਉਣੇ ਸ਼ੁਰੂ ਹੋ ਗਏ। ਔਰ ਜਿਹੜੇ ਅਜੀਤ ਪਵਾਰ ਜਿਨ੍ਹਾਂ ਦੇ ਉੱਤੇ ਬਹੁਤ ਕਰੋੜੀ ਘੁਟਾਲਿਆਂ ਦੇ ਮਾਮਲੇ ਦਰਜ ਸੀਗੇ, ਜਦੋਂ ਭਾਰਤੀ ਜਨਤਾ ਪਾਰਟੀ ਨੇ ਇਹ ਸਮਝਿਆ ਕਿ ਅਜੀਤ ਪਵਾਰ ਨੂੰ ਪੱਟ ਕੇ ਉਹ NCP ਉਹਨਾਂ ਨੇ ਪੱਟ ਲਿਆ ਤੇ ਉਪ ਮੁੱਖ ਮੰਤਰੀ ਬਣਾਉਂਦਿਆਂ ਸਾਰ ਉਹਨਾਂ ਤੋਂ ਜਿਹੜੇ ਇਹ ਕੇਸ ਸੀਗੇ, ਇਹਨਾਂ ਫਾਈਲਾਂ ਸਾਰੀਆਂ ਜਿਹੜੀਆਂ ਫਾਈਲਾਂ ਸੀ ਕੇਸ ਇਹ ਵਾਪਸ ਲੈ ਲਏ ਬਹੁਤ ਕਰੋੜੀ, ਜਿਹਦੇ ਵਿੱਚ ਅਜੀਤ ਪਵਾਰ ਉਲਝੇ ਹੋਏ ਸੀ ਤੇ ਮੁੜ ਕੇ ਅਜੀਤ ਪਵਾਰ ਵੀ ਜਿਹੜੇ ਜੀ ਉਹ ਵਾਪਸ ਆ ਗਏ। ਇਹ ਕਹਾਣੀ ਅਜੇ ਗੁੱਝੀ ਸੀਗੀ, ਹੁਣ ਜਿਹੜੀ ਜੀ ਉਹ ਸਾਰੀ ਸਾਹਮਣੇ ਆ ਗਈ ਕਿ ਸ਼ਰਦ ਪਵਾਰ ਹੋਰਾਂ ਦੇ ਖੇਡੇ ਗਏ ਜਿਹੜੇ ਪੱਤੇ ਸੀਗੇ ਉਹਨਾਂ ਵਿੱਚ ਭਾਰਤੀ ਜਨਤਾ ਪਾਰਟੀ ਕਿਵੇਂ ਉਲਝ ਕੇ ਜਿਹੜਾ ਜੀ ਉਹ ਰਹਿ ਗਈ। ਸ਼ਿਵ ਸੈਨਾ ਜਿਹਦੇ ਅਗਵਾਈ ਦੇ ਵਿੱਚ ਸਰਕਾਰ ਬਣੀ ਆ, NCP ਤੇ ਕਾਂਗਰਸ ਨੇ ਉਹਦੀ ਹਮਾਇਤ ਕੀਤੀ ਆ, ਉਹਨੇ ਆਪਣੇ ਮੰਤਰੀ ਮੰਡਲ ਦਾ ਜਿਹੜਾ ਵਿਸਥਾਰ ਕੀਤਾ ਹੈ ਉਹਦੇ ਵਿੱਚ 26 ਕੈਬਨਿਟ ਤੇ 10 ਰਾਜ ਮੰਤਰੀਆਂ ਨੂੰ ਜਿਹੜਾ ਜੀ ਉਹ ਸ਼ਾਮਲ ਕੀਤਾ ਗਿਆ। ਰਾਸ਼ਟਰਵਾਦੀ ਕਾਂਗਰਸ NCP ਜਿਹੜੀ ਹੈ ਜੀ ਉਹਦੇ ਅਜੀਤ ਪਵਾਰ ਨੇ ਡਿਪਟੀ ਮੁੱਖ ਮੰਤਰੀ ਦੇ ਵੱਲੋਂ ਜਿਹੜੀ ਹੈ ਜੀ ਉਹ ਸਹੁੰ ਚੁੱਕੀ ਆ। ਸੱਤਾ ਸੰਭਾਲਣ ਤੋਂ ਮਹੀਨੇ ਤੋਂ ਬਾਅਦ ਜਿਹੜਾ ਜੀ ਇਹਦੇ ਵਿੱਚ ਵਿਸਥਾਰ ਜਿਹੜਾ ਉਹ ਕੀਤਾ ਗਿਆ। ਹਲਫ ਲੈਣ ਵਾਲਿਆਂ ਦੇ ਵਿੱਚ ਹੀ 36 ਮੰਤਰੀਆਂ ਚੋਂ NCP ਦੇ 10 ਜਣਿਆਂ ਨੂੰ ਕੈਬਨਿਟ ਤੇ 4 ਜਣਿਆਂ ਨੂੰ ਰਾਜ ਮੰਤਰੀ ਬਣਾਇਆ ਗਿਆ। ਸ਼ਿਵ ਸੈਨਾ ਦੇ 8 ਕੈਬਨਿਟ ਤੇ 4 ਰਾਜ ਮੰਤਰੀ ਬਣੇ ਆ। ਕਾਂਗਰਸ ਦੇ 8 ਕੈਬਨਿਟ ਮੰਤਰੀ ਤੇ 2 ਰਾਜ ਮੰਤਰੀ ਜਿਹੜੇ ਆ ਜੀ ਉਹ ਬਣਾਏ ਗਏ ਆ। ਰਾਜ ਦੇ ਵਿੱਚ ਮੁੱਖ ਮੰਤਰੀ ਸਣੇ ਹੁਣ 43 ਮੰਤਰੀ ਜਿਹੜੇ ਆ ਜੀ ਉਹ ਬਣ ਗਏ ਆ। ਅਜੀਤ ਪਵਾਰ ਦਾ ਉਪ ਮੁੱਖ ਮੰਤਰੀ ਬਣਨਾ ਇਹਦੇ ਵਿੱਚ ਸਭ ਤੋਂ ਅਹਿਮ ਹੈ ਤੇ ਦੂਸਰੇ ਨੰਬਰ ਦੇ ਉੱਤੇ ਜਿਹੜਾ ਇੱਥੇ ਮੁੱਖ ਮੰਤਰੀ ਨੇ ਜੀ ਉਧਵ ਠਾਕਰੇ, ਉਹਦੇ ਮੁੰਡੇ ਅਦਿੱਤਿਆ ਠਾਕਰੇ ਨੂੰ ਕੈਬਨਿਟ ਮੰਤਰੀ ਦੇ ਵਜੋਂ ਜਿਹੜਾ ਜੀ ਉਹ ਸਹੁੰ ਚੁਕਾਈ ਗਈ ਆ। ਸੋ ਟੱਬਰਾਂ ਨੇ ਆਪੋ ਆਪਣੇ ਟੱਬਰਾਂ ਦੇ ਵਾਸਤੇ ਕਿਸ ਕਿਸਮ ਦੀ ਜਿਹੜੀ ਜੀ ਉਹ ਸਿਆਸਤ ਕੀਤੀ, ਇਹਦਾ ਚਰਚਾ ਚਰੋਕਣਾ ਜਿਹੜਾ ਜੀ ਉਹ ਹੁੰਦਾ ਰਹੂਗਾ। ਇੱਕ ਤਾਂ ਠਾਕਰੇ ਪਰਿਵਾਰ ਜਿਹਦੇ ਹੱਥਾਂ ਦੇ ਵਿੱਚ ਸੱਤਾ ਆਈ ਹੈ, ਉਧਵ ਠਾਕਰੇ ਮੁੱਖ ਮੰਤਰੀ ਬਣ ਗਏ, ਆਪਣੇ ਮੁੰਡੇ ਨੂੰ ਜਿਹੜਾ ਜੀ ਉਹ ਕੈਬਨਿਟ ਮੰਤਰੀ ਲੈ ਲਿਆ
ਸ਼ਰਦ ਪਵਾਰ ਹੋਰਾਂ ਨੇ ਇਹਦੇ ਵਿੱਚ ਭਾਈਵਾਲੀ ਕਰ ਲਈ। ਉਹਨਾਂ ਨੇ ਆਪਣੇ ਭਤੀਜੇ ਤੋਂ ਸਾਰੇ ਕੇਸ ਵੀ ਵਾਪਸ ਕਰਵਾ ਲਏ ਤੇ ਉਹਨੂੰ ਉਪ ਮੁੱਖ ਮੰਤਰੀ ਮੁੜ ਕੇ ਫੇਰ ਜਿਹੜਾ ਜੀ ਉਹ ਬਣਾ ਦਿੱਤਾ। ਜਿਹੜੇ ਕੁਝ ਪੁਰਾਣੇ ਮੰਤਰੀ ਸੀ ਜਿਹੜੇ ਕਾਂਗਰਸ ਦੇ ਰਾਜ ਦੇ ਸਮੇਂ ਵੀ ਉੱਥੇ ਮੰਤਰੀ ਰਹੇ, ਉਹਨਾਂ ਦਾ ਵੀ ਇਸ ਸਭ ਕਾਸੇ ਦੇ ਵਿੱਚ ਜਿਹੜਾ ਜੀ ਉਹ ਦਾ ਲੱਗ ਗਿਆ। ਜੋ ਸਮਝੌਤੇ ਅੰਦਰ ਖਾਤੇ ਹੋਏ ਸੀਗੇ, ਇਹ ਮੰਤਰੀ ਮੰਡਲ ਦਾ ਚਿਹਰਾ ਹੁਣ ਉਹਨਾਂ ਸਮਝੌਤਿਆਂ ਦੀ ਜਿਹੜੀ ਹੈ ਜੀ ਉਹ ਸਹੀ ਤਰਜਮਾਨੀ ਕਰਦਾ ਜਿਹੜਾ ਜੀ ਉਹ ਨਜ਼ਰ ਆ ਰਿਹਾ ਕਿ ਅੰਦਰ ਬਹਿ ਕੇ ਕਿਵੇਂ ਆਪਣੇ ਪਰਿਵਾਰ ਜਿਹੜੇ ਆ ਜੀ ਉਹ ਪਾਲਣ ਦੇ ਵਾਸਤੇ ਮੂਹਰੇ ਸਾਰਾ ਕੁਝ ਜਿਹੜਾ ਜੀ ਉਹ ਕੀਤਾ ਗਿਆ ਸੀਗਾ। ਹਾਂ, ਇੰਨਾ ਜ਼ਰੂਰ ਹੈ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਜੀ ਉਹ ਆਪਣੇ ਆਪ ਨੂੰ ਇਸ ਮਾਮਲੇ 'ਚ ਲੱਗਿਆ ਹੋਇਆ ਮਹਿਸੂਸ ਕਰ ਰਹੀ ਆ ਕਿ ਉਹ ਸ਼ਰਦ ਪਵਾਰ ਹੋਰਾਂ ਦੀ ਘਾਟ ਜਿਹੜੀ ਸਿਆਸਤ ਸੀ ਉਹਨੂੰ ਸਮਝ ਨਹੀਂ ਸਕੀ। ਤੇ ਏਅਰ ਇੰਡੀਆ 에ਅਰਲਾਈਨ ਦੀ ਜੇ ਗੱਲ ਕਰੀਏ ਤਾਂ ਕਹਿੰਦੇ ਉਸ ਨੂੰ ਕੋਈ ਖਰੀਦਣ ਵਾਲਾ ਹੀ ਨਹੀਂ ਮਿਲ ਰਿਹਾ। ਬਿਲਕੁਲ ਜੀ, ਇਸ ਵੇਲੇ ਬੁਰੇ ਤਰੀਕੇ ਦੇ ਨਾਲ ਘਿਰੀ ਹੋਈ ਵਿੱਤੀ ਸੰਕਟ ਦੇ ਵਿੱਚ ਏਅਰ ਇੰਡੀਆ ਜੇ ਉਹਨੂੰ ਛੇਤੀ ਕੋਈ ਨਹੀਂ ਖਰੀਦਦਾ ਤਾਂ ਅਗਲੇ ਸਾਲ 2020 ਜਿਹੜਾ ਸ਼ੁਰੂ ਹੋਣ ਜਾ ਰਿਹਾ, ਜੂਨ ਤੱਕ ਇਹਨੂੰ ਬੰਦ ਕੀਤਾ ਜਿਹੜਾ ਜੀ ਉਹ ਜਾ ਰਿਹਾ, ਇਹ ਜਾ ਸਕਦਾ ਇਹਨੂੰ। ਜਿਹੜੇ ਇੱਕ ਦੇ ਸੀਨੀਅਰ ਜਿਹੜਾ ਅਧਿਕਾਰੀ ਆ ਉਹ ਇਹ ਕਹਿੰਦਾ ਕਿ ਆਰਜ਼ੀ ਪ੍ਰਬੰਧ ਜ਼ਿਆਦਾ ਦੇਰ ਤੱਕ ਕੰਮ ਨਹੀਂ ਆ ਸਕਦੇ। ਸਰਕਾਰੀ ਏਅਰਲਾਈਨ ਦੇ 12 ਛੋਟੇ ਜਹਾਜ਼ ਇਸ ਵੇਲੇ ਖੜੇ ਆ, ਉਹਨਾਂ ਦੀ ਫਲਾਈਟ ਦੇ ਵਾਸਤੇ ਫੰਡਾਂ ਦੀ ਜਿਹੜੀ ਜੀ ਉਹ ਜ਼ਰੂਰਤ ਹੈ। ਔਰ ਇਹ ਵੀ ਕਿਹਾ ਜਾਏ ਕਿ ਏਅਰਲਾਈਨ ਦੇ ਸਿਰ 60,000 ਕਰੋੜ ਰੁਪਈਏ ਦਾ ਕਰਜ਼ਾ ਹੈ। ਸਰਕਾਰ ਆਪਣੀ ਹਿੱਸੇਦਾਰੀ ਵੇਚਣ ਦੀ ਪ੍ਰਕਿਰਿਆ ਦੇ ਵਿੱਚ ਰੁੱਝੀ ਹੋਈ ਆ। ਅਧਿਕਾਰੀ ਨੇ ਇਹ ਵੀ ਕਿਹਾ ਕਿ ਏਅਰ ਇੰਡੀਆ ਦਾ ਹਾਲ ਵੀ ਜੈਟ ਏਅਰਵੇਜ਼ ਵਾਲਾ ਹੋ ਸਕਦਾ ਹੈ ਜੇ ਜੂਨ ਤੱਕ ਕੋਈ ਖਰੀਦਦਾਰ ਨਾ ਬੋੜਿਆ। ਸਰਕਾਰ ਨੇ ਫਿਲਹਾਲ ਏਅਰਲਾਈਨ ਨੂੰ ਇਹਦੇ ਹਾਲ ਦੇ ਉੱਤੇ ਛੱਡ ਦਿੱਤਾ। ਹੋਰ ਫੰਡ ਦੇਣ ਤੋਂ ਜਿਹੜੀ ਜੀ ਉਹ ਨਾ ਕਰ ਦਿੱਤੀ ਗਈ ਹੈ। ਜਿਹੜੀ ਪ੍ਰਾਈਵੇਟਾਈਜ਼ ਯੋਜਨਾ ਦੇ ਉੱਤੇ ਟੇਕ ਰੱਖੀ ਹੋਈ ਹੈ। ਸਰਕਾਰੀ ਜਿਹੜੀ ਇਹ ਏਅਰ ਇੰਡੀਆ ਹੈ ਇਹ ਤਕਰੀਬਨ ਡੰਗ ਜਿਹੜਾ ਜੀ ਉਹ ਟਪਾ ਰਹੀ ਹੈ ਇਸ ਵੇਲੇ। ਸਰਕਾਰ ਨੇ 11-12 ਤੋਂ ਲੈ ਕੇ 2011-2012 ਤੱਕ ਹੁਣ ਤੱਕ ਏਅਰ ਇੰਡੀਆ ਨੂੰ 30,520 ਕਰੋੜ ਰੁਪਏ ਦੀ ਜਿਹੜਾ ਜੀ ਉਹ ਫੰਡ ਦਿੱਤਾ ਹੈ। ਕਾਂਗਰਸ ਦੀ ਅਗਵਾਈ ਵਾਲੀ UPA ਸਰਕਾਰ ਦੇ ਦੌਰਾਨ 2012 ਦੇ ਵਿੱਚ ਏਅਰਲਾਈਨ ਨੂੰ ਉਭਾਰਨ ਦੀ ਇੱਕ ਯੋਜਨਾ ਬਣਾਈ ਗਈ ਸੀ ਜਿਹਦੇ ਤਹਿਤ 10 ਸਾਲਾਂ ਦੇ ਵਿੱਚ 30 ਕਰੋੜ ਰੁਪਏ ਦਿੱਤੇ ਜਾਣੇ ਸੀ। ਏਅਰਲਾਈਨ ਨੇ ਗਰੰਟੀ ਦੇ ਰੂਪ ਦੇ ਵਿੱਚ ਸਰਕਾਰ ਦੇ ਕੋਲੋਂ 2400 ਕਰੋੜ ਰੁਪਏ ਮੰਗੇ, ਪਰ 500 ਕਰੋੜ ਰੁਪਏ ਹੀ ਜਿਹੜਾ ਜੀ ਉਹ ਮਿਲੇ। ਹੌਲੀ ਹੌਲੀ ਕਰਕੇ ਜਿਹੜੇ ਸਰਕਾਰੀ ਅਦਾਰੇ ਨੇ ਉਹਨਾਂ ਦਾ ਜੋ ਹਸ਼ਰ ਜਿਹੜਾ ਜੀ ਉਹ ਹੋ ਰਿਹਾ ਉਹ ਸਾਰਿਆਂ ਦੇ ਸਾਹਮਣੇ ਹੈ। ਇੰਨਾ ਜ਼ਰੂਰ ਹੈ ਜੀ ਕਿ ਜਿਹੋ ਜਿਹੇ ਹਾਲਾਤ ਇਹ ਸੀਨੀਅਰ ਅਧਿਕਾਰੀ ਏਅਰ ਇੰਡੀਆ ਦੇ ਮੌਜੂਦਾ ਜਿਹੜਾ ਜੀ ਉਹ ਦੱਸ ਰਹੇ ਆ, ਉਹਦੇ ਤੋਂ ਜਾਂ ਤਾਂ ਇਹ ਹੋਊਗਾ ਜੀ ਕਿ ਅਖੀਰਲੇ ਦਿਨਾਂ ਤੱਕ ਇਹਨੂੰ ਫਸਾ ਕੇ ਫਿਰ ਵੱਡੇ ਕਿਸੇ ਨਾਮਵਰ ਅਦਾਰੇ ਨੂੰ ਇਹ ਮੁਫਤੋ ਮੁਫਤੀ ਜਿਹੜੀ ਹੈ ਜੀ ਉਹ ਦੇ ਦਿੱਤੀ ਜਾਊਗੀ। ਜਿਸ ਤਰੀਕੇ ਦਾ ਹਸ਼ਰ ਜਿਹੜਾ ਜੀ ਉਹ BSNL ਦਾ ਕੀਤਾ ਗਿਆ, ਜਿਸ ਤਰੀਕੇ ਦਾ ਹਸ਼ਰ ਜਿਹੜਾ ਜੀ ਇੱਥੇ ਭਾਰਤ ਪੈਟਰੋਲੀਅਮ ਹੈ ਉਹਦਾ ਜਿਹੜਾ ਜੀ ਉਹ ਕੀਤਾ ਗਿਆ, ਕਿਤੇ ਨਾ ਕਿਤੇ ਇਹਨਾਂ ਸਰਕਾਰੀ ਅਦਾਰਿਆਂ ਦੇ ਵਿੱਚ ਕੰਮ ਕਰਦੇ ਜਿਹੜੇ ਲੋਕ ਆ ਉਹ ਵੀ ਇਹਨਾਂ ਦੇ ਹਸ਼ਰ ਦੇ ਵਾਸਤੇ ਜ਼ਿੰਮੇਵਾਰ ਨੇ। ਕਿਉਂਕਿ ਜੇ ਤੁਸੀਂ ਸਰਕਾਰੀ ਬੈਂਕਾਂ ਦੇ ਵਿੱਚ ਇੱਥੇ ਚਲੇ ਜਾਓ, ਉਹਨਾਂ ਦੀ ਬੋਲਬਾਣੀ ਦੇ ਵਿੱਚ ਕੋਈ ਸੁਧਾਰ ਨਹੀਂ ਜਿਹੜਾ ਜੀ ਹੋਇਆ। BSNL ਕੋਲ ਚਲ ਜਾਓ ਜੀ, ਉਹਨਾਂ ਨੂੰ ਤਾਂ ਜਿਹੜਾ ਜੀ ਕੋਈ ਵਕਤ ਪੈ ਜਾਂਦਾ ਜੇ ਕੋਈ ਉਹਨਾਂ ਨੂੰ ਕੰਮ ਦੇ ਵਾਸਤੇ ਜਿਹੜਾ ਜੀ ਉਹ ਕਹਿਣ ਚਲੇ ਜਾਵੇ, ਉਹਨਾਂ ਨੇ ਵੀ ਆਪਣਾ ਬੇੜਾ ਆਪ ਹੀ ਗਰਕ ਕਰ ਲਿਆ। ਇਹੋ ਹੀ ਹਾਲਾਤ ਜਿਹੜੇ ਜੀ ਉਹ ਸਰਕਾਰੀ ਏਅਰਲਾਈਨ ਦੇ ਜਿਹੜਾ ਜੀ ਉਹ ਰਹੇ ਨੇ। ਸਿੱਧੇ ਮੂੰਹ ਜਿਹੜਾ ਜੀ ਉਹ ਕਸਟਮਰ ਦੇ ਨਾਲ ਗੱਲ ਨਾ ਕਰਨੀ, ਮੁਕਾਬਲੇਬਾਜ਼ੀ ਦੇ ਇਸ ਦੌਰ ਦੇ ਵਿੱਚ ਮੁਕਾਬਲੇ ਤੋਂ ਖੁਦ ਹੀ ਇਹਦੇ ਵਿੱਚ ਜਿਹੜਾ ਜੀ ਮੋਟੀਆਂ ਤਨਖਾਹਾਂ ਲੈਣ ਵਾਲੇ ਜਿਹੜੇ ਨੇ ਜੀ ਉਹਨਾਂ ਨੇ ਇਸ ਅਦਾਰੇ ਦਾ ਵੀ ਇਹ ਹਸ਼ਰ ਜਿਹੜਾ ਜੀ ਉਹ ਕਰ ਦਿੱਤਾ। ਸੋ ਇਸ ਖਬਰ ਨੂੰ ਇਸ ਵਾਰਨਿੰਗ ਦੇ ਤੌਰ ਦੇ ਉੱਤੇ ਵੀ ਜਿਹੜਾ ਜੀ ਉਹ ਲਿਆ ਜਾਵੇ। ਕਈ ਵਾਰੀ ਅਸੀਂ ਐਡਵਾਂਸ ਟਿਕਟਾਂ ਜਿਹੜੀਆਂ ਜੀ ਉਹ ਬੁੱਕ ਕਰ ਲੈਂਦੇ ਆ ਤੇ ਉਹ ਸਸਤੀਆਂ ਜਿਹੜੀਆਂ ਜੀ ਉਹ ਪੈਂਦੀਆਂ ਨੇ। ਜੇ ਹੱਥ ਖੜੇ ਹੋ ਗਏ ਤਾਂ ਜੈਟ ਏਅਰਵੇਜ਼ ਦੇ ਟਾਈਮ ਦੇ ਉੱਤੇ ਬਹੁਤ ਸਾਰੇ ਲੋਕ ਜਿਹੜੇ ਜੀ ਬੁਰੇ ਤਰੀਕੇ ਦੇ ਨਾਲ ਫਸ ਗਏ ਸੀ। ਪਲੈਨਿੰਗ ਕਰਨੀ ਹੋਈ ਤੇ ਇਹ ਕੁਝ ਪ੍ਰਮੁੱਖ ਚੀਜ਼ਾਂ ਨੂੰ ਜਿਹੜਾ ਜੀ ਉਹ ਮੂਹਰੇ ਜ਼ਰੂਰ ਰੱਖ ਲੈਣਾ। ਬਿਲਕੁਲ ਜੀ, ਨਹੀਂ ਤਾਂ ਰਿਫੰਡ ਲਈ ਕੁਛ ਨਹੀਂ ਮਿਲੂਗਾ ਸਾਰਿਆਂ ਨੇ। ਤੇ ਅੱਗੇ ਪਿੰਡੂ ਮਜ਼ਦੂਰਾਂ ਦੀ ਜੇ ਗੱਲ ਕਰਦੇ ਹਾਂ ਤੇ ਪੰਜਾਬ ਭਰ ਦੇ ਵਿੱਚ ਮੁਜ਼ਾਹਰੇ। ਬਿਲਕੁਲ ਜੀ, ਇੱਕ ਤਾਂ ਜੀ ਕਿਸਾਨਾਂ ਨੇ ਸੱਦਾ ਜਿਹੜਾ ਜੀ ਉਹ ਦੇ ਦਿੱਤਾ। ਲੱਗਦਾ ਕਿ ਨਵਾਂ ਸਾਲ ਜਿਹੜਾ ਜੀ ਉਹ ਵੀ ਮੁਜ਼ਾਹਰਿਆਂ ਭਰੇ ਹੋਊਗਾ। 8 ਤਰੀਕ ਨੂੰ ਵੱਡੇ ਪੱਧਰ ਦੇ ਉੱਤੇ ਮੁਲਕ ਦੇ ਵਿੱਚ ਸੜਕਾਂ ਜਿਹੜੀਆਂ ਜੀ ਉਹ ਰੋਕੀਆਂ ਜਾ ਰਹੀਆਂ ਨੇ ਔਰ ਸ਼ਹਿਰਾਂ ਨੂੰ ਆਉਣ ਵਾਲੀ ਸਬਜ਼ੀ ਤੇ ਦੁੱਧ ਦੀ ਸਪਲਾਈ ਕਿਸਾਨ ਜਿਹੜਾ ਜੀ ਉਹ ਰੋਕਣਗੇ 8 ਤਰੀਕ ਨੂੰ। ਹੁਣ ਪੇਂਡੂ ਮਜ਼ਦੂਰ ਜਿਹੜੀ ਯੂਨੀਅਨ ਹੈ ਉਹਨੇ ਬੇਜ਼ਮੀਨੇ ਲੋਕਾਂ ਦੇ ਕਰਜ਼ਾ ਮਾਫ ਕਰਵਾਉਣ ਦੀ ਜਿਹੜੀ ਮੰਗ ਹੈ ਇਹਨੂੰ ਲੈ ਕੇ
ਪੰਜਾਬ ਭਰ ਦੇ ਵਿੱਚ ਰੋਸ ਪ੍ਰਦਰਸ਼ਨ ਜਿਹੜੇ ਦੀ ਉਹ ਕੀਤੇ, ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜੇ ਗਏ, ਸੰਘਰਸ਼ ਤੇਜ਼ ਕਰਨ ਦੀ ਗੱਲ ਜਿਹੜੀ ਦੀ ਉਹ ਆਖੀ ਗਈ। ਲੁਧਿਆਣਾ, ਮੋਗਾ, ਕਪੂਰਥਲਾ, ਗੁਰਦਾਸਪੁਰ, ਜਲੰਧਰ, ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਇਹ ਜਿਹੜੇ ਦੀ ਉਹ ਮੁਜ਼ਾਹਰੇ ਹੋਏ। ਪੇਂਡੂ ਮਜ਼ਦੂਰ ਯੂਨੀਅਨ ਜਿਹੜੀ ਹੈ ਜੀ ਉਹ ਇਹ ਕਹਿੰਦੀ ਹੈ ਕਿ ਕਾਂਗਰਸ ਪਾਰਟੀ ਨੇ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਬੇਜ਼ਮੀਨੇ ਲੋਕਾਂ ਦੇ ਹਰ ਤਰ੍ਹਾਂ ਦੇ ਕਰਜ਼ੇ ਮਾਫ਼ ਕਰਨ ਦਾ ਵਾਅਦਾ ਕੀਤਾ ਸੀ। ਸਰਕਾਰ ਬਣੀ ਨੂੰ 3 ਸਾਲ ਹੋ ਗਏ ਆ, ਇੱਕ ਵੀ ਵਾਅਦਾ ਜਿਹੜਾ ਜੀ ਉਹ ਪੂਰਾ ਨਹੀਂ ਕੀਤਾ ਗਿਆ। ਸਰਕਾਰ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਕੇ ਕਰਜ਼ਦਾਰਾਂ ਦੀਆਂ ਸੂਚੀਆਂ ਜਿਹੜੀ ਵੱਡੀ ਗਿਣਤੀ ਵਿੱਚ ਬੇਜ਼ਮੀਨੇ ਲੋਕਾਂ ਨੂੰ ਸ਼ਾਮਲ ਹੀ ਨਹੀਂ ਕੀਤਾ ਗਿਆ। ਇਹ ਵੀ ਕਿਹਾ ਕਿ ਸਰਕਾਰ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਉੱਤੇ 4183 ਕਰੋੜ ਰੁਪਈਆ ਲੁਟਾ ਸਕਦੀ ਆ। ਇਹ ਸਰਕਾਰੀ ਥਰਮਲ ਪਲਾਂਟ ਬੰਦ ਕਰਕੇ ਪ੍ਰਾਈਵੇਟ ਥਰਮਲ ਪਲਾਂਟ ਨੂੰ ਬਿਜਲੀ ਦੇ ਬਦਲੇ 42,152 ਕਰੋੜ ਰੁਪਏ ਦੇ ਸਕਦੀ ਹੈ। ਪਰ ਨੋਟੀਫਿਕੇਸ਼ਨ ਦੇ ਬਾਵਜੂਦ ਬੇਜ਼ਮੀਨੇ ਲੋਕਾਂ ਦੇ 6,000 ਕਰੋੜ ਰੁਪਏ ਦੇ ਕਰਜ਼ੇ ਜਿਹੜਾ ਜੀ ਉਹ ਮਾਫ਼ ਨਹੀਂ ਕਰ ਰਹੀ। ਇਹ ਜਿਹੜੀ ਮਜ਼ਦੂਰ ਯੂਨੀਅਨ ਹੈ ਉਹਨੇ ਪੰਚਾਇਤੀ ਜ਼ਮੀਨਾਂ ਕਾਰਪੋਰੇਟ ਘਰਾਣਿਆਂ ਨੂੰ ਦਿੱਤੇ ਜਾਣ ਦਾ ਵੀ ਵਿਰੋਧ ਜਿਹੜਾ ਜੀ ਕੀਤਾ। ਇਹ ਵੀ ਕਿਹਾ ਕਿ ਬੇਜ਼ਮੀਨੇ ਦਲਿਤ ਪਰਿਵਾਰ ਜਿਹੜੇ ਨੇ ਉਹ ਪੰਚਾਇਤੀ ਜ਼ਮੀਨਾਂ ਵਿੱਚੋਂ ਤੀਜੇ ਹਿੱਸੇ ਦਾ ਬਣਦਾ ਆਪਣਾ ਹੱਕ ਜਿਹੜਾ ਜੀ ਰਿਹਾਇਸ਼ੀ ਪਲਾਟ ਲੈਣ ਦੇ ਵਾਸਤੇ ਸੰਘਰਸ਼ ਕਰ ਰਹੇ ਆ। ਪਰ ਸਰਕਾਰ ਜਿਹੜੀ ਜੀ ਇਸ ਮਾਮਲੇ ਦੇ ਉੱਤੇ ਸੁਣ ਨਹੀਂ ਰਹੀ। ਮਜ਼ਦੂਰਾਂ ਦਾ ਜੀ ਉਹ ਸੰਘਰਸ਼ ਆਪਣੀ ਜਗ੍ਹਾ ਦੇ ਉੱਤੇ ਆ। 3 ਸਾਲ ਬੀਤ ਜਾਣ ਵਾਲੀ ਗੱਲ ਵੀ ਜਿਹੜੀ ਜੀ ਉਹ ਆਪਣੀ ਜਗ੍ਹਾ ਦੇ ਉੱਤੇ ਆ। ਪਰ ਲੋਕ ਜਿਹੜੇ ਆ ਜੀ ਉਹ ਇਹ ਵੀ ਜਾਣਦੇ ਆ ਕਿ 3 ਸਾਲਾਂ ਦੇ ਦੌਰਾਨ ਨਹੀਂ ਤਾਂ ਹੁੰਦਾ ਇਹ ਆ ਕਿ ਜਦੋਂ ਪੰਜਾਬ ਦਾ ਇੱਕ ਕਲਚਰ ਬਣ ਗਿਆ, ਜਦੋਂ ਪੰਜਾਬ ਦੀ ਸਰਕਾਰ ਬਣਦੀ ਆ ਉਹਦਾ ਜਿਹੜਾ ਖਜ਼ਾਨਾ ਮੰਤਰੀ ਆ ਉਹ ਇਹ ਕਹਿੰਦਾ ਕਿ ਜੀ ਖਜ਼ਾਨਾ ਖਾਲੀ ਆ। ਦੂਜੇ ਸਾਲ ਵੀ ਉਹੀ ਕਹਿੰਦਾ। ਤੀਜੇ ਸਾਲ ਜਦੋਂ 3 ਸਾਲ ਪੂਰੇ ਹੋ ਜਾਂਦੇ ਆ ਤਾਂ ਉਦੋਂ ਇਹ ਕਹਿਣ ਲੱਗ ਜਾਂਦਾ ਹਾਂ ਵੀ ਖਜ਼ਾਨਾ ਜਿਹੜਾ ਠੀਕ ਆ, ਕਿਉਂਕਿ ਉਹਨੂੰ ਇਹ ਲੱਗਦਾ ਹੁੰਦਾ ਕਿ 2 ਸਾਲ ਹੁਣ ਗਾਂਹ ਰਹਿ ਗਏ ਤੇ ਹੁਣ ਜਿਹੜਾ ਜੀ ਦੂਜੇ ਪਾਸੇ ਤੁਰਨਾ ਪੈਣਾ। ਇਹ ਪਹਿਲੀ ਵਾਰੀ ਆ ਕਿ ਮੌਜੂਦਾ ਸਰਕਾਰ ਦਾ ਜਿਹੜਾ ਖਜ਼ਾਨਾ ਮੰਤਰੀ ਆ ਉਹ 3 ਸਾਲ ਬੀਤ ਜਾਣ ਤੇ ਵੀ ਇਹੀ ਰੋਣਾ ਰੋਈ ਜਾਂਦਾ ਕਿ ਪੰਜਾਬ ਦਾ ਖਜ਼ਾਨਾ ਖਾਲੀ ਆ। ਪੰਜਾਬ ਦਾ ਖਜ਼ਾਨਾ ਭਰੂਗਾ ਕਿ ਵੀ ਇਹ ਵੀ ਕਹਾਣੀ ਨਹੀਂ ਉਹ ਕਹਿ ਰਿਹਾ ਜੀ। ਬਸ ਇੱਕੋ ਹੀ ਗੱਲ ਜਿਹੜੀ ਰਿਪੀਟ ਕਰ ਰਿਹਾ ਹੈ, GST ਦੇ ਪੈਸੇ ਫਸ ਗਏ। ਕੱਲੇ GST ਦੇ ਸਿਰ ਦੇ ਉੱਤੇ ਸੂਬਾ ਸਰਵਾਈਵ ਨਹੀਂ ਕਰਦਾ। ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਜਿਹੜਾ ਜਦੋਂ ਕੱਢਿਆ ਗਿਆ ਤਾਂ ਇਹ ਆਖਿਆ ਕਿ ਉਹਨਾਂ ਨੇ ਆਪਣੇ ਮਹਿਕਮੇ ਦਾ ਕੰਮ ਠੀਕ ਨਹੀਂ ਕੀਤਾ। ਜਿਹੜਾ ਆਬਕਾਰੀ ਮਹਿਕਮਾ ਹੈ ਜਿਹਦੇ ਤਹਿਤ ਸ਼ਰਾਬ ਆਉਂਦੀ ਹੈ ਇਹ ਮੁੱਖ ਮੰਤਰੀ ਹੋਰਾਂ ਦੇ ਅੰਡਰ ਹੈ, ਮਾਈਨਿੰਗ ਮੁੱਖ ਮੰਤਰੀ ਹੋਰਾਂ ਦੇ ਅੰਡਰ ਹੈ। ਇਹ ਜਿਹੜੇ ਮਹਿਕਮੇ ਸੀਗੇ ਜੋ ਹਸ਼ਰ ਇਹਨਾਂ ਦਾ ਹੋਇਆ ਪਿਆ ਇਸ ਵੇਲੇ ਉਹ ਕਿਸੇ ਤੋਂ ਜਿਹੜਾ ਦੀ ਉਹ ਲੁਕਿਆ ਛਿਪਿਆ ਨਹੀਂ ਗਾ। ਇਹ ਮੂੰਹ ਮੂੰਹ ਡਿੱਗਣ ਵਾਲੀ ਗੱਲ ਜਿਹੜੀ ਜੀ ਉਹ ਇਹਨਾਂ ਮਹਿਕਮਿਆਂ ਦੀ ਹੋਈ ਪਈ ਆ। ਜੇ ਰੈਵਨਿਊ ਜਨਰੇਟ ਨਹੀਂ ਹੋਣਾ ਤੇ ਫਿਰ ਖਜ਼ਾਨੇ ਦੇ ਵਿੱਚ ਪੈਸੇ ਜਿਹੜੇ ਜੀ ਉਹ ਕਿੱਥੋਂ ਆਉਣੇ ਆ। ਜਦੋਂ ਖਜ਼ਾਨੇ ਦੇ ਵਿੱਚ ਪੈਸੇ ਕਿਸੇ ਪਾਸੇ ਤੋਂ ਆ ਹੀ ਨਹੀਂ ਰਹੇ, ਇੱਕੋ ਹੀ ਰੋਣਾ ਜਿਹੜਾ ਜੀ ਉਹ ਰੋਇਆ ਜਾ ਰਿਹਾ ਕਿ ਖਾਲੀ ਖਜ਼ਾਨਾ ਖਾਲੀ ਖਜ਼ਾਨਾ। ਤਾਂ ਉਹਦੇ ਇਹ ਜਿਹੜੇ ਮਜ਼ਦੂਰ ਨੇ, ਕਿਸਾਨ ਮਜ਼ਦੂਰ ਨੇ ਜਿਹੜੇ ਇਹਨਾਂ ਵਿਚਾਰਿਆਂ ਦੀ ਜਿਹੜੀ ਜੀ ਉਹ ਕਿੱਥੇ ਸੁਣੀ ਜਾਊਗੀ ਜਿੱਥੇ ਕਿ ਕਿਸਾਨ ਅਤੇ ਨਿਰੰਤਰ ਖੁਦਕੁਸ਼ੀਆਂ ਜਿਹੜੀਆਂ ਜੀ ਉਹ ਕਰ ਰਹੇ ਨੇ। ਵਾਅਦਾ ਤਾਂ ਕਿਸਾਨਾਂ ਦੇ ਨਾਲ ਵੀ ਕੀਤਾ ਗਿਆ ਸੀ। ਵੀਡੀਓ ਤਾਂ ਅੱਜ ਵੀ ਘੁੰਮਦੀਆਂ ਨੇ। ਬੈਂਕਾਂ ਦਾ ਪੈਸਾ, ਪ੍ਰਾਈਵੇਟ ਬੈਂਕਾਂ ਦਾ ਪੈਸਾ, ਆੜ੍ਹਤੀਆਂ ਦਾ ਪੈਸਾ, ਗੁਆਂਢੀਆਂ ਤੋਂ ਬਣਿਆ ਹੋਇਆ ਪੈਸਾ ਅਸੀਂ ਸਾਰਾ ਜਿਹੜਾ ਜੀ ਉਹ ਮਾਫ਼ ਕਰਾਂਗੇ। ਆ ਰਹੇ ਸੀਗਾ ਕਿ ਉਹ ਵਾਅਦੇ ਜਿਹੜੇ ਜੀ ਉਹ ਲੋਕੀ ਭੁੱਲ ਭੁਲਾ ਜਾਂਦੇ ਨੇ। ਤੁਸੀਂ ਕੱਲ੍ਹ ਵਾਲਾ ਮੁਜ਼ਾਹਰਾ ਵੀ ਆਪਾਂ ਉਹਦਾ ਜ਼ਿਕਰ ਜਿਹੜਾ ਜੀ ਉਹ ਕੀਤਾ। ਲੋਕ ਤਾਂ ਝੰਡੇ ਝੰਡੇ ਲੈ ਕੇ ਉਹਦੇ ਵਿੱਚ ਵੀ ਜਿੰਦਾਬਾਦ ਮੁਰਦਾਬਾਦ ਕਰਨ ਵਾਲੇ ਬਥੇਰੇ ਸੀਗੇ ਜੀ। ਉਹਨਾਂ ਨੂੰ ਇਹਨਾਂ ਵਾਅਦਿਆਂ ਚੋਂ ਕੋਈ ਵੀ ਯਾਦ ਨਹੀਂ ਰਹਿੰਦਾ। ਆਪਣੇ ਕੀਤੇ ਹੋਏ ਵਾਅਦੇ ਯਾਦ ਨਹੀਂ ਰਹਿੰਦੇ। ਤਾਂ ਕਿ ਉੱਤਰ ਪ੍ਰਦੇਸ਼ ਦੀ ਗੱਲ ਕਰੀਏ, ਸਾਹਿਬਜ਼ਾਦਿਆਂ ਦੀ ਯਾਦ ਵਿੱਚ ਜੋ ਨਗਰ ਕੀਰਤਨ ਕੱਢਿਆ ਜਾ ਰਿਹਾ ਸੀਗਾ ਉਸ ਦੇ ਉੱਤੇ ਰੋਕ ਲਾਈ ਗਈ ਤੇ 55 ਸਿੱਖਾਂ ਤੇ ਕੇਸ ਦਰਜ ਕੀਤੇ ਗਏ। ਦੇਖੋ ਅਕਸਰ ਗੱਲ ਜਿਹੜੀ ਨਾ ਜੀ ਇੱਕ ਚੱਲਦੀ ਹੈ ਕਿ ਅੱਜ ਮੈਂ ਈਵਨ ਬਿਆਨ ਜਿਹੜਾ ਜੀ ਸੁਣ ਰਿਹਾ ਸੀ ਪ੍ਰੇਮ ਸਿੰਘ ਚੰਦੂਮਾਜਰਾ ਹੋਰਾਂ ਦਾ ਆ ਰਿਹਾ ਸੀ। ਉਹ ਕਹਿੰਦੇ ਜੀ ਸੈਂਟਰ ਦੀ ਸਰਕਾਰ ਦੀ ਅਸੀਂ ਫੁੱਲ ਸਪੋਰਟ ਦੇ ਵਿੱਚ ਹੈ। CAA ਮਾਮਲੇ ਦੇ ਵਿੱਚ, NRC ਦੇ ਮਾਮਲੇ ਦੇ ਵਿੱਚ ਬਿਲਕੁਲ ਸਹੀ ਜਿਹੜਾ ਜੀ ਉਹ ਬਿੱਲ ਨੇ। ਹੈਰਾਨੀਜਨਕ ਗੱਲ ਇਹ ਜਾਂ ਇਹ ਲੋਕ ਸਮਝਦੇ ਨਹੀਂ ਜਾਂ ਸਮਝਣਾ ਨਹੀਂ ਚਾਹੁੰਦੇ ਜਾਂ ਮਹਿਜ਼ ਚਾਪਲੂਸੀ ਤੇ ਆਪਣੀਆਂ ਗੱਡੀਆਂ ਜਿਹੜੀਆਂ ਜੀ ਉਹ ਕਾਇਮ ਰੱਖਣ ਦੇ ਵਾਸਤੇ ਲੜ ਰਹੇ ਨੇ। ਅਕਾਲੀ ਦਲ ਜਿਹਨੇ ਵੱਖ-ਵੱਖ ਸਮੇਂ ਦੇ ਉੱਤੇ ਸੈਂਟਰ ਦੀ ਸਰਕਾਰ ਦਾ ਪੱਖ ਪੂਰਿਆ, ਚਾਹੇ ਉਹ ਜੰਮੂ ਕਸ਼ਮੀਰ ਦਾ ਰਾਜ ਜਿਹੜਾ ਜੀ ਉਹ ਖਤਮ ਕਰਨ ਵਾਲੀ ਜਿਹੜੀ ਦੀ ਧਾਰਾ ਤੋੜਨੀ, ਉਦੋਂ ਹਰਸਿਮਰਤ ਕੌਰ ਬਾਦਲ ਹੋਰਾਂ ਨੇ ਉਚੇਚੀ ਪ੍ਰੈਸ ਕਾਨਫਰੰਸ ਕਰਕੇ ਕੇਂਦਰ ਦੀ ਸਰਕਾਰ ਦੀ ਪਿੱਠ ਥੱਪ ਲਈ। ਜਦੋਂ ਕੈਦ ਆਇਆ ਇਹਦੇ ਹੱਕ ਦੇ ਵਿੱਚ ਅਕਾਲੀ ਦਲ ਨੇ ਲੋਕ ਸਭਾ ਦੇ ਵਿੱਚ, ਰਾਜ ਸਭਾ ਦੇ ਵਿੱਚ ਆਪਣੀਆਂ ਵੋਟਾਂ ਭੁਗਤਾਈਆਂ। ਇੱਥੇ ਪੰਜਾਬ ਦੇ ਵਿੱਚ ਆ ਕੇ ਜ਼ਰੂਰ ਜਿਹੜਾ ਵੀ ਉਹ ਆਪਣੇ ਬਿਆਨ ਬਦਲਦੇ ਨਜ਼ਰ ਆ ਰਹੇ ਆ ਕਿ ਇਹਦੇ ਵਿੱਚ ਆ ਵੀ ਸ਼ਾਮਿਲ ਕਰੋ। ਜਾਂ ਤਾਂ ਵੋਟਾਂ ਦੇ ਟਾਈਮ ਦੇ ਉੱਤੇ ਇਹ ਗੱਲ ਕੇਂਦਰ ਦੀ ਸਰਕਾਰ ਦੇ ਕੋਲੇ ਉਠਾਉਂਦੇ, ਉੱਥੇ ਤਾਂ ਉਠਾਈ ਨਹੀਂ। ਉਹਦੇ ਜਿਹੜੇ ਦੀ ਅਸਰ ਹੁਣ ਹੌਲੀ ਹੌਲੀ ਜਿਹੜਾ ਉਹ ਪੈਣੇ ਸ਼ੁਰੂ ਹੋ ਗਏ ਨੇ। ਪੀਲੀਭੀਤ ਡਿਸਟ੍ਰਿਕਟ ਦੇ ਵਿੱਚ ਗੁਰਦੁਆਰਾ ਕੀਰਤਪੁਰ ਹੈ,
ਉੱਥੋਂ ਨਗਰ ਕੀਰਤਨ ਜਿਹੜਾ ਸਜਾਇਆ ਗਿਆ ਸੀ ਉਹਨੂੰ ਲੈ ਕੇ ਪੁਲਿਸ ਨੇ 55 ਸਿੱਖ ਭਾਈਚਾਰੇ ਦੇ ਲੋਕਾਂ ਦੇ ਉੱਤੇ ਧਾਰਾ 144 ਤੋੜਨ ਦਾ ਦੋਸ਼ ਲਾ ਕੇ ਕੇਸ ਦਰਜ ਕਰ ਲਿਆ। ਪੁਲਿਸ ਨੇ ਨਗਰ ਕੀਰਤਨ ਦੇ ਵਿੱਚ ਵਰਤੀ ਕਾਰ ਤੇ ਜਿਹੜੇ ਨਿਸ਼ਾਨ ਸਾਹਿਬ ਸੀ ਉਹ ਵੀ ਜ਼ਬਤ ਜਿਹੜੇ ਆ ਜੀ ਉਹ ਕਰ ਲਏ। ਇਹ ਆਖਿਆ ਗਿਆ ਕਿ ਬਿਨਾਂ ਪਰਮਿਸ਼ਨ ਤੋਂ ਨਗਰ ਕੀਰਤਨ ਕੱਢਣ ਕਰਕੇ ਇਹਨਾਂ 55 ਸਿੱਖਾਂ ਦੇ ਖਿਲਾਫ ਧਾਰਾ 185 ਦੇ ਤਹਿਤ ਕੇਸ ਜਿਹੜਾ ਜੀ ਉਹ ਦਰਜ ਕੀਤਾ ਗਿਆ। ਇਹ ਕਿਹਾ ਗਿਆ ਸੀ ਜਦੋਂ ਧਾਰਾ 144 ਲੱਗੀ ਹੋਈ ਆ ਤੇ 4 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਦੇ ਉੱਤੇ ਜਿਹੜੀ ਜੀ ਉਹ ਪਾਬੰਦੀ ਲੱਗੀ ਹੋਈ ਸੀ। ਇਹ ਜਿਹੜੇ ਇੱਥੋਂ ਦੇ ਹੈਗੇ ਨੇ ਪਿੰਡ ਦੇ ਮੁਖੀ ਉਹਨੇ ਇਹ ਗੱਲ ਕਹੀ ਹੈ ਕਿ ਉਹਨਾਂ ਨੇ ਸਬ ਡਿਵੀਜ਼ਨਲ ਮੈਜਿਸਟਰੇਟ ਤੋਂ ਨਗਰ ਕੀਰਤਨ ਦੀ ਇਜਾਜ਼ਤ ਮੰਗੀ ਸੀ, ਜਿਹੜੀ ਉਹਨਾਂ ਨੇ ਦਿੱਤੀ ਨਹੀਂ। ਔਰ ਸਿੱਖ ਸ਼ਰਧਾਲੂਆਂ ਨੇ ਇਹ ਸੋਚ ਕੇ ਨਗਰ ਕੀਰਤਨ ਕੱਢ ਲਿਆ ਕਿ ਉਹ ਸ਼ਾਂਤਮਈ ਢੰਗ ਦੇ ਨਾਲ ਇੱਕ ਧਾਰਮਿਕ ਸਮਾਗਮ ਜਿਹੜਾ ਜੀ ਉਹ ਕਰ ਰਹੇ, ਇਸ ਕਰਕੇ ਇਹਦੇ ਨਾਲ ਕਿਸੇ ਨੂੰ ਪਰੇਸ਼ਾਨੀ ਜਿਹੜੀ ਉਹ ਨਹੀਂ ਹੋਊਗੀ। ਇਹ ਵਿੱਚ ਜ਼ਿਆਦਾ ਔਰਤਾਂ ਤੇ ਬੱਚੇ ਜਿਹੜਾ ਜੀ ਉਹ ਸ਼ਾਮਲ ਸੀਗੇ। ਦੇਖੋ ਹੁਣ ਹਰ ਗੱਲ ਦੇ ਉੱਤੇ ਵਿਰੋਧ ਕਰਨ ਵਾਲੇ, ਵੀਡੀਓ ਪਾਉਣ ਵਾਲੇ ਨਾ ਤਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜਿਹੜੇ ਜੀ ਮਨਜਿੰਦਰ ਸਿੰਘ ਸਿਰਸਾ ਵੀ ਬੋਲ ਰਹੇ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਬਿਆਨ ਆ ਗਿਆ ਜੀ ਇਹ ਨਿੰਦਣਯੋਗ ਕਾਰਵਾਈ ਹੈ ਕਿ ਇਹ ਹੁਣ ਸਿਰਫ ਨਿੰਦਣਯੋਗ ਕਾਰਵਾਈ ਕਰਨ ਤੱਕ ਜਿਹੜਾ ਜੀ ਉਹ ਰਹਿ ਜਾਊਗਾ, ਜਾਂ ਫਿਰ ਇਹ ਜਿਹੜਾ ਜੀ ਲਾ ਲਿਆ ਜਾਵੇ। ਤੇ ਹੁਣ ਅਗਲੀ ਵਾਰੀ ਜਿਹੜੇ ਭਾਈਚਾਰੇ ਦੀ ਜਿਹੜੀ ਹਰ ਜਗ੍ਹਾ ਦੇ ਉੱਤੇ ਤੁਸੀਂ ਲੰਗਰ ਲਾ ਕੇ ਬਹਿ ਜਾਂਦੇ ਹੋ, ਹਰ ਜਗ੍ਹਾ ਦੇ ਉੱਤੇ ਤੁਸੀਂ ਨਗਰ ਕੀਰਤਨ ਕੱਢਣ ਦਾ ਜੀ ਉਹ ਤੁਰ ਪੈਂਦੇ ਹੋ, ਇਹਦੀ ਪਰਮਿਸ਼ਨ ਜਿਹੜੀ ਜੀ ਉਹ ਲਿਆ ਕਰੋਗੇ। ਇਹ ਤਾਂ ਫਿਰ ਜਿਵੇਂ 54 ਦੇ ਉੱਤੇ ਕੇਸ ਦਰਜ ਹੋਏ ਆ ਨਾਲ ਸਿੱਖਾਂ ਵੀ ਲੱਗ ਜਾਣਗੀਆਂ ਜੀ। ਤੇ ਅਖੀਰਲੇ ਸਵਾਲ ਵੱਲ ਚੱਲਾਂਗੇ। ਸਰੋਤੇ ਤੁਸੀਂ ਵੀ ਆਪਣਾ ਜੇ ਤੁਹਾਡਾ ਕੋਈ ਸਵਾਲ ਆ ਸਾਡੇ ਅਖੀਰਲੇ ਸਵਾਲ ਤੋਂ ਬਾਅਦ ਕਰ ਸਕੋਗੇ। ਇੱਕ ਬ੍ਰੇਕ ਲਵਾਂਗੇ ਸਵਾਲ ਤੋਂ ਬਾਅਦ, ਤਾਂ ਫਿਰ ਤੁਸੀਂ ਕਾਲ ਕਰਕੇ ਕੋਈ ਵੀ ਸਵਾਲ ਕਰ ਸਕੋਗੇ 4082725200। ਅਖੀਰ ਦੇ ਵਿੱਚ ਗੱਲ ਕਰਦੇ ਹਾਂ 2019 ਦਾ ਲੇਖਾ ਜੋਖਾ। ਡਿਪਾਰਟਮੈਂਟ ਜਿਹੜਾ ਲਾਊਂਗਾ ਕਿ ਕਿਹੜੀਆਂ ਮੇਨ ਘਟਨਾਵਾਂ ਸੀਗੀਆਂ ਜਿਨ੍ਹਾਂ ਨੇ 19 ਦੇ ਵਿੱਚ ਧਿਆਨ ਖਿੱਚਿਆ ਔਰ ਇਹਦਾ ਅਸਰ ਜਿਹੜਾ ਸੀ ਉਹ ਆਉਂਦੇ ਵਰ੍ਹਿਆਂ ਦੇ ਦੌਰਾਨ ਪੈਂਦਾ ਰਹੂਗਾ, ਚਾਹੇ ਸਿਆਸੀ ਤੌਰ ਦੇ ਉੱਤੇ ਆ, ਚਾਹੇ ਉਹ ਰਾਜ ਜਿਹੜਾ ਜੀ ਧਾਰਮਿਕ ਤੌਰ ਦੇ ਉੱਤੇ ਆ, ਚਾਹੇ ਸਮਾਜਿਕ ਤੌਰ ਦੇ ਉੱਤੇ ਆ। ਸਭ ਤੋਂ ਵੱਡੀ ਜਿਹੜੀ ਜੇ 19 ਦੀ ਘਟਨਾ ਦਾ ਜ਼ਿਕਰ ਕਰੀਏ ਤਾਂ ਉਹ ਕਰਤਾਰਪੁਰ ਦਾ ਲਾਂਘਾ ਖੁੱਲ੍ਹਣਾ ਜਿਹੜਾ ਜੀ ਉਹ ਸਭ ਤੋਂ ਵੱਡੀ ਘਟਨਾ ਕਹੀ ਜਾ ਸਕਦੀ ਹੈ। ਬੇਸ਼ੱਕ ਅੱਜ ਜਿਹੜਾ ਜੀ ਇਹਨੂੰ ਇਸ ਰੂਪ ਦੇ ਵਿੱਚ ਲਿਆ ਜਾ ਰਿਹਾ ਕਿ 5000 ਸ਼ਰਧਾਲੂਆਂ ਦੀ ਲੀਡ ਸੀ, ਉਹਦੇ ਨੇੜੇ ਤੇੜੇ ਵੀ ਜਿਹੜਾ ਜੀ ਉਹਨੇ ਨਹੀਂ ਜਾ ਰਹੇ, ਉਹ ਆਪਣੀ ਜਗ੍ਹਾ ਦੇ ਉੱਤੇ ਆ। ਪਰ ਇਹਦੇ ਨਾਲ ਇੱਕ ਜਿਹੜਾ ਇਹ ਪੁਲ ਸ਼ੁਰੂ ਹੋਇਆ, ਇੱਕ ਜਿਹੜਾ ਬ੍ਰਿਜ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਵਿਚਾਲੇ ਜਿਹੜਾ ਉਹ ਸ਼ੁਰੂ ਹੋਇਆ, ਉਹਦੇ ਵਾਸਤੇ 7 ਦਹਾਕਿਆਂ ਤੋਂ ਉੱਪਰ ਦਾ ਸਮਾਂ ਜਿਹੜਾ ਸੀਗਾ ਜੀ ਉਹ ਲੱਗ ਗਿਆ। ਇਹ ਜਿਹੜੀ ਸਾਂਝ ਜੀ ਆਉਂਦੇ ਸਮੇਂ ਦੇ ਦੌਰਾਨ ਹੋਰ ਪੀढ़ी ਹੋਣ ਦੇ ਜਿਹੜਾ ਜੀ ਉਹ ਆਸਾਨ ਹੈ। ਅੱਜ ਕੋਈ ਮੰਨੇ ਜਾਂ ਨਾ ਮੰਨੇ, ਦੋਵਾਂ ਮੁਲਕਾਂ ਨੂੰ ਵਪਾਰ ਕਰਨ ਤੋਂ ਇਲਾਵਾ ਹੋਰ ਕੋਈ ਰਾਹ ਜਿਹੜਾ ਜੀ ਉਹ ਨਹੀਂ ਹੈਗਾ। ਕਰਤਾਰਪੁਰ ਦੇ ਲਾਂਘੇ ਦੇ ਵਾਸਤੇ ਦੋਨਾਂ ਮੁਲਕਾਂ ਨੇ ਜਿਹੜੀ ਚੀਜ਼ ਉਹ ਕੋਸ਼ਿਸ਼ ਕੀਤੀ। ਇਹ ਵੀ ਚੰਗਾ ਰਿਹਾ ਕਿ ਸਾਰੇ ਹਾਲਾਤਾਂ ਦੇ ਬਾਵਜੂਦ ਜਿਹੜੇ ਦੋਵੇਂ ਮੁਲਕ ਸੀ ਇਸ ਸਮਝੌਤੇ ਤੋਂ ਪਿਛਾਂਹ ਨਹੀਂ ਹਟੇ। ਇਸ ਸਮਝੌਤੇ ਦੇ ਵਾਸਤੇ ਬੇਸ਼ੱਕ ਕੋਸ਼ਿਸ਼ ਜਿਹੜੀ ਕ੍ਰੈਡਿਟ ਲੈਣ ਦੀ ਚੰਗਾ ਨੇ ਕੀਤੀ, ਪਰ ਇਹਦੇ ਵਿੱਚ ਨਵਜੋਤ ਸਿੰਘ ਸਿੱਧੂ ਜਿਹੜੇ ਸੀ ਜੀ ਉਹਨਾਂ ਨੂੰ ਇਹ ਲੋਕਾਂ ਨੇ ਕ੍ਰੈਡਿਟ ਜਿਹੜਾ ਜੀ ਉਹ ਦਿੱਤਾ। ਔਰ ਦੂਸਰਾ ਕ੍ਰੈਡਿਟ ਜਿਹੜਾ ਸਭ ਤੋਂ ਵੱਡਾ ਜਿਹਦਾ ਜ਼ਿਕਰ ਵਿਸ਼ਵ ਦੇ ਵਿੱਚ ਹੋਇਆ ਉਹ ਇਮਰਾਨ ਖਾਨ ਹੋਰਾਂ ਨੂੰ ਵੀ ਜਿਹੜਾ ਸੀਗਾ ਜੀ ਉਹ ਮਿਲਿਆ। ਇਹ ਸਭ ਤੋਂ ਵੱਡੀ ਘਟਨਾ 2019 ਦੀ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਕਹੀ ਜਾ ਸਕਦੀ ਹੈ, ਜਿਹੜੀ ਕਿ ਪੰਜਾਬ ਤੋਂ ਸ਼ੁਰੂ ਹੋਈ ਔਰ ਪੂਰੀ ਦੁਨੀਆ ਦੇ ਵਿੱਚ ਇਹਦਾ ਸਵਾਗਤ ਕੀਤਾ ਗਿਆ। ਨੈਸ਼ਨਲ ਪੱਧਰ ਦੇ ਉੱਤੇ ਜਾਣੀਏ ਤਾਂ CAA ਤੇ NRC ਦਾ ਮੁੱਦਾ ਜਿਹੜਾ ਸੀਗਾ ਜੀ ਉਹ ਸਭ ਤੋਂ ਵੱਡਾ ਰਿਹਾ। ਜਿਹੜੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੂਸਰੀ ਵਾਰੀ ਬਣਨੀ ਔਰ ਸੁਪਰ ਮੈਜੋਰਟੀ ਦੇ ਵਿੱਚ ਬਣਨੀ, ਉਹਨੇ ਸਮਝ ਲਿਆ ਕਿ ਉਹ ਜੋ ਕਰੂਗੀ ਉਹ ਸਾਰਾ ਕੁਝ ਜਿਹੜਾ ਜੀ ਉਹ ਮਨਜ਼ੂਰ ਹੋਊਗਾ, ਇੱਥੇ ਕੋਈ ਬੋਲਣ ਵਾਲਾ ਨਹੀਂ। ਜਦੋਂ ਟਾਈਮ ਆਇਆ ਜਿਹੜਾ ਸਿਟੀਜ਼ਨਸ਼ਿਪ ਅਮੈਂਡਮੈਂਟ ਬਿੱਲ ਸੀਗਾ ਜੋ ਕਿ ਹੁਣ CAA ਬਣ ਗਿਆ, ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ, ਇਹਦਾ ਥਾਂ ਦੇ ਉੱਤੇ ਵਿਰੋਧ ਹੋਇਆ। NRC ਦੇ ਮਾਮਲੇ ਦੇ ਉੱਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਫਸ ਗਈ। ਪ੍ਰਧਾਨ ਮੰਤਰੀ ਦੇ ਵੱਲੋਂ ਬਥੇਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ NRC ਦਾ ਮੁੱਦਾ ਨਹੀਂ ਵਿਚਾਰਿਆ ਗਿਆ, ਪਰ ਉਹਨਾਂ ਦੇ ਆਲੇ ਦੁਆਲੇ ਵਾਲੇ ਲਗਾਤਾਰ ਇਹ ਕਹਿ ਰਹੇ ਆ ਕਿ NRC ਆ ਰਹੀ ਹੈ, ਚਾਹੇ NPR ਦੇ ਸਿੱਧੇ ਤਰੀਕੇ ਦੇ ਨਾਲ ਆਵੇ, ਚਾਹੇ ਸਿੱਧੇ ਤਰੀਕੇ ਦੇ ਨਾਲ ਆਵੇ। 2019 ਦੇ ਵਿੱਚ ਸਭ ਤੋਂ ਵੱਡਾ ਜਿਹੜਾ ਜੀ ਇਹ ਮੁੱਦਾ ਨੈਸ਼ਨਲ ਪੱਧਰ ਦਾ ਕਿਆ ਜਿਹੜਾ ਹੋ ਜਾ ਸਕਦਾ। 2019 ਦੇ ਵਿੱਚ ਕੁਝ ਫੈਸਲੇ ਸੀਗੇ, ਚਾਹੇ ਉਹ ਟ੍ਰਿਪਲ ਤਲਾਕ ਵਾਲਾ ਫੈਸਲਾ ਸੀਗਾ,
ਉਹਦੇ ਉੱਤੇ ਲੋਕ ਬਿਲਕੁਲ ਨਹੀਂ ਭੜਕੇ, ਲੋਕਾਂ ਨੇ ਐਕਸੈਪਟ ਕਰ ਲਿਆ। ਸੁਪਰੀਮ ਕੋਰਟ ਦੇ ਫੈਸਲੇ ਆਏ ਜਿਨ੍ਹਾਂ ਦੇ ਵਿੱਚ ਬਾਕੀ ਫੈਸਲਿਆਂ ਨੂੰ ਪਾਸੇ ਵੀ ਕਰ ਦਈਏ ਤੇ ਸਭ ਤੋਂ ਵੱਡਾ ਫੈਸਲਾ ਬਾਬਰੀ ਮਸਜਿਦ ਵਿਵਾਦ ਵਾਲਾ ਸੀਗਾ ਜੀ। ਉੱਥੇ ਰਾਮ ਮੰਦਿਰ ਜਿਹੜਾ ਸੀ ਉਹ ਉਸਾਰਨ ਦਾ ਫੈਸਲਾ ਸੁਪਰੀਮ ਕੋਰਟ ਨੇ ਕੀਤਾ। ਬਾਬਰੀ ਮਸਜਿਦ ਵਾਲਿਆਂ ਨੂੰ ਬਾਕੀ ਜਗ੍ਹਾ ਪਾਸੇ ਜਗ੍ਹਾ ਜਿਹੜੀ ਉਹ ਦੇਣ ਦੀ ਗੱਲ ਕੀਤੀ। ਇਹਦੇ ਉੱਤੇ ਰਿਵਿਊ ਪਟੀਸ਼ਨ ਪਈਆਂ ਨੇ, ਉਹ ਆਪਣੀ ਜਗ੍ਹਾ ਦੇ ਉੱਤੇ ਨੇ, ਕੀ ਨਿਕਲਣਾ ਉਹ ਬਾਅਦ ਵਾਲੀ ਗੱਲ ਹੈ। ਵੱਡਾ ਫੈਸਲਾ ਸੀ, ਇਹਦੇ ਉੱਤੇ ਕਿਸੇ ਕਿਸਮ ਦੇ ਕੋਈ ਦੰਗੇ ਨਹੀਂ ਹੋਏ, ਇਹਦੇ ਉੱਤੇ ਕੋਈ ਬਹੁਤ ਵੱਡਾ ਵਿਰੋਧ ਨਹੀਂ ਹੋਇਆ। ਔਰ ਜੰਮੂ ਕਸ਼ਮੀਰ ਵਾਲਾ ਜਿਹੜਾ ਮਾਮਲਾ ਸੀਗਾ ਜੀ, ਉਹਨੂੰ ਜੇਲ੍ਹ ਬਣਾ ਕੇ ਵਿਸ਼ਵ ਦੀ ਸਭ ਤੋਂ ਵੱਡੀ ਜਿਹੜੀ ਸੀ ਉਹ ਰੱਖ ਦਿੱਤਾ। 370 ਖਤਮ ਕਰ ਦਿੱਤੀ। ਜੰਮੂ ਕਸ਼ਮੀਰ ਦੇ ਰਾਜ ਦਾ ਦਰਜਾ ਜਿਹੜਾ ਸੀ ਉਹ ਚਲੇ ਗਿਆ। ਇਹਨੂੰ 2 ਹਿੱਸਿਆਂ ਦੇ ਵਿੱਚ ਵੰਡ ਕੇ ਕੇਂਦਰ ਸ਼ਾਸਿਤ ਪ੍ਰਦੇਸ਼ ਜਿਹੜਾ ਸੀ ਉਹ ਬਣਾ ਦਿੱਤਾ ਗਿਆ। ਇਹਦੇ ਬਾਵਜੂਦ ਇਹਦਾ ਵਿਰੋਧ ਜਿੰਨਾ ਵਿਸ਼ਵ ਦੇ ਭਾਈਚਾਰੇ ਦੇ ਵਿੱਚ ਹੋਣਾ ਚਾਹੀਦਾ ਸੀ ਉਹ ਨਹੀਂ ਹੋਇਆ। ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਜਿਹੜਾ ਸੀਗਾ ਜੀ ਇੱਥੋਂ ਹੀ ਅੰਦਾਜ਼ਾ ਲਾਇਆ ਕਿ ਇੱਥੇ ਹੁਣ ਕੋਈ ਮੁੰਡਣਾ ਨਹੀਂ। ਇਸੇ ਕਰਕੇ CAA ਤੇ NRC ਲਿਆ ਕੇ ਲੋਕਾਂ ਦੇ ਮੱਥੇ ਜਿਹੜਾ ਦੀ ਥੋਪੀ ਗਈ, ਜਿਹਦਾ ਵਿਰੋਧ ਇਸ ਵੇਲੇ ਪੂਰੇ ਮੁਲਕ ਭਰ ਦੇ ਵਿੱਚ ਹੋਇਆ ਔਰ 2020 ਦੇ ਵਿੱਚ ਵੀ ਜਿਹੜਾ ਜੀ ਉਹ ਜਾਰੀ ਰਹਿਣ ਦੀ ਸੰਭਾਵਨਾ ਹੈ। ਲੋਕ ਸਭਾ ਚੋਣਾਂ 2019 ਦੀ ਵੱਡੀ ਘਟਨਾ ਸੀਗੀ ਜੀ। ਲੋਕਾਂ ਨੂੰ ਉਮੀਦ ਸੀ ਕਿ ਕਾਂਗਰਸ ਦੀ ਕਾਰਗੁਜ਼ਾਰੀ ਚੰਗੀ ਰਹਿ ਸਕਦੀ ਹੈ। ਲੋਕਾਂ ਨੇ ਰਾਹੁਲ ਗਾਂਧੀ ਹੋਰਾਂ ਨੂੰ ਸੀਰੀਅਸਲੀ ਨਹੀਂ ਲਿਆ। ਰਾਹੁਲ ਗਾਂਧੀ ਹੋਰਾਂ ਦੇ ਵੱਲੋਂ ਉਠਾਏ ਜਾਂਦੇ ਜਿਹੜੇ ਇਸ਼ੂ ਸੀ ਉਹਨਾਂ ਨੂੰ ਕਾਂਗਰਸ ਦੇ ਬਾਕੀ ਆਗੂਆਂ ਨੇ ਅੱਗੇ ਪ੍ਰਚਾਰਿਆ ਨਹੀਂ। ਜਿਹੜਾ ਰਫਾਲ ਵਾਲਾ ਮੁੱਦਾ ਸੀਗਾ ਜੀ ਉਹ ਸਿਰਫ ਰਾਹੁਲ ਗਾਂਧੀ ਵੀ ਉਠਾਉਂਦੇ ਜਿਹੜਾ ਨਜ਼ਰ ਆਏ, ਕੋਈ ਹੋਰ ਆਗੂ ਉਹਦੇ ਵਿੱਚ ਦਿਸਿਆ ਨਹੀਂ, ਜਿਹਦੇ ਕਰਕੇ ਕਾਂਗਰਸ ਇੱਕ ਵਾਰੀ ਫੇਰ ਮੂੰਹ ਤੇ ਮੂੰਹ ਡਿੱਗੀ। ਉਹ ਆਫੀਸ਼ੀਅਲ ਆਪੋਜੀਸ਼ਨ ਪਾਰਟੀ ਵੀ ਨਹੀਂ ਆ ਸਕੀ ਤੇ ਉਹਦੀਆਂ ਵੱਡੀਆਂ ਤੋਪਾਂ ਜਿਹੜੀਆਂ ਸੀਗੀਆਂ ਉਹ ਲੁੱਟ ਗਈਆਂ। ਭਾਰਤੀ ਜਨਤਾ ਪਾਰਟੀ ਵੋਟ ਪੋਲਰਾਈਜੇਸ਼ਨ ਦੇ ਨਾਮ ਦੇ ਹੇਠ ਇਹ ਕਹਿ ਲਓ ਕਿ ਉਹ ਦੁਬਾਰਾ ਦੂਜੀ ਵਾਰੀ ਸੱਤਾ ਦੇ ਉੱਤੇ ਕਾਬਜ਼ ਹੋ ਗਈ, ਉਹ ਵੀ ਸੁਪਰ ਡੁਪਰ ਮੈਜੋਰਿਟੀ ਦੇ ਨਾਲ। ਔਰ ਲੋਕਾਂ ਨੇ ਗੁਜਰਾਤ ਤੋਂ ਆਏ 2 ਵਿਅਕਤੀਆਂ ਦੇ ਹੱਥ ਮੁਲਕ ਜਿਹੜਾ ਜੀ ਉਹ ਕਰਾਇਆ, ਇੱਕ ਪ੍ਰਧਾਨ ਮੰਤਰੀ ਤੇ ਦੂਸਰੇ ਅਮਿਤ ਸ਼ਾਹ ਜਿਹੜੇ ਜੀ ਉਹ ਗ੍ਰਹਿ ਮੰਤਰੀ ਦੇ ਤੌਰ ਦੇ ਉੱਤੇ ਜਿਹੜਾ ਜੀ ਉਹ ਬਣੇ। ਔਰ ਇਹ ਸਭ ਤੋਂ ਵੱਡੀ ਜਿਹੜੀ ਜੀ ਉਹ ਘਟਨਾ ਕਹੀ ਜਾ ਸਕਦੀ ਹੈ। ਫਿਰ ਪੰਜਾਬ ਵੱਲ ਮੁੜੀਏ ਤਾਂ ਨਵਜੋਤ ਸਿੰਘ ਸਿੱਧੂ ਹੋਰੀ ਸਿਆਸਤ ਦੇ ਵਿੱਚ ਜਿਵੇਂ ਉਹ ਆਏ, ਭਾਰਤੀ ਜਨਤਾ ਪਾਰਟੀ ਛੱਡ ਕੇ ਕਾਂਗਰਸ ਦੇ ਵਿੱਚ ਆਏ, ਉਹ ਮੰਤਰੀ ਬਣੇ। ਜਿਵੇਂ ਉਹਨਾਂ ਨੇ ਉਮੀਦ ਸੀ ਕਿ ਕਾਂਗਰਸ ਦੀ ਚੰਗੀ ਕਾਰਗੁਜ਼ਾਰੀ ਹੋਊਗੀ, ਉਹਨਾਂ ਨੇ 75-25 ਵਾਲੀ ਗੱਲ ਜਿਹੜੀ ਸੀ ਉਹ ਕਹਿ ਕੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਨਾਰਾਜ਼ਗੀ ਸਹੇੜੀ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਖੂੰਜੇ ਰਾਹੀਂ ਲਾਉਣ ਦੇ ਵਿੱਚ ਕੋਈ ਕਸਰ ਨਾ ਛੱਡੀ। ਉਹਨਾਂ ਤੋਂ ਮੰਤਰਾਲਾ ਖੋਹਿਆ ਗਿਆ, ਦੂਜਾ ਮੰਤਰਾਲਾ ਦਿੱਤਾ ਗਿਆ, ਉਹਨਾਂ ਨੇ ਉਹ ਮੰਤਰਾਲਾ ਨਾ ਲਿਆ। ਨਵਜੋਤ ਸਿੰਘ ਸਿੱਧੂ ਹੋਰੀ ਮੌਨ ਰਹਿ ਕੇ ਵੀ ਚਰਚਾ ਦੇ ਵਿੱਚ 2019 ਦੇ ਵਿੱਚ ਲਗਾਤਾਰ ਬਣੇ ਰਹੇ ਤੇ ਅੱਜ ਵੀ ਲੋਕ ਇਸ ਗੱਲ ਦੀ ਉਮੀਦ ਦੇ ਵਿੱਚ ਬੈਠੇ ਨੇ ਕਿ ਸ਼ਾਇਦ ਨਵਜੋਤ ਸਿੰਘ ਸਿੱਧੂ ਹੋਰੀ ਮੌਨ ਛੱਡ ਕੇ ਸੜਕਾਂ ਦੇ ਉੱਤੇ ਆਉਣਗੇ ਤੇ ਫਸੇ ਪਏ ਲੋਕਾਂ ਦੀ ਬਾਂਹ ਜਿਹੜੀ ਜੀ ਉਹ ਫੜਨਗੇ। ਕੱਲ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਚੱਲੀ ਆ ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਪਾਈ ਦਾ ਵੀ ਜਿਹੜਾ ਜੀ ਉਹ ਜ਼ਿਕਰ ਕਰ ਲਿਆ ਜਾਵੇ। 2002 ਤੋਂ ਲੈ ਕੇ 7 ਦੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਮੁੱਖ ਮੰਤਰੀ ਦੀ ਚੁਣਾਵ ਦੇ ਵਿੱਚ ਕੁਝ ਫੈਸਲੇ ਇਸ ਤਰ੍ਹਾਂ ਦੇ ਆਏ ਛੱਡ ਜਿਨ੍ਹਾਂ ਨੂੰ ਉਹਨਾਂ ਦੇ ਦਲੇਰਾਨਾ ਫੈਸਲਿਆਂ ਦੇ ਤੌਰ ਦੇ ਉੱਤੇ ਜਾਣਿਆ ਜਾਂਦਾ। ਇਸ ਵਾਰੀ ਕੈਪਟਨ ਅਮਰਿੰਦਰ ਸਿੰਘ ਹੋਰੀ ਕੁਰਸੀ ਲੈ ਕੇ ਕੁਰਸੀ ਨਾਲ ਚਿੰਬੜ ਕੇ ਰਹਿ ਗਏ, ਪਰ ਉਹ ਪੰਜਾਬ ਦੇ ਵਿੱਚ ਵੀ ਆਉਣ ਗਏ, ਪਟਿਆਲੇ ਦੇ ਵਿੱਚ ਵੀ ਆਉਣ ਗਏ। ਜਿਹੜੇ ਵਾਅਦੇ ਕਰਕੇ ਉਹ ਆਏ ਸੀ ਨਸ਼ੇ ਨੂੰ 4 ਹਫ਼ਤਿਆਂ ਦੇ ਵਿੱਚ ਜਿਹੜਾ ਜੀ ਉਹ ਖਤਮ ਕਰ ਦਿਆਂਗੇ, ਕਿਸਾਨਾਂ ਦਾ ਕਰਜ਼ਾ ਮਾਫ਼ ਕਰ ਦਿਆਂਗੇ, ਨੌਜਵਾਨਾਂ ਨੂੰ ਸਮਾਰਟਫੋਨ ਜਿਹੜੇ ਜੀ ਉਹ ਦੇ ਦਿਆਂਗੇ, ਜਿਹੜੇ ਬੇਰੁਜ਼ਗਾਰ ਨੇ ਉਹਨਾਂ ਨੂੰ ਬੇਰੁਜ਼ਗਾਰੀ ਭੱਤਾ ਦੇਵਾਂਗੇ, ਬੁਢਾਪੇ ਕਮਾਈ ਜਿਹੜੀ ਵੀ ਜੀ ਉਹਨਾਂ ਨੂੰ ਬੁਢਾਪਾ ਪੈਨਸ਼ਨ ਜਿਹੜੀ ਉਹ ਦੇਵਾਂਗੇ। ਇੱਕ ਸਿੰਗਲ ਵੀ ਵਾਅਦਾ ਜਿਹੜਾ ਸੀਗਾ ਜੀ ਉਹ ਪੂਰਾ ਕਰਨ ਦੇ ਵਿੱਚ ਫੇਲ ਰਹੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ। ਜੋ ਕੁਝ ਖਜ਼ਾਨੇ ਦਾ ਹਾਲ ਹੈ ਉਹ ਪਹਿਲਾਂ ਤੁਹਾਨੂੰ ਦੱਸ ਹੀ ਚੁੱਕੇ ਆ ਜੀ। ਚਿੱਟੇ ਦੇ ਨਾਲ ਹੋ ਰਹੀਆਂ ਮੌਤਾਂ ਉਸੇ ਤਰੀਕੇ ਦੇ ਨਾਲ ਜਾਰੀ ਨੇ, ਬਲਕਿ 2019 ਦੇ ਵਿੱਚ ਵੱਡੇ ਜਿਹੜੇ ਸੀਗੇ ਜੀ ਉਹ ਖਬਰਾਂ ਦੇ ਰੂਪ ਦੇ ਵਿੱਚ ਸਾਹਮਣੇ ਆਇਆ ਕਿ ਪੁਲਿਸ ਦੀ ਕਿਸ ਤਰੀਕੇ ਦੇ ਨਾਲ ਚਿੱਟੇ ਦੇ ਵਿੱਚ ਇਨਵੋਲਵਮੈਂਟ ਜਿਹੜੀ ਜੀ ਉਹ ਹੈ। ਪਹਿਲਾਂ ਜਿਹੜੇ STF ਬਣਾਈ ਗਈ ਸੀ ਉਹਦੇ ਮੁਖੀ ਨੂੰ ਲਾਹ ਦਿੱਤਾ ਗਿਆ ਸੀਗਾ, 19 ਦੇ ਵਿੱਚ ਉਹਨਾਂ ਨੂੰ ਫੇਰ ਵਾਪਸ ਲਿਆਂਦਾ ਗਿਆ, ਪਰ STF ਅੱਜ ਵੀ ਕਿਤੇ ਉਹਦੀ ਕਾਰਗੁਜ਼ਾਰੀ ਜਿਹੜੀ ਹੈ ਜੀ ਉਹ ਦਿਸਦੀ ਨਹੀਂ ਕਿ ਕਿਸ ਜਗ੍ਹਾ ਦੇ ਉੱਤੇ ਹੈ। ਸਾਰਾ ਕੁਝ ਚਿੱਟਾ ਜਿਹੜਾ ਜੀ ਉਸੇ ਤਰੀਕੇ ਦੇ ਨਾਲ ਇਸ ਵੇਲੇ ਦਿੱਲੀ ਜਿਹੜਾ ਜੀ ਉਹ ਜਾ ਰਿਹਾ। 3 ਸਾਲਾਂ ਦੀ ਗੱਲ ਕਰਨੀ ਹੋਵੇ ਤਾਂ ਸੁਪਰ ਫਲਾਪ ਜਿਹੜੀ ਜੀ ਉਹ ਸਰਕਾਰ ਕਹੀ ਜਾ ਸਕਦੀ ਹੈ। ਤੇ ਸਰਕਾਰ ਦੀ ਗੱਲ ਹੈ ਤੇ ਆਪੋਜੀਸ਼ਨ ਦੀ ਗੱਲ ਵੀ ਜਿਹੜੀ ਜੀ ਹੋ ਜੇ। ਆਪੋਜੀਸ਼ਨ ਜਿਹੜੀ ਮੁੱਖ ਵਿਰੋਧੀ ਧਿਰ ਹੈ ਆਮ ਆਦਮੀ ਪਾਰਟੀ 2019 ਦੇ ਵਿੱਚ ਉਹਦੀ ਕੋਈ ਕਾਰਗੁਜ਼ਾਰੀ ਜਿਹੜੀ ਇਸ ਤਰ੍ਹਾਂ ਦੀ ਨਹੀਂ
ਜਿਹਦੇ ਵਿੱਚ ਉਹਨੇ ਜਿਹੜੀ ਪੰਜਾਬ ਦੀ ਸਰਕਾਰ ਹੈ ਉਹਨੂੰ ਜਿਹੜਾ ਜੀ ਕਿਸੇ ਜਗ੍ਹਾ ਦੇ ਉੱਤੇ ਤੱਤੇ ਪਾਣੀ ਦੇ ਵਿੱਚ ਪਾਇਆ ਹੋਵੇ। ਪੰਜਾਬ ਸਰਕਾਰ ਇਸ ਚੀਜ਼ ਦਾ ਜਿਹੜਾ ਜੀ ਆਨੰਦ ਲੈ ਰਹੀ ਹੈ ਕਿ ਮੁੱਖ ਵਿਰੋਧੀ ਧਿਰ ਜਿਹੜੀ ਹੈ ਜੀ ਉਹ ਬੋਲਣ ਜੋਗੀ ਨਹੀਂ ਹੈਗੀ, ਕਿਉਂਕਿ ਮੁੱਖ ਵਿਰੋਧੀ ਧਿਰ ਦੇ ਵਿੱਚ ਲੋਕਾਂ ਨੇ ਆਮ ਲੋਕਾਂ ਦੇ ਵਿੱਚੋਂ ਚੁਣ ਕੇ MLA ਜਿਹੜੇ ਵੀ ਬਣਾਏ ਸੀ। ਉਹ ਚੰਦਰ ਸਿੰਘ ਮਾਨਸ਼ਈਆ, ਮਾਸਟਰ ਬਲਦੇਵ ਸਿੰਘ ਸੰਦੋਆ, ਨਿਰਮਲ ਸਿੰਘ ਜੱਗਾ, ਇਹ ਸਾਰੇ ਸ਼ਾਮਿਲ ਸੀਗੇ। ਪਰ MLA-ਸ਼ਿਪ ਇਹਨਾਂ ਦੇ ਸਿਰ ਨੂੰ ਚੜ੍ਹ ਗਈ, ਜਿਹਦੇ ਕਰਕੇ ਉਹ ਵੱਡੀਆਂ ਆਸਤਾਂ ਦੇ ਵਿੱਚ ਜਿਹੜਾ ਸੀਗਾ ਜੀ ਆਪਣੀ ਪਾਰਟੀ ਤੋਂ ਬਾਗੀ ਹੋ ਗਏ, ਜਿਹਦੇ ਕਰਕੇ ਵਿਰੋਧੀ ਧਿਰ ਦਾ ਜੋ ਦੰਗ ਹੋਣਾ ਚਾਹੀਦਾ ਸੀਗਾ ਉਹ ਨਹੀਂ ਦਿਸਿਆ। ਬੇਸ਼ੱਕ ਜਿਹੜੇ ਜੀ ਸੁਖਪਾਲ ਸਿੰਘ ਖਹਿਰਾ ਹੋਣੀ ਵੀ ਇਹਦੇ ਵਿੱਚੋਂ ਸਾਈਡ ਤੇ ਹੋਏ, ਉਹਨਾਂ ਨੇ ਬਰਗਾੜੀ ਦੇ ਵਿੱਚ ਆਏ ਲੋਕ ਜਿਹੜੇ ਸੀ ਉਹਨਾਂ ਨੂੰ ਵੋਟਾਂ ਦੇ ਰੂਪ ਦੇ ਵਿੱਚ ਗਿਣ ਲਿਆ। ਬਠਿੰਡੇ ਤੋਂ ਜਾਂਚ ਹੋਣ ਲੜੀ, ਮਾਸਟਰ ਬਲਦੇਵ ਸਿੰਘ ਉਹਨਾਂ ਨੂੰ ਫਰੀਦਕੋਟ ਤੋਂ ਲੜਾਤੀ, ਜ਼ਮਾਨਤਾਂ ਜ਼ਬਤ ਕਰਾ ਬੈਠੇ ਤੇ ਮੁੜ ਕੇ ਜਿਹੜਾ ਜੀ ਉਹ ਲੱਭੇ ਨਹੀਂ। ਇਹ ਗੱਲ ਕਰੀਏ ਜਿਹੜੇ ਜੀ ਉਹ ਬੈਂਸ ਭਰਾਵਾਂ ਦੀ, ਤਾਂ ਉਹਨਾਂ ਦੇ ਸਟਿੰਗ ਆਪਰੇਸ਼ਨ ਜਿਹੜੇ ਸੀਗੇ ਜੀ ਉਹ ਵੋਟਾਂ ਦੇ ਵਿੱਚ ਤਬਦੀਲ ਨਹੀਂ ਹੋ ਸਕੇ। ਅਕਾਲੀ ਦਲ ਜਿਹੜਾ ਸੀਗਾ ਜੀ ਉਹਦੇ ਉੱਤੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲਾ ਜਿਹੜਾ ਮਾਮਲਾ ਸੀਗਾ ਜੀ ਉਹਦਾ ਰਾਹ ਛੱਡਣ ਦਾ ਨਹੀਂ ਜਿਹੜਾ ਜੀ ਉਹ ਛੱਡ ਰਿਹਾ। ਚਾਹੇ ਅਕਾਲੀ ਦਲ ਨੇ ਇਹਨੂੰ ਕਰਤਾਰਪੁਰ ਲਾਂਘੇ ਦੇ ਰੂਪ ਦੇ ਵਿੱਚ ਬਣਾਉਣ ਦੀ ਕੋਸ਼ਿਸ਼ ਕੀਤੀ ਪੰਥਕ ਏਜੰਡੇ ਦੇ ਤੌਰ ਦੇ ਉੱਤੇ, ਪਰ ਚਾਹੇ ਉਹਦੀ ਦੀ 550 ਸਾਲਾ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਸੀ, ਉਹਦੇ ਉੱਤੇ ਕਰੋੜਾਂ ਰੁਪਏ ਦੀ ਐਸਡੀ ਨੂੰ ਸਟੇਜ ਲਵਾਈ, ਉਹਦੇ ਤੋਂ ਉੱਥੋਂ ਬਣਾਉਣ ਦੀ ਕੋਸ਼ਿਸ਼ ਕੀਤੀ। ਲੋਕਾਂ ਦਾ ਵਿਸ਼ਵਾਸ ਅਕਾਲੀ ਦਲ ਦੇ ਵਿੱਚ ਜਿਹੜਾ ਵੀ ਉਹ ਵੱਧਿਆ ਨਹੀਂ। ਅਕਾਲੀ ਦਲ ਦੇ ਵੱਲੋਂ ਲਏ ਗਏ ਬੇਹੂਦਾ ਕਿਸਮ ਦੇ ਜਿਹੜੇ ਫੈਸਲੇ ਸੀਗੇ ਉਹ ਕੇਂਦਰ ਦੇ ਵਿੱਚ ਆਪਣੀ ਗੱਦੀ ਬਚਾਈ ਰੱਖਣ ਦੇ ਵਾਸਤੇ ਲਏ ਗਏ, ਜਿਹਦੇ ਕਰਕੇ ਉਹ ਖੇਤਰੀ ਪਾਰਟੀ ਦੇ ਤੌਰ ਦੇ ਉੱਤੇ 1920 ਦੇ ਵਿੱਚ ਉਭਰਿਆ ਜਿਹੜਾ ਸੀ 2019 ਦੇ ਦੌਰਾਨ ਉਹ ਇੱਕ ਖੂਹ ਖਾਈ ਦੇ ਵਿੱਚ ਡਿੱਗਦਾ ਜਿਹੜਾ ਵੀ ਉਹ ਨਜ਼ਰ ਆਇਆ। ਔਰ ਇਹਦੇ ਵਿੱਚ ਖਾਸ ਤੌਰ ਦੇ ਉੱਤੇ ਇਸ ਵੇਲੇ ਜਿਹੜੀ ਵੱਡੀ ਸੈਟਬੈਕ ਹੈ ਉਹਨੂੰ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਰੂਪ ਦੇ ਵਿੱਚ ਵੱਧ ਰਹੀ ਹੈ। ਵਿਰੋਧੀ ਧਿਰਾਂ ਜਿਹੜੀਆਂ ਬਾਦਲ ਵਿਰੋਧੀ ਧਿਰਾਂ ਨੇ ਉਹ ਇੱਕ ਜਗ੍ਹਾ ਦੇ ਉੱਤੇ ਇਕੱਠੀਆਂ ਹੋਣ ਦੀ ਕੋਸ਼ਿਸ਼ ਦੇ ਵਿੱਚ ਨੇ। 2020 ਦੇ ਵਿੱਚ ਕਿੰਨੀਆਂ ਕਾਮਯਾਬ ਹੋਣਗੀਆਂ ਇਹ ਆਉਂਦੇ ਦਿਨ ਜਿਹੜੇ ਆ ਜੀ ਉਹ ਦੱਸਣਗੇ। ਫਤਿਹਵੀਰ ਇੱਕ ਛੋਟਾ ਬੱਚਾ ਬੋਰਵੈਲ ਦੇ ਵਿੱਚ ਡਿੱਗ ਪਿਆ ਸੀਗਾ, ਜਿੱਥੇ ਪ੍ਰਸ਼ਾਸਨ ਜਿਹੜਾ ਸੀਗਾ ਜੀ ਉੱਥੇ ਉਹਦਾ ਫਿਲਮ ਨਜ਼ਰ ਆਇਆ। ਕਈ ਦਿਨਾਂ ਤੱਕ ਜਿਹੜਾ ਜੀ ਉਹ ਲੱਗਿਆ ਰਿਹਾ ਪ੍ਰਸ਼ਾਸਨ ਸੀਗਾ, ਉਹਦੇ ਕੋਲੇ ਬੋਰਵੈਲ ਦੇ ਵਿੱਚ ਡੂੰਘਾ ਜਿਹੜਾ ਕਰਨ ਦੇ ਵਾਸਤੇ ਮਸ਼ੀਨ ਤੱਕ ਨਹੀਂ, ਇਹਦੇ ਵਾਸਤੇ ਡੇਰਾ ਪ੍ਰੇਮੀਆਂ ਦਾ ਜਿਹੜੇ ਅਣਸਿੱਖੇ ਸਨ ਉਹਨਾਂ ਦਾ ਸਹਾਰਾ ਲਿਆ ਗਿਆ ਔਰ ਲੋਕਾਂ ਦੇ ਵਿੱਚ ਰੋਸ ਜਿਹੜਾ ਸੀ ਉਹ ਵੱਡਾ ਵਧਿਆ। ਜਿਹੜੇ ਪੰਜਾਬ ਦੇ ਨੌਜਵਾਨ ਨੇ ਉਹਨਾਂ ਨੂੰ ਨਸ਼ੇੜੀ ਵਿਹਲੜ ਕਹਿ ਕੇ ਜਿਹੜਾ ਜੀ ਉਹ ਭੰਡਣ ਵਾਲੇ, ਉਹਨਾਂ ਦੇ ਮੂੰਹਾਂ ਦੇ ਵਿੱਚ 2019 ਦੇ ਵਿੱਚ ਉਦੋਂ ਉਂਗਲਾਂ ਪਈਆਂ ਜਦੋਂ ਪੰਜਾਬ ਦਾ ਇੱਕ ਜਿਹੜਾ ਖੇਤਰ ਸੀਗਾ ਉਹ ਹੜ੍ਹਾਂ ਦੀ ਮਾਰ ਦੇ ਵਿੱਚ ਆ ਗਿਆ। ਪੰਜਾਬ ਦੇ ਨੌਜਵਾਨਾਂ ਨੇ ਹੜ੍ਹ ਪੀੜਤਾਂ ਦੀ ਇੰਨੀ ਕੁ ਮਦਦ ਕੀਤੀ ਕਿ ਇੱਕ ਪਾਸੇ ਪਾਣੀ ਦਾ ਹੜ੍ਹ ਤੇ ਦੂਜੇ ਪਾਸੇ ਲੰਗਰ ਤੇ ਜ਼ਰੂਰੀ ਜਿਹੜੀਆਂ ਵਸਤਾਂ ਸੀ ਉਹਨਾਂ ਦਾ ਹੜ੍ਹ ਜਿਹੜਾ ਸੀ ਉਹ ਇਹਨਾਂ ਨੌਜਵਾਨਾਂ ਨੇ ਲਿਆ ਛੱਡਿਆ। 2019 ਦੇ ਵਿੱਚ ਜਿਹੜਾ ਸੀਗਾ ਜੀ ਇਹਨਾਂ ਹੜ੍ਹਾਂ ਦੇ ਕਰਕੇ ਬਾਬਾ ਬਲਵੀਰ ਸਿੰਘ ਸੀਚੇਵਾਲ ਹੋਰਾਂ ਨੇ ਜੋ ਇਸ ਖੇਤਰ ਦੇ ਵਿੱਚ ਲੋਕਾਂ ਦੀ ਮਦਦ ਕੀਤੀ ਜੀ ਉਹਦਾ ਬਹੁਤ ਚਰਚਾ ਹੋਇਆ। ਜਿਹੜੀ ਖਾਲਸਾ ਏਡ ਹੈ ਉਹਦੇ ਵੱਲੋਂ ਕੀਤੀ ਗਈ ਮਦਦ ਉਹਦਾ ਵੀ ਚਰਚਾ ਜਿਹੜਾ ਸੀਗਾ ਜੀ ਉਹ ਹੋਇਆ। ਕੋਟਕਪੂਰਾ ਗੋਲੀਕਾਂਡ ਦੇ ਮਾਮਲੇ ਦੇ ਵਿੱਚ ਜਿਹੜਾ ਸੀਗਾ ਜੀ ਪੁਲਿਸ ਵਾਲਿਆਂ ਨੂੰ ਜੇਲ੍ਹ ਦੀ ਹਵਾ ਟਾਈ ਪਈ, ਜਿਹਦੇ ਵਿੱਚ ਮੋਗੇ ਦਾ ਸਾਬਕਾ SSP ਜਿਹੜਾ ਜੀ ਸ਼ਰਮਾ ਸ਼ਾਮਲ ਸੀਗਾ, ਇੱਕ IG ਤੇ ਜਿਹੜਾ ਸੀਗਾ ਜੀ ਉਹ ਵੀ ਇਹਦੇ ਵਿੱਚ ਉਹਨਾਂ ਨੰਗਲ ਉਹ ਇਹਦੇ ਵਿੱਚ ਸ਼ਾਮਲ ਰਹੇ। ਇਹ ਮਾਮਲਾ ਕਿੱਥੇ ਆ 2019 ਦੇ ਦੌਰਾਨ ਇਹ ਬਹੁਤ ਭਖਿਆ। ਪਹਿਲੇ 3 ਮਹੀਨਿਆਂ ਦੇ ਵਿੱਚ ਉਦੋਂ 3 ਮਹੀਨਿਆਂ ਥੋੜਾ ਠੰਡਾ ਪਿਆ, ਉਦੋਂ 3 ਮਹੀਨਿਆਂ ਬਾਅਦ ਥੋੜਾ ਠੰਡਾ ਪਿਆ ਤੇ ਅੱਜ ਠੰਡੇ ਰਸਤੇ ਦੇ ਵਿੱਚ ਜਿਹੜਾ ਵੀ ਉਹ ਪਿਆ ਹੋਇਆ। ਤੇ ਜਾਂਦੇ ਜਾਂਦੇ ਜਿਹੜਾ 2019 ਹੈ ਜੀ ਉਹਦੇ ਵਿੱਚ ਟਕਸਾਲ ਤੇ ਘੱਗਰੀਆਂ ਵਾਲਾ ਜਿਹੜਾ ਵਿਵਾਦ ਹੈ ਉਸੇ ਤਰੀਕੇ ਦੇ ਨਾਲ ਜਿਹੜਾ ਵੀ ਉਹ ਜਾਰੀ ਹੈ। ਜਿਹੜੇ ਟਕਸਾਲ ਵਾਲੇ ਨੇ ਜਾਂ ਜਿਹੜੇ ਜੀ ਢੱਡਰੀਆਂ ਵਾਲੇ ਦੇ ਵਿਰੋਧੀ ਨੇ ਉਹ ਬਾਕੀ ਸਾਰੀਆਂ ਗੱਲਾਂ ਜਿਹੜੀਆਂ ਜੀ ਉਹ ਛੱਡ ਕੇ ਸੋਸ਼ਲ ਮੀਡੀਆ ਦੇ ਉੱਤੇ ਜੇ ਤੁਸੀਂ ਦੇਖੋ ਤੂੰ ਮੈਂ ਤੇ ਗਾਣਾ ਵਾਲੀ ਭਾਸ਼ਾ ਦੇ ਉੱਤੇ ਜਿਹੜਾ ਜੀ ਉੱਤੇ ਹੋਇਆ 2020 ਦੇ ਵਿੱਚ ਇਹ ਵਾਦ ਕਿਸ ਪਾਸੇ ਵੱਲ ਨੂੰ ਲੈ ਕੇ ਜਾਂਦਾ ਜੀ ਇਹ ਤੁਸੀਂ ਜੇ ਦੱਸਾਂਗੇ। ਇਹ ਸੀ ਜੀ ਛੋਟਾ ਜਿਹਾ ਲੇਖਾ ਜੋਖਾ ਉਹ ਖਬਰਾਂ ਜਿਹੜੀਆਂ ਬਹੁਤ ਅਹਿਮੀਅਤ ਜਿਨ੍ਹਾਂ ਨੇ ਬਣਾਈ, ਵੱਡਾ ਚਰਚਾ ਉਹਨਾਂ ਦਾ ਹੋਇਆ ਔਰ ਇਹਨਾਂ ਦਾ ਅਸਰ 2020 ਵੀ ਕਿਤੇ ਨਾ ਕਿਤੇ ਦਿਸਦਾ। ਬਿਲਕੁਲ ਜੀ। ਤਾਂ ਸਰੋਤਿਓ ਅਸੀਂ ਆਉਂਦੇ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ, ਬ੍ਰੇਕ ਤੋਂ ਬਾਅਦ ਜੇ ਤੁਹਾਡਾ ਵੀ ਕੋਈ ਸਵਾਲ ਹੈ ਤਾਂ ਤੁਸੀਂ ਕਰ ਸਕੋਗੇ 4082725200 ਇੱਕ ਬ੍ਰੇਕ ਤੋਂ ਬਾਅਦ।
ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਇਸ ਹਿੱਸੇ ਦੇ ਵਿੱਚ ਤੁਸੀਂ ਕੋਈ ਵੀ ਤੁਹਾਡਾ ਸਵਾਲ ਆ ਤੁਸੀਂ ਪੁੱਛ ਸਕਦੇ ਹੋ ਬਲਦੇਵ ਪੰਨੂ ਹੋਰਾਂ ਨੂੰ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਦੁਬਾਰਾ ਜੁੜ ਚੁੱਕੇ ਨੇ ਸਾਡੇ ਨਾਲ ਬਲਦੇਵ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ। ਤੇ ਸਾਡੇ ਨਾਲ ਸਾਡੇ ਕਾਲਰਸ ਜੁੜੇ ਹੋਏ ਨੇ। ਅਮਰਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਾਹਿਬ ਦੀ ਵਧਾਈ ਵੀ। ਮੇਰਾ ਇੱਕ ਥੋੜਾ ਜਿਹਾ ਗੋਆ ਦੇ ਵਿੱਚ 20ਵਾਂ ਫਿਲਮ ਫੈਸਟੀਵਲ ਘਟਿਆ ਵੀ ਕਾਫੀ ਵਧੀਆ ਰਿਹਾ ਤੇ ਕਾਫੀ ਫਿਲਮਾਂ ਵੀ ਰੂਸੀ ਫਿਲਮਾਂ ਗੋਆ ਦੀਆਂ ਵਧੀਆ ਗਈਆਂ। ਵਧੀਆ ਗਾੜੀ ਕਿ ਰਜਨੀਕਾਂਤ ਨੂੰ ਹਾਫ ਗੋਲਡਨ ਆਈਕਨ ਆਫ ਗੋਲਡਨ ਜੁਬਲੀ ਨਾਮ ਮਿਲਿਆ। ਸਾਰੀਆਂ ਭਾਸ਼ਾਵਾਂ ਸ਼ਾਮਲ ਕੀਤੀਆਂ, 7-8 ਪੰਜਾਬੀ ਦੇ। ਨਾਨਕ ਦਾ ਨਾਮ ਜਾਜ ਫਿਲਮ। ਪਰ ਮੇਰਾ ਮੇਨ ਸਵਾਲ ਇਹ ਆ ਵੀ ਇਸ ਮੇਲੇ ਵਿੱਚ ਪੰਜਾਬੀ ਫਿਲਮ ਜਗਤ ਦੀ ਕੋਈ ਗੱਲ ਨਹੀਂ, ਇਹਨੂੰ ਤੁਸੀਂ ਕਿਵੇਂ ਨਿਗਾਰ ਦੀ ਨਿਸ਼ਾਨੀ ਹੈ, ਕਿਵੇਂ ਹੈ? ਥੋੜਾ ਜਿਹਾ ਬਿਆਨ ਕਰੋਗੇ ਪਲੀਜ਼। ਥੈਂਕ ਯੂ ਜੀ। ਦੇਖੋ, ਹੋ ਸਕਦਾ ਕਿਸੇ ਨੂੰ ਇਹ ਗੱਲ ਕੌੜੀ ਲੱਗੇ। ਪੰਜਾਬੀ ਫਿਲਮਾਂ ਦੇ ਵਿੱਚ ਘੁਸਪੈਠ ਜਿਹੜੀ ਹੈ ਨਾ ਜੀ, ਉਹ ਬਲੈਕ ਮਨੀ ਨੂੰ ਵਾਈਟ ਕਰਨ ਵਾਲਿਆਂ ਦੀ ਜਿਹੜੀ ਉਹ ਹੋ ਚੁੱਕੀ ਹੋਈ ਆ। ਫੂਡ ਕਾਮੇਡੀ ਜਿਹੜੀ ਜੀ ਉਹੀ 3-4 ਕਰੈਕਟਰ ਨੇ, ਉਹੀ ਉਹ ਡਾਇਲਾਗ ਜਿਹੜਾ ਜੀ ਉਹ ਬੋਲੀ ਜਾਂਦੇ ਨੇ। ਜੋ ਸਟਾਈਲ ਕਿਸੇ ਟਾਈਮ ਮੇਹਰ ਮਿੱਤਲ ਦਾ ਜਿਹੜਾ ਹੁੰਦਾ ਸੀਗਾ ਜੀ, ਉਹ ਕੁਛ ਹੀ ਜਿਹੜਾ ਜੀ ਉਹ ਚੱਲੀ ਜਾ ਰਿਹਾ। ਤੁਸੀਂ ਦੇਖੋ ਕਿ ਫਿਲਮ ਜਿਹੜੀ ਹੈ ਜੀ ਉਹ ਜਦੋਂ ਰਿਲੀਜ਼ ਹੁੰਦੀ ਆ 9 ਵਜੇ ਸ਼ੋਅ ਦਾ ਹੁੰਦਾ, 10 ਵਜੇ ਆ ਵੈਬ ਚੈਨਲ ਕੁਛ ਹੈਗੇ ਆ ਜੀ, ਉਹਨਾਂ ਦੇ ਉੱਤੇ ਫਿਲਮ ਨੂੰ ਸੁਪਰ ਹਿੱਟ ਕਰਾਰ ਦੇ ਦਿੱਤਾ ਜਾਂਦਾ। ਸ਼ਾਮ ਹੁੰਦਿਆਂ ਉਹ ਜਿਹੜੇ ਆਪਣੇ ਉਹੀ ਜੇ ਤੁਸੀਂ ਚਿਹਰੇ ਪਛਾਣ ਲਓ ਤੇ 3-4 ਹਫ਼ਤਿਆਂ ਬਾਅਦ ਉਹੀ ਹੁੰਦੇ ਆ। ਠੀਕ ਉਸੇ ਤਰੀਕੇ ਨਾਲ ਜਦੋਂ ਇੱਕ ਵਾਰੀ ਇੱਥੇ ਇੱਕ ਮੈਰਿਜ ਪੈਲੇਸ ਫੜਿਆ ਗਿਆ ਸੀ ਤੇ 5-6 ਬਰਾਤਾਂ ਦੇ ਬਰਾਤੀ ਉਹੀ ਸੀ, ਮਾਂ ਪਿਓ ਵੀ ਉਹੀ ਬਣਾਏ ਹੋਏ ਸੀ, ਉਹੀ ਨੇ ਜਿਹੜੇ ਵਿਊ ਦੇ ਰਹੇ ਹੁੰਦੇ ਆ ਵੀ ਕਮਾਲ ਦੀ ਫਿਲਮ ਹੈ। ਤੇ ਜਿਹੜਾ ਰਾਤ ਤੱਕ ਉਹਦਾ ਇਹ ਵੀ ਦੱਸ ਦਿੱਤਾ ਜਾਂਦਾ ਵੀ ਇੰਨੇ ਪੈਸੇ ਫਿਲਮ ਕਮਾ ਗਈ, ਅਗਲੇ ਦਿਨ ਉਹ ਫਿਲਮ ਹੁੰਦੀ ਨਹੀਂ ਥੀਏਟਰਾਂ 'ਚ। ਤੋ ਇਸ ਕਰਕੇ ਅਜਿਹੀਆਂ ਜਿਹੜੀਆਂ ਫਿਲਮਾਂ ਨੇ ਉਹਨਾਂ ਦਾ ਚਰਚਾ ਜਿਹੜਾ ਜੀ ਉਹ ਕੀ ਹੋਊਗਾ। ਜਿਹੜਾ ਸਿਨੇਮਾ ਆ ਚਲੋ ਇਹ ਭਾਸ਼ਾਵਾਂ ਤੱਕ ਤਾਂ ਸੀਮਤ ਨਹੀਂ ਹੁੰਦਾ, ਪਰ ਕੁਝ ਭਾਸ਼ਾਵਾਂ ਇਹੋ ਜਿਹੀਆਂ ਹੈਗੀਆਂ ਨੇ ਜਿਨ੍ਹਾਂ ਦੇ ਵਿੱਚ ਈਵਨ ਜੇ ਆਪਾਂ ਹਿੰਦੀ ਫਿਲਮਾਂ ਦੀ ਜਿਹੜੀ ਉਹ ਗੱਲ ਕਰੀਏ, ਇਹ 'ਚ ਕੋਈ ਸ਼ੱਕ ਨਹੀਂ, ਸਾਰੀਆਂ ਨਹੀਂ, ਪਰ ਕੁਝ ਫਿਲਮਾਂ ਜਿਹੜੀਆਂ ਹੈਗੀਆਂ ਨੇ, ਜੇ ਆਪਾਂ 19 ਦਾ ਜ਼ਿਕਰ ਹੀ ਕਰਦੇ ਹਾਂ, ਆਰਟੀਕਲ 15 ਇੱਕ ਜਿਹੜੀ ਜੀ ਉਹ ਫਿਲਮ ਆਈ ਆ। ਜੇ ਕਿਸੇ ਟਾਈਮ ਸਮਾਂ ਲੱਗੇ ਤਾਂ ਤੁਸੀਂ ਉਹ ਦੇਖਣਾ। ਉਹਨੇ ਉਹ ਚੀਜ਼ਾਂ ਜਿਹੜੀਆਂ ਦੀ ਉੱਥੇ ਗੱਲ ਜਿਹੜੀ ਕੀਤੀ ਆ, ਜਾਂ ਇੱਕ ਮੈਨੂੰ ਇੱਕਦਮ ਚੇਤਾ ਨਹੀਂ ਆ ਰਿਹਾ, ਪਿਛਲੇ ਦਿਨਾਂ ਦੇ ਵਿੱਚ ਹੀ ਮੈਂ ਜਿਹੜੀ ਉਹ ਫਿਲਮ ਦੇਖੀ ਸੀਗੀ। ਉਹ ਇੱਕ ਇੱਥੇ ਦਿੱਲੀ ਦੇ ਵਿੱਚ ਹੋਏ ਮੁਕਾਬਲੇ ਦੇ ਬਾਰੇ ਦੇ ਵਿੱਚ ਹੈ। ਰੇਡ ਫਿਲਮ ਹੈ ਜਿਹੜੀ ਇਨਕਮ ਟੈਕਸ ਦੇ ਨਾਲ ਜਿਹੜੀ ਦੀ ਉਹ ਰਿਲੇਟਡ ਹੈ। ਉਹਨਾਂ ਕਹਾਣੀਆਂ ਦੇ ਉੱਤੇ ਕੰਮ ਕੀਤਾ ਜਾਂਦਾ, ਉਹਨਾਂ ਕਹਾਣੀਆਂ ਦੇ ਉੱਤੇ ਰੀਸਰਚ ਜਿਹੜੀ ਦੀ ਉਹ ਕੀਤੀ ਜਾਂਦੀ ਆ। ਇੱਕ ਫਿਲਮ ਦੇ ਬਾਰੇ ਦੇ ਵਿੱਚ ਮੈਨੂੰ ਕੋਈ ਦੱਸ ਰਿਹਾ ਸੀ ਵੀ ਇੰਗਲੈਂਡ 'ਚ ਬਣ ਰਹੀ ਸੀ ਪੰਜਾਬੀ ਫਿਲਮ। ਉਹ ਕਹਿੰਦੇ ਰਾਈਟਰ, ਸਕਰੀਨ ਪਲੇ ਰਾਈਟਰ ਸਾਰੇ ਉਹ ਸੈੱਟ ਦੇ ਉੱਤੇ ਹੀ ਮੌਜੂਦ ਸੀ। ਉਹ ਕਹਿੰਦੇ ਜੀ ਵੀ ਅਗਲਾ ਸੀਨ ਲਿਖਿਆ ਗਿਆ? ਉਹ ਕਹਿੰਦੇ ਜੀ ਹਾਂ ਲਿਖ ਲਿਆ। ਤੇ ਕਹਿੰਦੇ ਉਹਦੀ ਸਕਰੀਨ ਪਲੇ, ਕਹਿੰਦਾ ਜੀ ਬਸ ਉਹ ਲਿਖ ਰਿਹਾ, ਸਕਰੀਨ ਪਲੇ ਅਗਲੀ ਜਿਹੜੀ ਤਿਆਰ ਹੋ ਰਹੀ ਉੱਥੇ ਹੀ ਲਿਖ ਕੇ ਉੱਥੇ ਹੀ ਅੱਗੇ ਜਿਹੜਾ ਜੀ ਉਹਨੂੰ ਕੀਤਾ ਜਾ ਰਿਹਾ ਸੀ। ਇਸ ਤਰ੍ਹਾਂ ਦੀਆਂ ਫਿਲਮਾਂ ਨੂੰ ਤੁਸੀਂ ਇਹੋ ਜਿਹੇ ਫਿਲਮ ਫੈਸਟੀਵਲ ਦੇ ਜਿਹੜਾ ਦੀ ਵਿੱਚ ਉਹ ਕਿੱਥੇ ਤੁਸੀਂ ਜਿਹੜਾ ਦੀ ਉਹ ਵੇਖ ਸਕਦੇ ਹੋ। ਹਾਂ, ਇੰਨਾ ਜ਼ਰੂਰ ਹੈ ਕਿ NRI ਇੱਕ ਮਾਰਕੀਟ ਵੱਡੀ ਜਿਹੜੀ ਜੀ ਉਹ ਇਹਨਾਂ ਫਿਲਮਾਂ ਨੂੰ ਮਿਲੀ ਹੋਈ ਆ, ਜਿਹੜੀ ਕਿ ਉਹਨਾਂ ਨੂੰ 8-10 ਕਰੋੜ ਰੁਪਈਆ ਸੌਖਿਆਂ ਜਿਹੜਾ ਜੀ ਉਹ ਕਮਾ ਦਿੰਦੀ ਆ। ਪਰ ਪ੍ਰਵਾਸੀ ਭਾਈਚਾਰਾ ਐਡਾ ਵੀ ਕਮਲਾ ਨਹੀਂ। ਇਹ ਜਿਹੜੀਆਂ ਫਿਲਮਾਂ ਨੇ ਇਹਨਾਂ ਨੂੰ ਲੰਮੇ ਸਮੇਂ ਤੱਕ ਜਿਹੜਾ ਜੀ ਉਹ ਵੇਖਦਾ ਰਹੂਗਾ। ਇੱਕ ਵਾਰੀ ਪੰਜਾਬੀ ਫਿਲਮਾਂ ਦੇ ਵਿੱਚ ਜੱਟ ਆਣ ਵੜਿਆ ਸੀਗਾ, ਫਿਰ ਜੱਟਾਂ ਦੇ ਨਾਂ ਦੇ ਉੱਤੇ ਫਿਲਮ ਕੋਈ ਛੱਡੀ ਹੋਈ ਨਹੀਂ। ਕੋਈ 2-4 ਰਹਿ ਗਈਆਂ ਹੋਣਗੀਆਂ ਵੀ ਜੱਟਾਂ ਦਾ ਕੱਟਾ ਜਾਂ ਇਦਾਂ ਦੀਆਂ ਕੁਝ ਜਿਹੜੀਆਂ ਜੀ, ਨਹੀਂ ਤਾਂ ਬਹੁਤੇ ਨਾਂ ਜਿਹੜੇ ਸੀ ਉਦੋਂ ਵਰਤੇ ਗਏ ਸੀ। ਉਹੋ ਜਿਹੇ ਹਾਲਾਤ ਅੱਜ ਜਿਹੜੇ ਦੀ ਬਣੇ ਹੋਏ ਆ। ਇਹ ਹਾਰਡਲੀ ਕੁਝ 6-7 ਮਹੀਨਿਆਂ ਦੀ ਖੇਡ ਕਹਾਣੀ ਜਿਹੜੀ ਦੀ ਉਹ ਸਾਲ ਦੀ ਲੱਗਦੀ ਆ। ਜਿਹੜਾ ਸਿਨੇਮਾ, ਜਿਹਨੂੰ ਸਿਨੇਮਾ ਕਿਹਾ ਜਾਂਦਾ, ਉਹ ਹੈ ਨੀ ਗਾ ਪੰਜਾਬੀ ਫਿਲਮਾਂ ਦੇ ਵਿੱਚ। ਉਹ ਮੁਕੰਮਲ ਰੂਪ ਦੇ ਵਿੱਚ ਜਿਹੜਾ ਜੀ ਉਹ ਗਾਇਬ ਹੈ। ਜੇ ਕੋਈ ਜਿਹੜਾ ਜੀ ਉਹ ਹੈ ਤਾਂ ਰਾਣਾ ਰਣਬੀਰ ਹੋਰਾਂ ਨੇ ਇੱਕ ਫਿਲਮ ਅਸੀਸ ਜਿਹੜੀ ਜੀ ਉਹ ਬਣਾਈ ਸੀਗੀ। ਪਰ ਇਦਾਂ ਦੀਆਂ ਫਿਲਮਾਂ ਕਿਤੇ ਕੋਈ ਟਾਵੀਆਂ ਆਉਂਦੀਆਂ ਨੇ, ਉਹਨੂੰ ਦਰਸ਼ਕ ਨਹੀਂ ਜਿਹੜਾ ਜੀ ਉਹ ਮਿਲਦੇ, ਕਿਉਂਕਿ ਕਣਕ ਦੇ ਨਾਲ ਘੁਣ ਜਿਹੜਾ ਪੀਸਿਆ ਜਾਂਦਾ ਉਹ ਹਾਲਾਤ ਨੇ ਜੀ। ਕੋਈ ਚੰਗੀ ਆਉਂਦੀ ਵੀ ਆ ਤੇ ਲੋਕ ਇਹ ਸੋਚਦੇ ਆ ਉਹੋ ਜੀ ਇਹ ਕਾਮੇਡੀ ਜੀ ਜਿਹੜੀ ਹੋਣੀ ਆ ਤੇ ਇਹਦਾ ਕੀ ਦੇਖਣਾ। ਇਸ ਕਰਕੇ ਪੰਜਾਬੀ ਜਿਹੜਾ ਸਿਨੇਮਾ ਹੈ ਨਾ, ਪੰਜਾਬੀ ਜਿਹੜੀ ਫਿਲਮ ਇੰਡਸਟਰੀ ਆ ਜੀ, ਉਹ ਤਾਂ ਅਜੀਬੋ ਗਰੀਬ ਦੀ ਜਿਹੜੀ ਸਥਿਤੀ ਦੇ ਉੱਤੇ ਹਮੇਸ਼ਾ ਹੀ ਰਹੀ ਆ ਤੇ ਅੱਜ ਵੀ ਉੱਥੇ ਹੀ ਹੈ ਜੀ। ਵੀ ਕੰਧੀ ਉੱਤੇ ਰੁਖੜਾ ਕਿਚਰਕ ਬੰਨਿਆ ਧੀਰ, ਉਹ ਗੱਲ ਹੈ ਜੀ। ਉਹਦਾ ਪਤਾ ਨਹੀਂ ਕਦੋਂ ਉਹਨੇ ਡੁੱਬ ਜਾਣਾ, ਕਿਉਂਕਿ ਹੈ ਹੀ ਨਹੀਂ, ਨਾ ਕਹਾਣੀ ਆ, ਨਾ ਡਾਇਲਾਗ ਆ, ਨਾ ਗੀਤ ਆ। ਉਹ ਕਾਮੇਡੀ ਨੂੰ ਹੀ ਇੱਕ ਜਿਵੇਂ ਜੱਟ ਦੇ ਨਾਂ ਨੂੰ ਉਦੋਂ ਸਮਝ ਲਿਆ ਗਿਆ ਸੀ ਸਫਲਤਾ,
ਅੱਜ ਕਾਮੇਡੀ ਨੂੰ ਜਿਹੜਾ ਦੀ ਉਹ ਸਫਲਤਾ ਸਮਝ ਲਿਆ ਗਿਆ। ਕਾਮੇਡੀ ਹੋਣੀ ਜਿਹੜੀ ਦੀ ਉਹ ਚਾਹੀਦੀ ਆ। ਇਸ ਕਰਕੇ ਮੈਂ ਨਹੀਂ ਸਮਝਦਾ ਕਿ ਪੰਜਾਬੀ ਜਿਹੜੀਆਂ ਫਿਲਮਾਂ ਨੇ ਉੱਥੇ ਉਹਨਾਂ ਨੂੰ ਕੋਈ ਗੌਲਿਆ ਵੀ ਗਿਆ ਹੋਊਗਾ ਜਾਂ ਇਹ ਵੀ ਸੋਚਿਆ ਗਿਆ ਹੋਊਗਾ ਵੀ ਇੱਥੇ ਵੀ ਇੱਕ ਫਿਲਮ ਇੰਡਸਟਰੀ ਹੈਗੀ, ਉਹਨਾਂ ਦੇ ਕੋਈ 4 ਬੰਦੇ ਸੱਦ ਲਈਏ ਜੀ। ਗੁਰਦੀਪ ਸਿੰਘ ਜੀ, ਗੁਰਦੀਪ ਸਿੰਘ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਆਵਾਜ਼ ਆ ਰਹੀ ਜੀ? ਹਾਂਜੀ 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 ਪੰਨੂ ਸਾਹਿਬ, ਮੇਰਾ ਸਵਾਲ ਇਹ ਆ ਜੀ ਕਿ ਜਿੱਦਾਂ ਇੰਡੀਆ ਦੇ ਵਿੱਚ ਸਟੇਟਾਂ ਆ, ਕੋਈ ਵੀ ਸਟੇਟ ਅਗਰ 2/3 ਮੈਜੋਰਟੀ ਦੇ ਨਾਲ ਕੋਈ ਮਤਾ ਪਾਸ ਕਰਕੇ ਭੇਜ ਦੇਵੇ ਕਿ ਅਸੀਂ ਭਾਰਤ ਨਾਲੋਂ ਆਪਣੇ ਆਜ਼ਾਦ ਹੋਣਾ, ਕੋਈ ਇੱਦਾਂ ਦੀ ਸੰਵਿਧਾਨ 'ਚ ਪੋਸੀਬਿਲਿਟੀ ਹੈ ਕਿ ਹੋ ਸਕਦੇ ਆ, ਜਾਂ ਕਿ ਨਹੀਂ? ਇਹਦਾ ਕੀ, ਇਹਦੇ ਬਾਰੇ ਕੀ ਕਹੋਗੇ ਜੀ? ਨਹੀਂ ਜੀ, ਨਹੀਂ, ਇਸ ਤਰ੍ਹਾਂ ਦਾ ਕੋਈ ਜਿਹੜਾ ਦੀ ਉਹ ਪ੍ਰਾਵਧਾਨ ਨਹੀਂ ਹੈਗਾ ਜੀ, ਜਿਹੜਾ ਕਿ ਉਹ 2/3 ਮੈਜੋਰਟੀ ਦੇ ਨਾਲ ਜਿਹੜਾ ਦੀ ਉਹ ਭੇਜ ਦੇਵੇ। ਅਜੇ ਤੱਕ ਤਾਂ ਕੋਈ ਇੱਦਾਂ ਦਾ ਨਹੀਂ ਜਿਹੜਾ ਦੀ ਹੈਗਾ, ਨਾ ਇਹ ਜਿਹੜਾ ਦੀ ਸੰਵਿਧਾਨ ਜਿਹੜਾ ਇਸ ਚੀਜ਼ ਦੀ ਇਜਾਜ਼ਤ ਦਿੰਦਾ ਆ। ਹਾਂ, ਇੰਨਾ ਜ਼ਰੂਰ ਆ ਕਿ ਜਿਹੋ ਜਿਹੇ ਕਾਨੂੰਨ ਆ ਰਹੇ ਆ ਉਹ ਵੰਡੀਆਂ ਜਿਹੜੀਆਂ ਦੀ ਉਹ ਸਟੇਟਾਂ ਦੇ ਵਿੱਚ ਆਉਂਦੇ ਸਮੇਂ ਦੇ ਦੌਰਾਨ ਜ਼ਰੂਰ ਪਾ ਦੇਣਗੇ। ਜੇ ਆਪਾਂ ਉੱਤਰ ਪੂਰਬੀ ਰਾਜਾਂ ਦੀ ਗੱਲ ਕਰੀਏ, ਜਿੱਥੋਂ ਇਹ ਐਜੀਟੇਸ਼ਨ ਜਿਹੜੀਆਂ ਦੀ ਉਹ ਸਟਾਰਟ ਹੋਈਆਂ ਨੇ, ਤੁਸੀਂ ਧੱਕੇ ਦੇ ਨਾਲ ਕੱਟ ਕੇ ਉਹਨਾਂ ਨੂੰ ਆਪਣੇ ਨਾਲੋਂ ਸੁੱਟ ਰਹੇ ਹੋ, ਫਿਰ ਉਹ ਕਿਸ ਪਾਸੇ ਵੱਲ ਨੂੰ ਜਿਹੜਾ ਦੀ ਉਹ ਜਾਣਗੇ। ਸੰਵਿਧਾਨ ਮੁਤਾਬਕ ਨਹੀਂ ਤਾਂ ਜਿਹੜੀਆਂ ਐਜੀਟੇਸ਼ਨਸ ਨੇ ਜੀ, ਇਹਦੇ ਮੁਤਾਬਕ ਜਿਹੜਾ ਦੀ ਹੈ ਇਸ ਪਾਸੇ ਵੱਲ ਨੂੰ ਮੈਨੂੰ ਲੱਗਦਾ ਕਿ ਮੁਲਕ ਵੱਧ ਜਾਊਗਾ ਜੇ ਇਹ ਕਾਲੇ ਕਾਨੂੰਨ ਜਿਹੜੇ ਨੇ ਉਹ ਵਾਪਸ ਨਾ ਲਏ ਗਏ। ਜੀ ਹਰਜੀਤ ਸਿੰਘ ਜੀ, ਹਰਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ, ਮੇਰਾ ਕੁਐਸਚਨ ਆ, ਸਾਡੇ ਵੀਰ ਜੀ ਨੇ ਇੱਕ ਨੇ ਪਿਛਲੇ ਵੀਕ ਵੀ ਤੁਹਾਨੂੰ 10 ਦਿਨ ਪਹਿਲਾਂ ਕੁਐਸਚਨ ਕੀਤਾ ਸੀਗਾ ਆਪਣੇ ਏਅਰਪੋਰਟ ਬਾਰੇ ਚੰਡੀਗੜ੍ਹ ਦੇ। ਤੇ ਦੇਖੋ ਸਰਕਾਰ ਤਾਂ ਇਹਦੇ ਬਾਰੇ 'ਚ ਕੁਝ ਨਹੀਂ ਕਰ ਸਕਦੀ, ਕਿਉਂ ਕਰਨਾ ਕਰ ਤਾਂ ਸਕਦੀ ਹੈ ਸੌਰੀ, ਪਰ ਕਰਨਾ ਚਾਹੁੰਦੀ ਨਹੀਂ ਗੀ। ਪਰ ਜਿਵੇਂ ਕੋਈ ਸਮਾਜਿਕ ਸੁਸਾਇਟੀਆਂ ਨੇ, ਸੋਸ਼ਲ ਵਰਕਰ ਜਿਵੇਂ ਤੁਸੀਂ ਹੋ, ਤੁਸੀਂ ਮੀਡੀਆ ਦੇ ਵਿੱਚ ਬਹੁਤ ਤਾਪ ਹੰਢਾਇਆ ਆਪਣੇ ਸਰੀਰ ਤੇ ਵੀ, ਤੇ ਮੀਡੀਆ 'ਚ ਤੁਹਾਡਾ ਬੜਾ ਨਾਂ ਹੈ, ਤੇ ਜੇ ਤੁਸੀਂ ਇਹਦੇ ਬਾਰੇ 'ਚ ਜਾਂ ਹੋਰ ਸੁਸਾਇਟੀਆਂ ਕੁਝ ਕਰ ਸਕਦੀਆਂ ਇਹਨੂੰ ਖਿਲਾਉਣ ਲਈ? ਥੈਂਕ ਯੂ। ਦੇਖੋ ਇਹ ਚੱਲ ਰਿਹਾ ਜੀ ਅੰਮ੍ਰਿਤਸਰ ਤੋਂ ਜਿਹੜੀ ਦੀ ਇੱਕ ਜਿਹੜੀ ਸੰਸਥਾ ਹੈ ਫਲਾਈ ਅੰਮ੍ਰਿਤਸਰ, ਉਹ ਪੰਜਾਬੀ ਰੇਡੀਓ USA ਦੇ ਰੈਗੂਲਰ ਲਿਸਨਰ ਨੇ, ਉਹਨਾਂ ਦੇ ਕੁਝ ਜਿਹੜੇ ਨੁਮਾਇੰਦੇ ਜਿਹੜੇ ਇੰਗਲੈਂਡ ਦੇ ਵਿੱਚ ਰਹਿੰਦੇ ਆ ਸੁਣ ਰਹੇ ਹੋਣਗੇ, ਅਪਡੇਟ ਵੀ ਦਿੰਦੇ ਰਹਿੰਦੇ ਆ। ਇਹ ਉਹਨਾਂ ਦੀ ਬਹੁਤ ਵੱਡੀ ਜਿਹੜੀ ਦੀ ਉਹ ਐਫਰਟ ਹੈ। ਹਾਈ ਕੋਰਟ ਦੇ ਵਿੱਚ ਅਜੇ ਵੀ ਇਹ ਮਾਮਲਾ ਜਿਹੜਾ ਦੀ ਉਹ ਸੁਣਵਾਈ ਅਧੀਨ ਹੈ। ਜਿੰਨਾ ਕੁ ਅੰਮ੍ਰਿਤਸਰ ਏਅਰਪੋਰਟ ਚੱਲ ਗਿਆ, ਕਿਉਂਕਿ ਜੇ ਡੋਮੈਸਟਿਕ ਏਅਰਪੋਰਟਾਂ ਦੀ ਗੱਲ ਕਰੀਏ ਤਾਂ ਡੋਮੈਸਟਿਕ ਏਅਰਪੋਰਟ ਦੇ ਵਿੱਚੋਂ ਅੱਜ ਉਹ ਸਮੇਂ ਦਾ ਹਾਣੀ ਬਣ ਗਿਆ ਏਅਰਪੋਰਟ ਜਿਹੜਾ ਦੀ ਅੰਮ੍ਰਿਤਸਰ ਵਾਲਾ। ਚੰਡੀਗੜ੍ਹ ਵਾਲਾ ਵੀ ਡੋਮੈਸਟਿਕ ਜਿਹੜਾ ਦੀ, ਪਰ ਇਹਨਾਂ ਦੇ ਨਾਮ ਇੰਟਰਨੈਸ਼ਨਲ ਹੈ। ਇਹ ਮਾਮਲਾ ਹੈਗਾ ਜੀ ਸੈਂਟਰ ਦੀ ਸਰਕਾਰ ਦੇ ਜਿਹੜਾ ਦੀ ਉਹ ਹੱਥ ਦੇ ਵਿੱਚ। ਸੈਂਟਰ ਦੀ ਸਰਕਾਰ ਜਿਹੜੀ ਆ, ਜੇ ਤੁਸੀਂ ਆਪਾਂ ਸ਼ੰਭੂ ਤੋਂ ਸ਼ੁਰੂ ਹੋ ਜਾਈਏ ਤੇ ਮੂਰਥਲ ਤੱਕ ਦੋਵੇਂ ਪਾਸੇ ਜਿਹੜਾ ਦੀ ਉਹ ਵੇਖਦੇ ਜਾਣਾ, ਕਿੰਨਾ ਬਿਜ਼ਨਸ ਆ ਜਿਹੜਾ ਪ੍ਰਵਾਸੀਆਂ ਦੇ ਸਿਰ ਦੇ ਉੱਤੇ ਜਿਹੜਾ ਦੀ ਉਹ ਚੱਲਦਾ। ਪਰ ਜਿਹੜਾ ਦੀ ਇਹ ਇਕੱਠੇ ਹੋ ਕੇ ਕਦੀ ਇਹਦੇ ਉੱਤੇ ਜਿਹੜਾ ਦੀ ਪ੍ਰੈਸ਼ਰ ਨਹੀਂ ਬਣਾਇਆ ਗਿਆ, ਜਿਹੜਾ ਕਿ ਬਾਹਰਲੇ ਮੁਲਕਾਂ ਤੋਂ ਉੱਥੋਂ ਦੇ ਮੈਂਬਰ ਪਾਰਲੀਮੈਂਟਸ ਤੋਂ ਜਿਹੜਾ ਦੀ ਉਹ ਪੈ ਸਕਦਾ, ਜਿਵੇਂ ਏਅਰ ਕੈਨੇਡਾ ਹੈ ਜਾਂ ਜਿਹੜੀਆਂ US ਦੀਆਂ ਏਅਰਲਾਈਨਸ ਨੇ, ਉਹ ਪ੍ਰੈਸ਼ਰ ਜਿਹੜਾ ਦੀ ਉਹ ਬਣਾ ਸਕਦੀਆਂ। ਕੁਛ ਸਮਾਂ ਪਹਿਲਾਂ ਇਸੇ ਰੇਡੀਓ ਦੇ ਰਾਹੀਂ, ਇਸੇ ਪਲੇਟਫਾਰਮ ਤੋਂ ਮੈਂ ਬਾਰ-ਬਾਰ ਸੱਦਾ ਦਿੱਤਾ ਸੀਗਾ ਵੀ ਇੱਕ ਢਾਬਾ ਸਾਡੀ ਉਹਨੇ ਬਹੁਤ ਜਿਹੜੀ ਦੀ ਉਹ ਬੇਹੁਰਮਤੀ ਕਰਵਾਈ ਹੈ ਜਾਟ ਅੰਦੋਲਨ ਦੇ ਦੌਰਾਨ। ਉਹਨੇ ਆਪਣੇ CCTV ਜਿਹੜੀ ਫੁਟੇਜ ਸੀਗੀ ਉਹ ਵੀ ਦੇਣ ਤੋਂ ਇਨਕਾਰੀ ਉਹ ਹੋ ਗਿਆ ਸੀ, ਉਹ ਭੁਗਤਿਆ ਨਹੀਂ। ਭੁਗਤਣਾ ਚਾਹੀਦਾ ਸੀ ਗਾਹਕਾਂ ਦੇ ਹੱਥ ਦੇ ਵਿੱਚ, ਜੋ ਉੱਥੇ ਔਰਤਾਂ ਦੀ ਬੇਪੱਤੀ ਜਿਹੜੀ ਦੀ ਉਹ ਕੀਤੀ ਗਈ। ਕਿਸੇ ਟਾਈਮ ਲੰਘਦਿਆਂ ਟੱਪਦਿਆਂ ਉਸ ਢਾਬੇ ਤੇ ਨਿਗਾਹ ਮਾਰ ਲੈਣਾ, ਪਾਰਕਿੰਗ ਕਰਨ ਨੂੰ ਥਾਂ ਨਹੀਂ ਹੁੰਦੀ ਜੀ। ਜਦੋਂ ਅਸੀਂ ਇੰਨੇ ਅਵੇਸਲੇ ਆ, ਅਸੀਂ ਇਸ ਮਾਮਲੇ ਦੇ ਉੱਤੇ ਇਕਜੁੱਟਤਾ ਜਿਹੜੀ ਜੀ ਉਹ ਨਹੀਂ ਵਿਖਾਉਂਦੇ। ਨੱਕ 'ਚ ਦਮ ਕਰ ਸਕਦਾ ਜੀ ਪ੍ਰਵਾਸੀ ਭਾਈਚਾਰਾ, ਜੇ ਉਹ ਚਾਹਵੇ ਤਾਂ ਉਹ ਕਹਿ ਦੇਵੇ ਕਿ ਚਾਹੇ ਮੈਨੂੰ ਮਹਿੰਗੀ ਮਿਲੇ, ਮੈਂ ਵਾਇਆ ਹੋ ਕੇ ਚੱਲ ਜੂ, ਮੈਂ ਸਿੰਗਾਪੁਰ ਥਾਣੀ ਹੋ ਕੇ ਜਿਹੜਾ ਚੱਲ ਜੂ, ਮੈਂ ਦੁਬਈ ਥਾਣੀ ਹੋ ਕੇ ਜਿਹੜਾ ਦੀ ਉਹ ਚਲੇ ਜੂ, ਪਰ ਮੈਂ ਉਤਰੂਗਾ ਜਾਂ ਅੰਮ੍ਰਿਤਸਰ ਜਾਂ ਜਿਹੜਾ ਦੀ ਉਹ ਮੁਹਾਲੀ। ਹੋ ਤਾਂ ਇਹ 6 ਮਹੀਨਿਆਂ ਦੇ ਵਿੱਚ ਸਕਦਾ ਜੀ, ਸਾਲ ਦੇ ਵਿੱਚ ਸਕਦਾ। ਉਹ ਜਿਹੜੀ ਸੰਸਥਾ ਹੈ, ਮੈਂ ਫੇਰ ਕਹੂੰਗਾ ਜੀ, ਉਹਦੇ ਸ਼ਾਬਾਸ਼ੇ ਆ, ਉਹ ਲਗਾਤਾਰ ਇਹਨੂੰ ਹਾਈ ਕੋਰਟ ਦੇ ਵਿੱਚ ਜਿਹੜਾ ਦੀ ਉਹ ਖਿੱਚ ਰਹੀ ਆ, ਔਰ ਹਾਈ ਕੋਰਟ ਜਿਹੜਾ ਦੀ ਉਹ ਸੁਣਵਾਈ ਕਰ ਰਿਹਾ। ਇਦੋਂ ਉੱਪਰ ਕੰਮ ਕੀ ਹੋ ਸਕਦਾ ਜੀ, ਜਿੱਥੋਂ ਹਾਈ ਕੋਰਟ ਨੇ ਇਹ ਕਹਿਤਾ ਵੀ ਨਹੀਂ ਇੱਥੇ ਅੰਤਰਰਾਸ਼ਟਰੀ ਫਲਾਈਟਾਂ ਲਾਉਣੀਆਂ, ਏਅਰਪੋਰਟ ਬੰਦ ਕਰ ਦਿਓ, ਅਸੀਂ ਇਹ ਜਿਹੜੀ ਜ਼ਮੀਨ ਆ ਕਿਸਾਨਾਂ ਨੂੰ ਵਾਪਸ ਦੇ ਦਿੰਦੇ ਆ। ਕਾਹਦੇ ਵਾਸਤੇ ਤੁਸੀਂ ਇੰਨੀ ਜ਼ਮੀਨ ਜਿਹੜੀ ਉਹ ਅਕਵਾਇਰ ਕੀਤੀ? ਇੱਥੇ ਅਜੇ ਵੀ ਝਗੜਾ ਇਸ ਗੱਲ ਨੂੰ ਲੈ ਕੇ ਤੁਰਿਆ ਜਾਂਦਾ ਕਿ ਇਹਦਾ ਨਾਮ ਮੁਹਾਲੀ ਏਅਰਪੋਰਟ ਹੋਵੇ ਜਾਂ ਚੰਡੀਗੜ੍ਹ ਏਅਰਪੋਰਟ ਹੋਵੇ। ਜਿਹੜੀਆਂ ਸਿਆਸੀ ਪਾਰਟੀਆਂ ਨੇ ਇਹਦੇ ਉੱਤੇ ਜਿਹੜਾ ਦੀ ਉਹ ਲੜੀ ਜਾਂਦੀਆਂ ਨੇ। ਲੜਨਾ ਤਾਂ ਕਿਰਨ ਖੇਰ ਕਹਿੰਦੀ ਕਿ ਚੰਡੀਗੜ੍ਹ ਜਿਹੜਾ ਦੀ ਇਹਦਾ ਨਾਂ ਏਅਰਪੋਰਟ ਚਾਹੀਦਾ, ਜਿਹੜੇ ਕਿ ਮੈਂਬਰ ਪਾਰਲੀਮੈਂਟ ਹੈ ਚੰਡੀਗੜ੍ਹ ਤੋਂ, ਚਲੋ ਉਹਨੂੰ ਇਹ ਕਹਿ ਦਿੱਤਾ ਜਾਵੇ ਜਾ ਬੀਬੀ ਚੰਡੀਗੜ੍ਹ ਏਅਰਪੋਰਟ ਜਿਹੜਾ ਦੀ ਉਹ ਲਾ ਲਾ, ਲੈ ਸ਼ੁਰੂ ਕਰਾ ਕੈਨੇਡਾ, ਆਸਟ੍ਰੇਲੀਆ, ਅਮਰੀਕਾ ਤੇ ਇੰਗਲੈਂਡ ਤੋਂ ਫਲਾਈਟਾਂ ਇੱਥੇ ਮੁਹਾਲੀ ਦੇ ਵਿੱਚ, ਮੁਹਾਲੀ ਜਿਹੜਾ ਦੀ ਉਹ ਨਾਂ ਲਾ ਦਿਆਂਗੇ। ਇਸ ਗੱਲ ਵੱਲ ਕੋਈ ਨਹੀਂ ਕਰ ਰਿਹਾ ਜੀ। ਅਕਾਲੀ ਦਲ ਉਹਦੀ ਵਿਰੋਧਤਾ ਕਰਦਾ,
ਪਰ ਉਹ ਇਹ ਗੱਲ ਇੰਟਰਨੈਸ਼ਨਲ ਸਾਈਟ ਨਹੀਂ ਕਰਦਾ, ਕਿਉਂਕਿ ਅਕਾਲੀ ਦਲ ਦੇ ਪ੍ਰਧਾਨ ਦੀਆਂ ਬੱਸਾਂ ਕਰੋੜਾਂ ਰੁਪਈਆ ਮਹੀਨੇ ਦਾ ਜਿਹੜਾ ਜੀ ਉਹ ਕਮਾਉਂਦੀਆਂ ਨੇ, ਜਿਹਦੇ ਉੱਤੇ ਸਾਡਾ ਪ੍ਰਵਾਸੀ ਭਾਈਚਾਰਾ ਜਿਹੜਾ ਜੀ ਮਾਣ ਮਹਿਸੂਸ ਕਰਦਾ ਉਹਨਾਂ ਬੱਸਾਂ ਦੇ ਉੱਤੇ ਜਿਹੜਾ ਜੀ ਉਹ ਚੜ੍ਹ ਕੇ। ਜਦੋਂ ਥਾਂ ਥਾਂ ਦੇ ਉੱਤੇ ਉਹ ਚਾਹੇ ਢਾਬਿਆਂ ਵਾਲਾ ਮਾਫੀਆ ਹੈ, ਚਾਹੇ ਉਹ ਬੱਸਾਂ ਵਾਲਾ ਮਾਫੀਆ, ਦੂਜਾ ਤੀਜਾ ਜਿਹੜਾ ਜੀ ਉਹ ਮਾਫੀਆ ਹੈ, ਉਹ ਇੰਨਾ ਸਟਰੋਂਗ ਹੈ ਜੀ, ਉਹ ਕਿਵੇਂ ਇਹ ਏਅਰਲਾਈਨ ਜਿਹੜੀਆਂ ਉਹ ਲੱਗਣ ਦੇਊਗਾ? ਬਸ ਇਹ ਸੈਂਟਰ ਦੇ ਆ ਜੀ, ਔਰ ਪਰ ਇਹ ਹਾਈ ਕੋਰਟ ਲੱਗੀ ਹੋਈ ਹੈ ਜੀ, ਕੁਝ ਸੰਸਥਾਵਾਂ ਲੱਗੀਆਂ ਹੋਈਆਂ ਨੇ, ਹੋ ਸਕਦਾ ਕਿ ਇਹਦੇ ਕੋਈ ਚੰਗੇ ਨਤੀਜੇ ਆ ਜਾਣ। ਸਤਵਿੰਦਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਜੀ। ਪੰਨੂ ਸਾਹਿਬ, ਮੇਰਾ ਸਵਾਲ ਇਹ ਆ ਵੀ ਜਿਹੜਾ RSS ਬਾਰੇ ਤੁਸੀਂ ਵੀ ਬਹੁਤਾ ਪੜ੍ਹਿਆ ਹੋਏਗਾ, ਮੈਂ ਤੇ ਕਾਫੀ ਪੜ੍ਹਿਆ ਚੁੱਕਦੇ ਬਾਰੇ। ਉਦੋਗੇ ਦੀ ਕਿਤਾਬ ਮੈਂ ਪੜ੍ਹੀ ਤਵੇ ਰੋਜ਼ ਜਾਗ, ਉਹਦੇ ਵਿੱਚ ਕਾਫੀ ਡਿਟੇਲ ਸੀ। ਇਹਨੇ ਸਿੱਖ ਰਿਲੀਜਨ ਬਾਰੇ ਵੀ ਬਹੁਤ ਗਲਤ ਲਿਖਿਆ, ਕਾਫੀ ਕੁਝ ਬ੍ਰਾਹਮਣੀਕਰਨ ਕੀਤੀ। ਤੇ ਜਿਹੜਾ ਦੇਸ਼ ਦੇ ਵਿੱਚ ਜੋ ਕੁਝ ਹੋ ਰਿਹਾ ਆ, ਕਿਉਂਕਿ BJP ਨੂੰ RSS ਚਲਾਉਂਦੀ ਹੈ ਨਾ, RSS ਦੀ ਪਾਰਟੀ ਆ, ਜੋ ਦੇਸ਼ ਦੇ ਵਿੱਚ ਹੋ ਰਿਹਾ, ਤੁਹਾਨੂੰ ਨਹੀਂ ਲੱਗਦਾ ਵੀ ਇਹ ਦੇਸ਼ ਦੇ ਵਿੱਚ ਇੱਕ ਭੰਗਵਾਂ ਅੱਤਵਾਦ ਜਿਹੜਾ ਉਹ ਵੱਧ ਰਿਹਾ ਤੇ ਮਨੁੱਖਤਾ ਲਈ ਇਹ ਸਭ ਨੂੰ ਖਤਰਨਾਕ ਆ? ਕਮਿਊਨਿਟੀਆਂ ਲਈ ਤਾਂ ਹੈਗਾ ਹੀ ਆ, ਭਾਵੇਂ ਮੁਸਲਮਾਨ ਹੋਵੇ ਭਾਵੇਂ ਈਸਾਈ ਹੋਣ ਜਾਂ ਕਿੱਦਾਂ ਵੀ ਆ, ਕਮਿਊਨਿਟੀਆਂ ਲਈ ਹੈ, ਮਨੁੱਖਤਾ ਲਈ ਇਹ ਸਭ ਨੂੰ ਖਤਰਨਾਕ ਹੈ ਜਿਹੜੀ RSS। ਦੂਜਾ ਸਵਾਲ ਮੇਰਾ ਇਹ ਆ ਕਿ ਤੁਸੀਂ ਏਅਰਪੋਰਟਾਂ ਦੀ ਗੱਲ ਕੀਤੀ, ਮੈਨੂੰ ਲੱਗਦਾ ਅਕਾਲੀਆਂ ਨੇ ਤੇ ਜਿਹੜਾ ਕਾਂਗਰਸੀਆਂ ਨੇ ਜਿਹੜਾ ਪੰਜਾਬ ਆ ਉਹ ਸੈਂਟਰ ਨੂੰ ਪੂਰਾ ਹੀ ਗਿਰਵੀ ਰੱਖ ਦਿੱਤਾ। ਮੇਰੇ ਹਿਸਾਬ ਨਾਲ ਤੇ ਇਹ ਆ ਵੀ ਫਲੈਟਾਂ ਫਲੂਟਾਂ ਤੇ ਕੀ ਚੱਲਣੀਆਂ, ਪੰਜਾਬ ਸਾਰਾ ਹੀ ਉਹਨਾਂ ਸੈਂਟਰ ਨੂੰ ਦੇ ਦਿੱਤਾ। ਇਹਦੇ ਬਾਰੇ ਕੀ ਖਿਆਲ ਹੈ ਜੀ? ਦੱਸਿਓ ਜੀ। ਧੰਨਵਾਦ। ਥੈਂਕ ਯੂ। ਉਹ ਤਾਂ ਦਿੱਤਾ ਹੀ ਹੋਇਆ ਜੀ। ਮੇਰੇ ਖਿਆਲ ਅਨੁਸਾਰ ਕੀ ਇਹ ਤਾਂ ਹਰੇਕ ਜਿਹੜਾ ਵਿਅਕਤੀ ਆ, ਕੋਈ ਵੀ ਸਮਝ ਰੱਖਦਾ ਥੋੜੀ ਬਹੁਤੀ, ਉਹ ਇਹ ਜਿਹੜਾ ਦੀ ਜਾਣਦਾ ਹੈ ਕਿ RSS ਦਾ ਜਿਹੜਾ ਦੀ ਉਹ ਲੁਕਵਾਂ ਏਜੰਡਾ ਕੀ ਆ। ਉਹਨੂੰ ਜਿੰਨੀ ਤੇਜ਼ੀ ਦੇ ਨਾਲ ਜਿਵੇਂ ਠਾਹ ਕਰਦਾ ਲਿਆ ਕੇ CAA ਤੇ NRC ਦੇ ਰੂਪ ਦੇ ਵਿੱਚ ਜਿਹੜਾ ਜੀ ਉਹ ਲਿਆਂਦਾ ਗਿਆ, ਇਹ ਇਸੇ ਤਰੀਕੇ ਦੇ ਨਾਲ ਲਿਆਂਦਾ ਗਿਆ ਸੀ। ਹੁਣ ਕਿਹੜਾ ਪੁੱਛਣ ਵਾਲਾ ਜਿਹੜਾ ਜੀ ਉਹ ਹੈਗਾ। ਇਹ ਠੀਕ ਹੈ ਕਿ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਇਹ ਵੋਟ ਪੋਲਰਾਈਜੇਸ਼ਨ ਜਿਹੜੀ ਹੈ ਜੀ ਉਹ ਕੀਤੀ ਹੈ। ਮੈਂ ਅੱਗੇ ਵੀ ਇੱਕ ਦਿਨ ਗੱਲ ਕੀਤੀ, ਜਿਹੜਾ ਵਿਦੇਸ਼ਾਂ ਦੇ ਵਿੱਚ ਵਸਦਾ ਜਿਹੜਾ ਜੀ ਉਹ ਭਾਈਚਾਰਾ ਹੈ, ਚਲੋ ਆਪਾਂ ਕਿਉਂਕਿ USA ਦੀ ਗੱਲ ਕਰ ਰਹੇ ਹਾਂ, ਸੁਣਿਆ ਤਾਂ ਵਿਸ਼ਵ ਭਰ ਦੇ ਵਿੱਚ ਜਿਹੜਾ ਜੀ ਉਹ ਜਾਂਦਾ। ਇੱਥੋਂ ਗਿਆ ਇੱਕ ਭਾਈਚਾਰਾ ਜਿਹੜਾ ਜੀ ਉਹ ਇਹਦੇ ਹੱਕ ਦੇ ਵਿੱਚ ਭੁਗਤਦਾ, ਹੌਦੀ ਮੋਦੀ ਵਾਲਾ ਜਿਹੜਾ ਜੀ, ਜੇ ਉਹ ਭੁਗਤਦੇ ਆ ਤਾਂ ਇੱਕ ਸਵਾਲ ਆਪਣੇ ਆਪ ਦੇ ਉੱਤੇ ਜਿਹੜਾ ਜੀ ਉਹ ਕਰ ਲੈਣ। ਉਹਨਾਂ ਨੂੰ ਇੰਡੀਪੈਂਡੈਂਟ ਸੋਚ ਰੱਖਣ ਦਾ ਪੂਰਾ ਹੱਕ ਹੈ, ਉਹਨਾਂ ਦੀ ਸੋਚ ਦੇ ਉੱਤੇ ਕੋਈ ਕਬਜ਼ਾ ਨਹੀਂ ਕਰਦਾ। RSS ਵਾਂਗੂ ਕਿਸੇ ਦੀ ਸੋਚ ਦੇ ਉੱਤੇ ਕਬਜ਼ਾ ਕਰਨ ਵਾਲਿਆਂ ਚੋਂ ਅਸੀਂ ਨਹੀਂ। ਪਰ ਜੇ ਕੱਲ ਨੂੰ ਉਹ ਮੁਲਕ ਇਹ ਗੱਲ ਕਰ ਦੇਣ ਜੋ ਇਹ NRC ਦੇ ਰੂਪ ਦੇ ਵਿੱਚ ਇੱਥੇ ਆ ਰਹੀ ਹੈ, ਫੇਰ ਭਾਈ ਕਿੱਧਰ ਨੂੰ ਜਾਓਗੇ? ਇਹ ਉਹ ਮੌਕਾ ਹੈ ਜਦੋਂ ਕਿ ਹਰ ਵਿਅਕਤੀ ਨੂੰ, ਜੇ ਉਹ ਸਮਝਦਾ ਹੈ ਕਿ ਇੱਥੇ ਉਹਨੇ ਜਨਮ ਲਿਆ, ਇੱਥੇ ਉਹਨੇ ਪੜ੍ਹਾਈ ਲਿਖਾਈ ਜਿਹੜੀ ਜੀ ਉਹ ਆਪਣੀ ਕੀਤੀ ਆ, ਇਹ ਜਿਹੜੇ ਕਾਨੂੰਨ ਨੇ ਇਹਨਾਂ ਦਾ ਵਿਰੋਧ ਕਰਨ ਦਾ ਪਹਿਲਾਂ ਵੀ ਬਥੇਰਾ ਕੁਝ ਜਿਹੜਾ ਜੀ ਉਹ ਹੁੰਦਾ ਰਿਹਾ। ਐਡੀ ਵੀ ਕੋਈ ਗੱਲ ਨਹੀਂ ਹੈਗੀ ਕਿ ਇਹ ਆਪਣੇ ਏਜੰਡੇ ਦੇ ਵਿੱਚ ਜਿਹੜਾ ਜੀ ਉਹ ਕਾਮਯਾਬ ਹੋ ਜਾਣਗੇ, ਸਫਲ ਹੋ ਜਾਣਗੇ। ਲੋਕ ਡਰੇ ਹੋਏ ਨੇ, ਲੋਕ ਡਰਾਏ ਹੋਏ ਨੇ। ਅੱਜ ਹਾਲਾਤ ਜਿਹੜੇ ਜੀ ਇਹ ਨੇ ਕਿ ਗੋਦੀ ਮੀਡੀਆ ਜਿਹੜਾ ਜੀ ਉਹ ਪੂਰੀ ਕੋਸ਼ਿਸ਼ ਕਰ ਰਿਹਾ, ਲੋਕ ਉਹਦੀ ਗੱਲ ਸੁਣਨ ਦੇ ਵਾਸਤੇ ਜਿਹੜਾ ਜੀ ਉਹ ਤਿਆਰ ਨਹੀਂ ਗੇ। ਇੱਥੇ ਹਿੰਦੂ ਮੁਸਲਿਮ ਵਿਵਾਦ ਦੇ ਵਿੱਚ ਜਿਹੜਾ ਜੀ ਉਹ ਉਹਨਾਂ ਨੂੰ ਉਲਝਾ ਲਿਆ ਜਿਹੜਾ ਜੀ ਉਹ ਗਿਆ। ਜਿਹੜਾ ਬੋਲਦਾ ਉਹਨੂੰ ਨੱਪ ਲਿਆ ਜਾਂਦਾ, ਜਿਹੜਾ ਬੋਲਦਾ ਉਹਨੂੰ ਥੱਪ ਲਿਆ ਜਾਂਦਾ, ਕਿਸੇ ਨੂੰ ਖਰੀਦ ਲਿਆ, ਕਿਸੇ ਨੂੰ ਤੋੜ ਲਿਆ, ਕਿਸੇ ਨੂੰ ਕੁਝ ਜਿਹੜਾ ਜੀ ਉਹ ਕਰ ਲਿਆ। ਸਾਰੀਆਂ ਕੋਸ਼ਿਸ਼ਾਂ ਜਿਹੜੀਆਂ ਜੀ ਉਹ ਜਾਰੀ ਨੇ। ਇਹਦੇ ਬਾਵਜੂਦ ਫਿਰ ਵੀ ਲੋਕ ਬੋਲਣ ਵਾਲੇ ਜਿਹੜੇ ਆ ਜੀ ਉਹ ਬੋਲ ਰਹੇ ਆ। ਅੱਜ ਲੋੜ ਜਿਹੜੀ ਆ ਨਾ, ਕਮ ਸੇ ਕਮ ਜੇ ਕੋਈ ਨਹੀਂ ਬੋਲ ਸਕਦਾ ਤੇ ਬੋਲਣ ਵਾਲਿਆਂ ਦਾ ਸਾਥ ਜਿਹੜਾ ਜੀ ਉਹ ਜ਼ਰੂਰ ਦੇਣਾ ਜਿਹੜਾ ਜੀ ਉਹ ਬਣਦਾ। ਜੇ ਅੱਜ ਬੋਲਣ ਵਾਲਿਆਂ ਦਾ ਸਾਥ ਜਿਹੜਾ ਜੀ ਉਹ ਨਹੀਂ ਦਿਓਗੇ ਤੇ ਫਿਰ ਇੰਨਾ ਜ਼ਰੂਰ ਹੈ ਕਿ ਕੱਲ ਨੂੰ ਬੋਲਣ ਵਾਲਾ ਜਿਹੜਾ ਜੀ ਉਹ ਕੋਈ ਨਹੀਂ ਰਹੂਗਾ। ਮੈਂ ਕੋਈ ਨੈਗੇਟਿਵ ਨਹੀਂ ਹੈਗਾ ਇੰਨਾ ਕਿ ਨਹੀਂ ਇਹ ਤਾਂ ਸਾਰਾ ਕੁਝ ਜਿਹੜਾ ਜੀ ਉਹ ਖਤਮ ਹੋ ਗਿਆ, ਇਸ ਤਰ੍ਹਾਂ ਦੀ ਵੀ ਕੋਈ ਗੱਲ ਨਹੀਂ ਹੈਗੀ। ਇੱਥੇ ਜਿਹੜੇ ਸਾਡੇ ਨਵੀਂ ਜਨਰੇਸ਼ਨ ਹੈ, ਜਿਹੜੇ ਬੱਚੇ ਬੱਚੀਆਂ ਯੂਨੀਵਰਸਿਟੀਜ਼ ਦੀਆਂ ਨੇ, ਜੋ ਕੁਛ ਜਿਵੇਂ ਤੁਸੀਂ ਵੀਡੀਓਜ਼ ਦੇ ਰੂਪ ਦੇ ਵਿੱਚ ਵੇਖਦੇ ਹੋਵੋਗੇ, ਜਿਸ ਤਰੀਕੇ ਦੇ ਨਾਲ ਉਹ ਬੱਚੇ ਜਿਹੜਾ ਜੀ ਉਹ ਜਵਾਬ ਦੇ ਰਹੇ ਆ, ਹਾਈਲੀ ਐਜੂਕੇਟਡ ਕਾਨੂੰਨ ਦੇ ਜਾਣਕਾਰ, ਉਹ ਇਹ ਆਸ ਜਿਹੜੀ ਜੀ ਉਹ ਬਣਾਉਂਦੇ ਆ ਵੀ ਐਡੀ ਵੀ ਕੋਈ ਗੱਲ ਨਹੀਂ ਜਿਹੜੀ ਜੀ ਉਹ ਹੈਗੀ। ਇਹ ਲੋਕ ਜਿਹੜੇ ਸੁਚੇਤ ਨੇ, ਔਰ ਜਿੰਨੀ ਦੇਰ ਤੱਕ ਇਹ ਵਰਗ ਜਿਹੜਾ ਜੀ ਉਹ ਸੁਚੇਤ ਹੈ, ਜਿਹੜਾ ਕੱਲ ਦਾ ਸਿਟੀਜ਼ਨ ਹੈ, ਜਿਨ੍ਹਾਂ ਨੇ ਕੱਲ ਨੂੰ ਅਫਸਰ ਬਣਨਾ ਹੈ, ਜਿਨ੍ਹਾਂ ਨੇ ਕੱਲ ਨੂੰ ਰਾਜਨੇਤਾ ਬਣਨਾ ਹੈ, ਉਦੋਂ ਤੱਕ ਜਿਹੜਾ ਜੀ ਕੋਈ ਏਡਾ ਡਰਨ ਦੀ ਜ਼ਰੂਰਤ ਜੀ। ਅੱਗੇ ਪਰਮਿੰਦਰ ਢਿੱਲੋਂ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਠੀਕ ਹੈ। ਹਾਂਜੀ ਤੁਹਾਨੂੰ ਸਾਹਿਬ, ਮੇਰਾ ਸਵਾਲ ਹੈਗਾ ਜਿਹੜਾ ਆਪਣੇ ਆ ਸਿਟੀਜ਼ਨਸ਼ਿਪ ਦਾ ਜਾਂ ਰੌਲਾ ਪਿਆ ਜਾਂ ਕਿੱਦਾਂ ਜਿਹੜੀਆਂ ਸਰਕਾਰਾਂ ਕਹਿੰਦੀਆਂ ਵੀ ਅਸੀਂ ਆਪਣੇ ਲਾਗੂ ਨਹੀਂ ਹੋਣ ਦੇਣਾ ਲਾ, ਕਿਉਂ ਇਹ ਤਾਂ ਸੈਂਟਰ ਗੌਰਮੈਂਟ ਦੇ ਅੰਡਰ ਆ। ਜਿੱਦਾਂ ਜੇ ਉਹ ਚਾਹੁੰਦੇ ਉਹਨੂੰ ਪੁੱਛ ਵੀ ਕਰ ਸਕਦੇ, ਹਰ ਇੱਕ ਨੂੰ ਲਾਗੂ ਕਰਨਾ ਹੀ ਪੈਣਾ। ਤੇ ਇਹਦੇ ਬਾਰੇ ਦੱਸਿਓ ਵੀ ਇਹਦਾ ਨਾ ਕਰ ਸਕਦੇ ਆ ਜਾਂ ਕੋਈ ਲਾ ਪਾਸ ਹੋ ਜਾਂਦਾ ਜਾਂ ਕਿੱਦਾਂ ਵੀ। ਤੇ ਦੂਜਾ ਮੇਰਾ ਸਵਾਲ ਹੈਗਾ ਨਾਲ ਹੀ ਪੀਲੀਭੀਤ ਬਾਰੇ, ਜਿਹੜਾ ਆਪਣੇ ਉਹਨਾਂ ਕੱਢਿਆ ਉੱਥੇ ਆਪਣੇ ਸਾਹਿਬਜ਼ਾਦਿਆਂ ਦਾ ਜਾਂ ਕਿੱਦਾਂ ਨਗਰ ਕੀਰਤਨ,
ਤੇ ਉਹ ਜਦੋਂ 144 144 ਲੱਗੀ ਆ ਤੇ ਇਹਨਾਂ ਨੂੰ ਕੱਢਣਾ ਹੀ ਨਹੀਂ ਚਾਹੀਦਾ ਜਾਂ ਇਜਾਜ਼ਤ ਲੈਂਦੇ ਤੇ ਇਹਦੇ ਬਾਰੇ ਦੱਸਿਓ ਭਾਈ। ਥੈਂਕ ਯੂ। ਦੇਖੋ ਧਾਰਾ 144 ਜਿਹੜੀ ਆ ਜਾਂ ਇੰਟਰਨੈਟ ਜਿਹੜਾ ਦੀ ਉਹ ਬੰਦ ਕਰ ਦੇਣਾ, ਇਹ ਸੌਖੇ ਹਥਿਆਰ ਨੇ ਜੀ। ਜਿਹੜਾ ਵਿਰੋਧਤਾ ਤਾਂ ਇਸ ਚੀਜ਼ ਦੀ, ਧਾਰਾ ਤਾਂ 144 ਸ਼੍ਰੀਮਾਨ ਜੀ ਉਦੋਂ ਵੀ ਲੱਗੀ ਸੀ ਜਦੋਂ ਇੱਥੇ ਸਾਈਮਨ ਕਮਿਸ਼ਨ ਦਾ ਜਿਹੜਾ ਜੀ ਉਹ ਵਿਰੋਧ ਹੋਇਆ ਸੀਗਾ, ਰੋਲਟ ਐਕਟ ਦਾ ਵਿਰੋਧ ਹੋਇਆ ਸੀਗਾ, ਉਦੋਂ ਵੀ ਧਾਰਾ 144 ਲੱਗੀ ਸੀਗੀ। ਜੇ ਸਾਈਮਨ ਕਮਿਸ਼ਨ ਦਾ ਵਿਰੋਧ ਕਰਨ ਵਾਲੇ ਲੋਕ ਇਹ ਸੋਚਦੇ ਕਿ ਕੀ ਲੋੜ ਆ ਕੱਢਣ ਦੀ, ਧਾਰਾ 144 ਲੱਗੀ ਹੋਈ ਆ, ਘਰੇ ਬੈਠੋ, ਤੇ ਫਿਰ ਇਹ ਮੁਲਕ ਤਾਂ ਆਜ਼ਾਦ ਨਾ ਹੁੰਦਾ ਜੀ। ਫਿਰ ਤਾਂ ਸ਼ਹੀਦ ਭਗਤ ਸਿੰਘ ਹੋਰੀ ਵੀ ਇਹੀ ਸੋਚਦੇ। ਜੋ ਕੁਝ ਬ੍ਰਿਟਿਸ਼ ਸਾਮਰਾਜ ਦੇ ਖਿਲਾਫ ਜਿਹੜਾ ਜੀ ਉਹ ਲੜਦੇ ਰਹੇ, ਇਦੋਂ ਤੱਕ ਕਿਤੇ ਸਖਤ ਕਾਨੂੰਨ ਉਹਨਾਂ ਦੇ ਸੀਗੇ। ਇਹ ਗੱਲ ਕਹਿ ਦੇਣੀ ਜੀ ਕਿ ਧਾਰਾ 144 ਲੱਗੀ ਹੋਈ ਆ, ਇਹ ਸਾਰਾ ਕੁਝ ਜਿਹੜਾ ਜੀ ਉਹ ਛੱਡ ਦਿਓ, ਕੀ ਲੋੜ ਹੈ, ਤੇ ਫਿਰ ਤਾਂ ਮੇਰਾ ਖਿਆਲ ਆਪਾਂ ਆਪ ਹੀ ਲੜਾਈ ਜਿਹੜੀ ਜੀ ਉਹ ਹਾਰ ਬੈਠੇ ਹੋਏ ਆ। ਵਿਰੋਧ ਤਾਂ ਇਸ ਚੀਜ਼ ਦਾ ਹੋਣਾ ਚਾਹੀਦਾ ਕਿ ਹਿੰਸਾ ਨਹੀਂ ਹੋਣੀ ਚਾਹੀਦੀ, ਹਿੰਸਾ 1% ਵੀ ਨਹੀਂ ਹੋਣੀ ਚਾਹੀਦੀ। ਪ੍ਰਦਰਸ਼ਨ ਕਰਨ ਦਾ ਲੋਕਾਂ ਦਾ ਹੱਕ ਕਿਵੇਂ ਖੋਇਆ ਜਾ ਸਕਦਾ ਜੀ? ਔਰ ਉਹਨਾਂ ਦਾ ਜਿਹੜੇ ਚਾਹੇ ਕਿਸੇ ਵੀ ਧਰਮ ਦਾ ਹੋਵੇ, ਗੱਲ ਸਿੱਖ ਧਰਮ ਦੀ, ਹਿੰਦੂ ਧਰਮ ਦੀ, ਜੈਨੀ ਧਰਮ ਦੀ, ਮੁਸਲਿਮ ਧਰਮ ਦੀ ਨਹੀਂ ਹੈ, ਕਿਸੇ ਵੀ ਧਰਮ ਦਾ ਕਿਉਂ ਨਾ ਹੋਵੇ, ਉਹਨੂੰ ਆਪਣੀ ਧਾਰਮਿਕ ਆਜ਼ਾਦੀ ਰੱਖਣ ਦਾ ਜਿਹੜਾ ਜੀ ਪੂਰਾ ਹੱਕ ਹੈ। ਛੋਟੇ ਸਾਹਿਬਜ਼ਾਦਿਆਂ ਨੇ ਕੋਈ ਜ਼ਮੀਨ ਵਡਾਉਣੀ ਸੀਗੀ ਜੀ, ਜਿਹਦੇ ਕਰਕੇ ਉਹਨਾਂ ਦੀਆਂ ਕੁਰਬਾਨੀਆਂ ਹੋਈਆਂ। 10ਵੇਂ ਪਾਤਸ਼ਾਹ ਦਾ ਕੋਈ ਵੱਟ ਦਾ ਰੌਲਾ ਸੀਗਾ ਜੀ, ਉਹ ਉਹਨਾਂ ਨੇ ਜਿਹੜੇ ਮਨੁੱਖੀ ਅਧਿਕਾਰਾਂ ਦੇ ਵਾਸਤੇ ਲੜਾਈਆਂ ਲੜੀਆਂ। ਜੇ ਉਹਦੇ ਵਾਸਤੇ ਅੱਜ ਤੁਸੀਂ ਪਰਮਿਸ਼ਨ ਲਓਗੇ ਕਿ ਅਸੀਂ ਜਿਹੜਾ ਜੀ ਉਹਨਾਂ ਨੂੰ ਯਾਦ ਕਰਨਾ ਆ, ਫਿਰ ਤਾਂ ਹਾਰ ਹੰਬ ਕੇ ਇਹਦਾ ਮਤਲਬ ਤੁਸੀਂ ਬਹਿ ਗਏ ਜੀ ਸਾਰਾ ਕੁਝ, ਫਿਰ ਤਾਂ ਛੱਡ ਦਿੱਤੀਆਂ ਸਾਰੀਆਂ ਗੱਲਾਂ ਜੀ। ਫਿਰ ਕੀ ਉਹਨਾਂ ਦੀ ਯਾਦ ਦੇ ਵਿੱਚ ਸਿਰਫ ਲੰਗਰ ਲਾਉਣੇ ਜਾਂ ਢਾਡੀ ਪ੍ਰਸੰਗ ਸੁਣ ਲੈਣੇ ਇਨਫ ਹੈ, ਜਾਂ ਉਹਨਾਂ ਦੀ ਜਿਹੜੀ ਦਿੱਤੀ ਹੋਈ ਸਿੱਖਿਆ ਹੈ ਮਨੁੱਖੀ ਅਧਿਕਾਰਾਂ ਦੇ ਵਾਸਤੇ ਜਿਹੜਾ ਜੀ ਉਹ ਲੜਨਾ ਜਾਂ ਜ਼ੁਲਮ ਦੇ ਵਿਰੋਧ ਦੇ ਵਿੱਚ ਖੜੇ ਹੋਣਾ, ਉਹਨੂੰ ਮੰਨਣ ਦੀ ਜਿਹੜੀ ਦੀ ਜ਼ਰੂਰਤ ਹੈ। ਦੂਜੀ ਗੱਲ ਜਿਹੜੀ ਤੁਸੀਂ ਸੂਬੇ ਜਿਹੜੇ ਦੀ ਉਹ ਲਾਗੂ ਕਰ ਸਕਦੇ ਆ, ਨਹੀਂ ਕਰ ਸਕਦੇ, 2/3 ਮੈਜੋਰਟੀ ਜਿਹੜੀ ਆ ਜੀ ਉਹ ਇਨਕਾਰ ਵੀ ਕਰ ਸਕਦੇ ਆ। ਬਹੁਤ ਸਾਰੇ ਰਾਜਾਂ ਦੇ ਵਿੱਚ ਗੈਰ ਭਾਜਪਾਈ ਸਰਕਾਰਾਂ ਹੁਣ ਹੈਗੀਆਂ ਨੇ। ਜੇ ਸਾਰੇ ਰਾਜ ਜਿਹੜਾ ਜੀ ਉਹ ਇਕੱਠੇ ਹੋ ਕੇ ਉੱਥੇ ਮਤੇ ਪਾ ਕੇ ਜਿਹੜੇ ਦੀ ਉਹ ਭੇਜਦੇ ਆ ਕਿ ਇਹ ਕਾਨੂੰਨੀ ਤੌਰ ਦੇ ਉੱਤੇ ਜਿਹੜਾ ਜੀ ਉਹ ਸੁਪਰੀਮ ਕੋਰਟ ਦੇ ਵਿੱਚ ਵੀ ਫਿਰ ਇਹਨੂੰ ਇਸ ਹਥਿਆਰ ਦੇ ਨਾਲ ਜਿਹੜਾ ਜੀ ਉਹ ਲੜਿਆ ਜਾ ਸਕਦਾ, ਸੰਵਿਧਾਨ ਇਹਦੀ ਇਜਾਜ਼ਤ ਦਿੰਦਾ। ਗੁਰਮੋਹਨ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਜੀ। ਮੇਰਾ ਸਵਾਲ ਹੈ ਪੰਨੂ ਸਾਹਿਬ ਜੀ ਕਿ ਤੁਸੀਂ ਭਾਰਤ ਪੈਟਰੋਲੀਅਮ ਦੀ ਗੱਲ ਕੀਤੀ ਆ ਤੇ ਸਾਨੂੰ ਹੁਣੇ ਮਿਲਿਆ ਹੈ, ਅਪਲਾਈ ਕੀਤਾ ਸੀ ਤੇ ਡਰਾ ਨਿਕਲਿਆ ਸਾਡੇ ਨਾਲ, ਤੇ ਇਹਦਾ ਫਿਊਚਰ ਕੀ ਹੋਊਗਾ? ਥੈਂਕ ਯੂ। ਇਹਦਾ ਕੁਝ ਹਿੱਸਾ ਤਾਂ ਜਿਹੜਾ ਜੀ ਉਹ ਚਲੇ ਗਿਆ ਹੋਇਆ ਜੀ ਅੰਬਾਨੀ ਜਿਹੜਾ ਜੀ ਗਰੁੱਪ ਨੂੰ। ਬਾਕੀ ਜਿਹੜਾ ਜੀ ਉਹਦਾ ਕੀ ਹੋਊਗਾ, ਇਹੀ ਆ ਕਿ ਤੁਸੀਂ ਮੁੜ ਕੇ ਉਹਦੇ ਵਿੱਚ ਤਬਦੀਲ ਜਿਹੜਾ ਜੀ ਹੋ ਜਾਓਗੇ। ਇੱਕ ਦਿਨ ਤਾਂ ਜਿਹੜਾ ਜੀ ਉਹ ਚਲੇ ਹੀ ਜਾਣਾ। ਸਰਕਾਰਾਂ ਜਿਸ ਤਰੀਕੇ ਦੇ ਨਾਲ ਜਿਹੜੀਆਂ ਜੀ ਉਹ ਲੱਗੀਆਂ ਹੋਈਆਂ ਨੇ, ਸੋ ਇਹਦੀਆਂ ਟਰਮਸ ਐਂਡ ਕੰਡੀਸ਼ਨ ਜਿਹੜੀਆਂ ਮੇਰੇ ਸਾਹਮਣੇ ਤਾਂ ਨਹੀਂ ਹੈਗੀਆਂ। ਜਦੋਂ ਤੁਸੀਂ ਸਾਈਨ ਕੀਤੇ ਆ, ਜਿਹੜਾ ਫਾਈਨ ਪ੍ਰਿੰਟ ਦੇ ਵਿੱਚ ਸਾਰਾ ਕੁਝ ਲਿਖਿਆ ਹੋਇਆ, ਉਹਨੂੰ ਜਿਹੜਾ ਚੰਗੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਪੜ੍ਹ ਲੈਣਾ, ਸਮਝ ਤੁਹਾਨੂੰ ਆਪੇ ਹੀ ਆ ਜਾਏਗੀ ਜੀ। ਪੌਲ ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਮੈਂ ਇਹੀ ਪੁੱਛਣਾ ਚਾਹੁੰਦਾ, ਜਿਹੜਾ NCR ਜਾਂ ਹੋਰ ਰੌਲਾ ਪਿਆ ਹੈਗਾ ਵੀ ਇਹ ਜ਼ਿਆਦਾ ਪੋਲੀਟੀਕਲ ਹੈ ਕਿ ਜਾਂ ਇਸ ਵਿੱਚ ਕੁਛ ਹੈਗਾ ਵੀ ਹੈ? ਜਿਵੇਂ ਆਪਣੇ ਪੰਜਾਬ ਦੇ ਵਿੱਚ ਆਪਾਂ ਤਾਂ ਬਹੁਤਾ ਇੰਡੀਆ ਦੀ ਮੈਂ ਕਿਹਾ ਨਹੀਂ, ਆਪਾਂ ਨੂੰ ਨਹੀਂ ਸਮਝ। ਚਲੋ ਪੰਜਾਬ 'ਚ ਜਿੱਦਾਂ ਆਪਣੇ ਬੇਅਦਬੀ ਦਾ ਹੋਇਆ ਸੀ ਵੀ ਕਿੰਨਾ ਉਹਦਾ ਖਿਲਾਰਾ ਪਾਇਆ ਗਿਆ, ਉਹਦੇ 'ਚ ਕੋਈ ਕੱਢਣ ਨੂੰ ਕੁਛ ਪਾਉਣ ਨੂੰ। ਕੀ ਇਹ ਜ਼ਿਆਦਾ ਪੋਲੀਟੀਕਲ ਹੈ ਕਿ ਜਾਂ ਇਹਦੇ 'ਚ ਹੁਣ ਜਿਵੇਂ ਆਪਣੇ ਕੋਈ ਕਾਕਾ ਲੋਹਗੜ੍ਹ ਹੈ, ਉਹਨੇ ਕੋਈ ਮੇਰਾ ਖਿਆਲ ਕਹਿਤਾ ਵੀ ਚਲੋ ਅੱਗੇ ਵੀ ਲੋਕ ਮਰਦੇ, ਉਹਦੀ ਕਾਰ ਭੰਨਤੀ ਵੀ ਇਹਨੂੰ ਬੋਲਣਾ ਨਹੀਂ ਆਉਂਦਾ। ਵੀ ਇਹ ਆਪਾਂ ਜ਼ਿਆਦਾ ਹੀ ਮੈਂ ਕਿਹਾ ਜਿੱਦਾਂ ਵਾਇਲੈਂਸ ਜਿਹੜੀ ਬਿਨਾਂ ਰੀਜਨ ਤੋਂ ਜਿਹੜਾ ਇੰਡੀਆ ਫੇਸ ਕਰਦਾ, ਚਾਹੇ ਉਹ ਆਪਦੇ ਆਪ ਨੂੰ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕਰਦਾ ਹੋਵੇ, ਚਾਹੇ ਉਹਨੂੰ ਲੁੱਟਿਆ ਜਾ ਰਿਹਾ ਹੋਵੇ ਇੰਡੀਆ ਨੂੰ, ਵੀ ਮੈਂ ਇਹੀ ਪੁੱਛਣਾ ਚਾਹੁੰਦਾ। ਥੈਂਕ ਯੂ ਜੀ। ਇਹ LCA ਨਹੀਂ ਹੈ ਜੀ, ਇਹ CAA ਹੈ, ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ, ਜਿਹੜਾ ਕਿ ਪਹਿਲਾਂ CAB ਸੀਗਾ ਜੀ, ਸਿਟੀਜ਼ਨਸ਼ਿਪ ਅਮੈਂਡਮੈਂਟ ਬਿੱਲ, ਯਾਦ ਰੱਖਣਾ। ਤੋ ਇਹ CAA ਹੈ ਤੇ NRC ਹੈ ਜਿਹੜੀ ਦੂਸਰੀ ਆ ਰਹੀ ਜੀ, ਨੈਸ਼ਨਲ ਰਜਿਸਟ੍ਰੇਸ਼ਨ ਸਿਟੀਜ਼ਨਸ਼ਿਪ ਜਿਹੜੀ ਜੀ ਉਹ ਆ। ਇਹ ਬਿਲਕੁਲ ਇਹਦਾ ਅਸਰ ਜਿਹੜਾ ਜੀ ਉਹ ਹੈ ਪੋਲੀਟੀਕਲ ਨਹੀਂ ਹੈਗਾ। ਇਹ ਅਸਰ ਉਹਦਾ ਹੋਊਗਾ ਆਉਣ ਵਾਲੇ ਸਮੇਂ ਦੇ ਦੌਰਾਨ, ਜਦੋਂ ਤੁਸੀਂ ਇਹ ਨਾ ਸਿੱਧ ਕਰ ਸਕੇ ਕਿ ਤੁਹਾਡੇ ਫਾਦਰ ਕਿੱਥੇ ਜੰਮੇ ਸੀ, ਉਹਨਾਂ ਦੀ ਨਾਗਰਿਕਤਾ ਦਾ ਸਬੂਤ ਕੀ ਹੈ, ਤੁਹਾਡਾ ਦਾਦਾ ਕਿੱਥੇ ਜੰਮਿਆ ਸੀ, ਉਹਦੀ ਨਾਗਰਿਕਤਾ ਦਾ ਸਬੂਤ ਕੀ ਹੈ, ਤੁਸੀਂ ਜ਼ਮੀਨ ਕਿਵੇਂ ਸਾਂਭੀ ਬੈਠੇ ਹੋ? ਤੁਸੀਂ ਤਾਂ ਆਪਣੇ ਪਿਓ ਦੇ ਬਾਰੇ ਨਹੀਂ ਦੱਸ ਸਕਦੇ ਕਿ ਉਹ ਕਿੱਥੇ ਜੰਮਿਆ ਸੀਗਾ। ਉਹਦਾ ਲਿਆਓ ਬਰਥ ਸਰਟੀਫਿਕੇਟ, ਆਪਣੇ ਦਾਦੇ ਦਾ ਬਰਥ ਸਰਟੀਫਿਕੇਟ ਲਿਆਓ। ਦਾਦੇ ਇਲਾਹੀ ਜ਼ਮੀਨਾਂ ਜਿਹੜੀਆਂ ਨੇ ਉਹਨੂੰ ਤੁਸੀਂ ਕਿਵੇਂ ਜਿਹੜਾ ਜੀ ਦੱਸ ਸਕੋਗੇ? ਆਪਣਾ ਬਣਾ ਲਓਗੇ ਚਲੋ ਕਿਸੇ ਤਰੀਕੇ ਨਾਲ। ਚਲੋ
ਤਕੜਾ ਬਣਾ ਲੂਗਾ, ਕੋਈ ਪੈਸੇ ਧੇਲਾ ਦੇ ਕੇ ਬਣਾ ਲੂਗਾ, ਭੱਜ ਨੱਠ ਕਰਕੇ ਬਣਾ ਲੂਗਾ। ਮਾੜੇ ਧੀੜੇ ਦਾ ਜਿਹੜਾ ਜੀ ਕੀ ਹੋਊਗਾ, ਜਿਨ੍ਹਾਂ ਛੋਟੀਆਂ ਜ਼ਮੀਨਾਂ ਦੇ ਮਾਲਕ ਨੇ। ਜਿੱਥੋਂ ਤੱਕ ਤੁਸੀਂ ਬੇਅਦਬੀ ਦੀ ਗੱਲ ਜਿਹੜੀ ਦੀ ਉਹ ਕਰਦੇ ਹੋ ਪੌਲ ਜੀ, ਇਹ ਵੀ ਬੇਅਦਬੀ ਹੈ ਜਿਹੜੇ ਤਰੀਕੇ ਦੇ ਨਾਲ ਤੁਸੀਂ ਜਿਹੜਾ ਦੀ ਉਹ ਕਹਿ ਰਹੇ ਹੋ ਕਿ ਐਵੇਂ ਖਲਾਰਾ ਜਿਹੜਾ ਦੀ ਉਹ ਪਾਇਆ ਗਿਆ ਸੀਗਾ। ਜਦੋਂ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਜਿਹੜੇ ਦੀ ਉਹ ਛੱਪੜਾਂ ਦੇ ਵਿੱਚ ਮਿਲੇ ਹੋਣ, ਰੂੜੀਆਂ ਦੇ ਉੱਤੇ ਮਿਲੇ ਹੋਣ, ਤੁਹਾਨੂੰ ਐਵੇਂ ਹੀ ਖਲਾਰਾ ਜਿਹੜਾ ਦੀ ਉਹ ਲੱਗਦਾ? ਲੋਕ ਐਵੇਂ ਹੀ ਸੜਕਾਂ ਦੇ ਉੱਤੇ ਜਿਹੜਾ ਦੀ ਉਹ ਬੈਠੇ ਰਹੇ, ਲੋਕਾਂ ਨੇ ਐਵੇਂ ਗੋਲੀਆਂ ਜਿਹੜੀਆਂ ਸੀਗੀਆਂ ਦੀ ਉਹ ਖਾ ਲੀਆਂ ਕਿਤੇ ਜਾ ਕੇ? ਇਹ ਐਵੇਂ ਨਹੀਂ ਸੀਗਾ, ਇਹ ਇੱਥੇ ਵਾਪਰੀਆਂ ਘਟਨਾਵਾਂ ਨੇ। ਅਸੀਂ ਤਾਂ ਅਜੇ ਤੁਰੇ ਫਿਰਦੇ ਇਹਦੇ ਗਵਾਹ ਜਿਹੜੇ ਦੀ ਉਹ ਮੌਜੂਦ ਹੈ, ਜਿਨ੍ਹਾਂ ਨੇ ਸਾਰਾ ਕੁਝ ਜਿਹੜਾ ਦੀ ਉਹ ਦੇਖਿਆ। ਜਦੋਂ ਕੱਲ ਨੂੰ ਆਪਾਂ ਨਹੀਂ ਰਹਾਂਗੇ, ਜੇ ਅੱਜ ਅਸੀਂ ਇਹ ਕਹਿੰਦੇ ਕਿ ਐਵੇਂ ਖਲਾਰਾ ਜਿਹੜਾ ਦੀ ਉਹ ਪਾਇਆ ਸੀਗਾ, ਤੇ ਜਦੋਂ ਅਸੀਂ ਨਹੀਂ ਹੋਵਾਂਗੇ ਫਿਰ ਜਦੋਂ ਉਦੋਂ ਕਹਿਣਗੇ, ਫਿਰ ਤਾਂ ਕਿਹੜਾ ਮੰਨੂਗਾ ਜੀ? ਜੇ ਅੱਜ ਹੀ ਅਸੀਂ ਇਹ ਕਹਿੰਦੇ ਆ ਕਿ ਐਵੇਂ ਖਲਾਰਾ ਜਿਹੜਾ ਦੀ ਉਹ ਪਾਇਆ ਹੋਇਆ ਸੀ, ਉਹ ਖਲਾਰਾ ਨਹੀਂ ਸੀਗਾ ਜੀ। ਉਸ ਗੰਭੀਰ ਸਾਜ਼ਿਸ਼ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਕਿਉਂ ਉਹ ਐਡੀ ਵੱਡੀ ਗੰਭੀਰ ਸਾਜ਼ਿਸ਼ ਜਿਹੜੀ ਸੀ ਉਹ ਸਰਸੇ ਵਾਲੇ ਦੇ ਪ੍ਰੇਮੀਆਂ ਦੇ ਨਾਲ ਰਲ ਕੇ ਜਿਹੜੀ ਦੀ ਉਹ ਰਚੀ ਗਈ ਸੀਗੀ। ਹੈਰਾਨੀ ਵਾਲੀ ਗੱਲ ਇਹ ਆ ਕਿ ਜਦੋਂ ਲੋਕ ਇਹ ਕਹਿੰਦੇ ਆ ਕਿ ਐਵੇਂ ਖਲਾਰਾ ਜਿਹੜਾ ਦੀ ਉਹ ਪਾਇਆ ਗਿਆ ਸੀਗਾ, ਅੱਜ ਉਹਨੂੰ ਹੱਲ ਕਿਉਂ ਨਹੀਂ ਕੀਤਾ ਜਾ ਰਿਹਾ? ਕਿਉਂਕਿ ਜਿਹੜੇ ਗੁਪਤ ਸਮਝੌਤੇ ਹੋਏ ਆ ਉਹਦੇ ਵਿੱਚ ਵੱਡੇ ਸਿਆਸਤਦਾਨਾਂ ਦੇ ਨਾਮ ਆਉਂਦੇ ਆ, ਜਿਨ੍ਹਾਂ ਨੇ ਇਹ ਸਾਰਾ ਕੁਝ ਜਿਹੜਾ ਦੀ ਉਹ ਕੀਤਾ। ਅੱਜ ਤਾਂ ਕਰਕੇ ਤਾਂ ਇਹ ਸਾਰੀ ਜਾਂਚ ਜਿਹੜੀ ਹੈ ਜੀ ਉਹ ਰੋਕ ਦਿੱਤੀ ਗਈ ਆ। ਜੇ ਸਮਾਂ ਲੱਗੇ ਤਾਂ ਜਿਹੜੀ ਦੀ ਉਹ ਜਿਹੜੀ ਸਾਬਕਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਪਈ ਆ, ਸਮਾਂ ਹੋਣਾ ਨਹੀਂ ਤੁਹਾਡੇ ਕੋਲੇ ਇੰਨੇ ਸਫ਼ਿਆਂ ਦੀ ਰਿਪੋਰਟ ਪੜ੍ਹਨ ਦਾ, ਕਿਤੇ ਇੱਕ ਇੱਕ ਚੀਜ਼ ਨੂੰ ਉਹਦੀ ਨੂੰ ਜਿਹੜਾ ਦੀ ਉਹ ਪੜ੍ਹਨਾ, ਕਿੰਨੀ ਗੰਭੀਰਤਾ ਦੇ ਨਾਲ, ਕਿਸ ਡੀਪ ਲੈਵਲ ਦੇ ਉੱਤੇ ਜਾ ਕੇ ਉਹਦੀ ਜਿਹੜੀ ਹੈ ਜੀ ਉਹ ਸਾਰੀ ਇਹਦੀ ਜਾਂਚ ਕੀਤੀ ਗਈ ਆ, ਤੇ ਕਿਵੇਂ ਇਹ ਜਿਹੜੀਆਂ ਘਟਨਾਵਾਂ ਸੀਗੀਆਂ ਇਹਨਾਂ ਨੂੰ ਅੰਜਾਮ ਦਿੱਤਾ ਗਿਆ। ਤੁਸੀਂ ਤਾਂ ਆਰਾਮ ਦੇ ਨਾਲ ਜਿਹੜਾ ਦੀ ਉਹ ਕਹਿਤਾ ਕਿ ਐਵੇਂ ਖਲਾਰਾ ਪਾਇਆ ਗਿਆ ਸੀਗਾ। ਖਲਾਰਾ ਨਹੀਂਗਾ ਜੀ, ਉਹ ਲੋਕ ਜਿਹੜੇ ਕਿ ਉਹਨੂੰ ਹਾਜ਼ਰ ਨਾਜ਼ਰ ਸਮਝਦੇ ਆ, ਉਹਨਾਂ ਦੇ ਉਸ ਹਾਜ਼ਰ ਨਾਜ਼ਰ ਇਸ਼ਕ ਦੀ ਜੋ ਬੇਅਦਬੀ ਜਿਹੜੀ ਦੀ ਉਹ ਕੀਤੀ ਗਈ, ਇਹ ਉਹਨਾਂ ਲੋਕਾਂ ਦੇ ਉੱਤੇ ਜਿਹੜਾ ਦੀ ਉਹ ਹਮਲਾ ਸੀਗਾ, ਜਿਹੜੇ ਉਹਦੇ ਮੂਹਰੇ ਸਿਰ ਝੁਕਾਉਂਦੇ ਆ, ਔਰ ਸਿਰ ਝੁਕਾ ਕੇ ਜਿਹੜਾ ਦੀ ਇਹ ਕਹਿੰਦੇ ਆ ਕਿ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ, ਉਹ ਸਰਬੱਤ ਦਾ ਭਲਾ ਮੰਗਦੇ ਆ। ਉਹਨਾਂ ਦੇ ਇਸ਼ਕ ਦੇ ਨਾਲ ਇਹ ਕੁਝ ਜਿਹੜਾ ਨਹੀਂ ਕੀਤਾ ਗਿਆ, ਖਲਾਰਾ ਨਹੀਂ ਸੀਗਾ। ਕਾਈਂਡਲੀ ਜਿਹੇ ਜਿਹੜੇ ਲਫ਼ਜ਼ ਨੇ ਨਾ ਉਹ ਚੁੱਭਵੇਂ ਹੁੰਦੇ ਆ, ਇਹਨਾਂ ਦਾ ਇਸਤੇਮਾਲ ਏਅਰ ਦੇ ਉੱਤੇ ਤਾਂ ਕਮ ਸੇ ਕਮ ਨਾ ਕਰੋ। ਉਂਝ ਮਹਿਫਲਾਂ 'ਚ ਬਹਿ ਕੇ ਤੁਸੀਂ ਜ਼ਰੂਰ ਕਰਦੇ ਹੋਵੋਗੇ। ਰਾਜਮਨ ਟਿੱਕਤ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਭਾਈ ਜੀ ਸਤਿ ਸ਼੍ਰੀ ਅਕਾਲ। ਤੁਹਾਨੂੰ ਕਹਿ ਕੇ ਗਏ ਕਿ ਬੇਅਦਬੀ ਦੇ ਮਾਮਲੇ 'ਚੋਂ ਕੱਢਣ ਪਾਉਣ ਨੂੰ ਕੁਛ ਨਹੀਂ ਸੀਗਾ, ਸਰਕਾਰਾਂ ਨੇ ਕੁਛ ਨਹੀਂ ਕੱਢਿਆ। ਪੌਲ ਸਾਹਿਬ ਗੱਲ ਵੱਖਰੀ ਆ, ਪਰ ਇਹ ਲੋਕਾਂ ਦੇ ਦਿਲਾਂ ਦੇ ਵਿੱਚੋਂ ਨਹੀਂ ਨਿਕਲਣੀ। ਤੇ ਹਰ ਇੱਕ ਜਿਹੜਾ ਗੁਰੂ ਨਾਨਕ ਲੇਵਾ ਸਿੱਖ ਆ ਉਹਨੂੰ ਪਤਾ ਕਿ ਇਹਦੇ ਵਿੱਚ ਕੀ ਸਾਜ਼ਿਸ਼ ਸੀ ਤੇ ਕਿਉਂ ਕੀਤਾ ਗਿਆ ਸੀ। ਇਹ ਲੋਕਾਂ ਦੇ ਦਿਲਾਂ 'ਚੋਂ ਨਹੀਂ ਨਿਕਲਣਾ ਜੀ। ਤੁਹਾਨੂੰ ਸਾਹਿਬ ਸਵਾਲ ਮੇਰਾ ਤੁਹਾਡੀ ਗੱਲ ਦੇ ਵਿੱਚ ਨਿਕਲਿਆ ਜੀ, ਮੂਵੀਜ਼ ਦੀ ਉੱਤੇ ਤੁਸੀਂ ਗੱਲ ਕੀਤੀ। ਮੈਂ ਨਿਊਜ਼ ਦਾ ਤੇ ਮੂਵੀਜ਼ ਦਾ ਐਡਿਕਟਡ ਆ, ਤੇ ਸ਼ਾਇਦ ਮੈਂ ਮੂਵੀਆਂ ਜਿੰਨੀਆਂ ਕਿ ਦੇਖੀਆਂ ਉਦੋਂ ਜ਼ਿਆਦਾ ਮੈਂ ਸੁਣ ਹੀ ਲਈਆਂ। ਡਰਾਈਵ ਕਰਦਾ ਮੈਂ ਦੇਖਦਾ ਨਹੀਂ, ਸੁਣਦਾ ਰਹਿਣਾ। ਤੇ ਕੋਈ ਲੈਂਗੁਏਜ ਮੈਂ ਇੱਦਾਂ ਦੀ ਨਹੀਂ ਛੱਡੀ ਜਿਹਦੀ ਮੈਂ ਮੂਵੀ ਨਹੀਂ ਸੁਣੀ, ਮੈਨੂੰ ਸਟੋਰੀ ਸਮਝ ਆ ਜਾਂਦੀ ਹੈ ਉਹਦੀ ਜਦੋਂ ਮੈਂ ਦੇਖਦਾ। ਪਰ ਆਪਣਾ ਜਿਹੜਾ ਪੰਜਾਬੀ ਇੰਡਸਟਰੀ ਆ, ਇਹਦੇ ਉੱਤੇ 5-7 ਜਾਣੇ ਜਦੋਂ ਇਕੱਠੇ ਹੋ ਕੇ ਮੂਵੀ ਬਣਾਉਂਦੇ ਆ, ਤਾਂ ਉਹ ਪਹਿਲਾਂ ਹੀ ਸਮਝ ਆ ਜਾਂਦੀ ਕਿ ਇਹਦੇ ਵਿੱਚ ਕੱਖ ਨਹੀਂ ਹੋਣਾ। 5-7 ਬੰਦਿਆਂ ਨੇ ਇੱਕ ਘਰ ਕਿਰਾਏ ਤੇ ਲੈ ਕੇ ਜਾਂ ਥੋੜੇ ਬਹੁਤੇ ਉਹਨਾਂ ਨੂੰ ਪੈਸੇ ਦੇ ਕੇ ਉਹਨੇ ਮੂਵੀ ਬਣਾ ਲਈ ਹੈ, ਤੇ ਮੂਵੀ ਦੀ ਕੋਈ ਹੈਰ ਪੈਰ ਹੈ ਨਹੀਂ। ਪਰ ਸਾਊਥ ਨੂੰ ਇਸ ਗੱਲੋਂ ਸਲਾਉਣਾ ਚਾਹੀਦਾ ਕਿ 2 ਨਿਊਜ਼ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਦਾ। ਇੱਕ ਤਾਂ ਤੁਸੀਂ ਨਿਊਜ਼ ਸਾਂਝੀ ਕੀਤੀ ਸੀ, ਕੋਈ ਫੈਕਟਰੀ ਲੱਗੀ ਸੀਗੀ, ਮੇਰੇ ਖਿਆਲ ਸੌਫਟ ਡਰਿੰਕਸ ਦੀ ਸੀਗੀ। ਉਹਨੇ 4 ਪਿੰਡਾਂ ਦੇ ਵਿੱਚੋਂ ਪਾਣੀ, ਕੋਰਟ ਨੇ ਫੈਸਲਾ ਕੀਤਾ ਸੀ ਕਿ 4 ਪਿੰਡਾਂ 'ਚ ਤੁਸੀਂ ਪਾਣੀ ਜਾਂ 4 ਇਲਾਕਿਆਂ 'ਚੋਂ ਪਾਣੀ ਲੈ ਸਕਦੇ, ਇੱਕੋ ਥਾਂ ਤੋਂ ਨਹੀਂ, ਕਿਉਂਕਿ ਉਹਨਾਂ ਨੂੰ ਫਿਕਰ ਸੀ ਸਾਡਾ ਪਾਣੀ ਨਾ ਮੁੱਕ ਜਾਵੇ। ਉਹਦੇ ਉੱਤੇ ਕੀ ਸੰਘਰਸ਼ ਸੀਗਾ, ਕੀ ਉਹਦਾ ਕਿਵੇਂ ਲੋਕਾਂ ਦੇ ਕਤਲ ਹੋਏ ਉਸ ਮਾਮਲੇ 'ਚ, ਤੇ ਕਿਵੇਂ ਉਹ ਲੋਕਾਂ ਨੇ ਆਪਣੀ ਜੰਗ ਲੜੀ। ਮੇਰੇ ਖਿਆਲ ਕਰਨਾਟਕ ਦਾ ਤੇ ਇਹ ਆਂਧਰਾ ਦਾ ਸੀਗਾ। ਉਹਦੇ ਵਿੱਚ ਉਹ 3 ਮੂਵੀਆਂ ਬਣਾ ਚੁੱਕੇ, ਮੈਂ 3 ਹੀ ਦੇਖ ਚੁੱਕਾ। ਇੱਕ ਰਾਮ ਚਰਨ ਆ ਉਹਨਾਂ ਦਾ ਐਕਟਰ ਜਿਹੜਾ, ਉਹਨੇ ਮੂਵੀ ਬਣਾਈ ਹੋਈ ਹੈ ਜਿਹੜੀ ਜਰਨੈਟਿਕ ਪਤਾ ਨਹੀਂ ਜਰਨੈਕ ਮੈਡੀਸਨ ਆ ਜੀ, ਮੈਂ ਸ਼ਾਇਦ ਨਾਂ ਨਹੀਂ ਉਹਦਾ ਸਹੀ ਤਰੀਕੇ ਨਾਲ ਲੈ ਰਿਹਾ। ਤੇ ਉਹ ਅਮੀਰ ਖਾਨ ਨੇ ਵੀ, ਹਾਂਜੀ ਉਹ ਅਮੀਰ ਖਾਨ ਨੇ ਵੀ ਉਹਦਾ। ਹਾਂਜੀ, ਜੇ ਤੁਸੀਂ ਹੁਣੇ ਦੁਬਾਰਾ ਕਾਲ ਕਰ ਸਕਦੇ ਹੋ ਤੇ ਕਾਲ ਕਰ ਲਓ ਜੀ, ਕਿਉਂਕਿ ਤੁਸੀਂ ਲਾਸਟ ਕਾਲਰ ਸੀਗੇ, ਤੁਹਾਡੀ ਲਾਈਨ ਡ੍ਰੌਪ ਹੋ ਚੁੱਕੀ ਆ। 4082725200 ਜੀ ਬਲਤੇਜ ਬਣੇ। ਜਿੰਨੀ ਮੈਨੂੰ ਜਿਹੜੀ ਜੀ ਉਹ ਸਮਝ ਆਈ, ਐਕਚੁਅਲੀ ਉਹਨਾਂ ਨੇ ਉਹ ਕਨਕਲੂਜਨ ਦੇ ਉੱਤੇ ਤਾਂ ਜਿਹੜਾ ਜੀ ਉਹ ਹੋਣਾ ਸੀਗਾ। ਮੈਂ ਤਾਂ ਇਹ ਕਹਿੰਦਾ ਜੀ ਜਿਹੜੇ ਦੱਖਣੀ ਸਿਨੇਮਾ ਹੈ ਉਹ ਬਹੁਤ ਜਿਹੜਾ ਜੀ ਉਹ ਤੁਸੀਂ ਕਹਿ ਲਓ ਕਿ ਪਾਵਰਫੁਲ ਹੈ। ਉਹ ਅੱਜ ਜੇ ਹਿੰਦੀ ਫਿਲਮਾਂ ਦੇ ਵਿੱਚ ਜਿਹੜੇ ਜੀ ਉਹ ਰੀਮੇਕ ਬਣਦੇ ਆ, ਤੇ ਉਹਨਾਂ ਜਿਹੜੀਆਂ ਜੀ ਉਹ ਫਿਲਮਾਂ ਦੇ ਬਣਦੇ ਆ ਮੋਸਟਲੀ ਜਿਹੜੀਆਂ ਉਹ ਵੱਡੀਆਂ ਫਿਲਮਾਂ ਨੇ। ਇੱਕ ਫਿਲਮ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਜੀ ਉਹ ਆਈ
ਪਾਣੀਪਤ ਜਿਹੜੀ ਦੀ ਉਹ ਪਾਣੀਪਤ ਦੀ ਤੀਜੀ ਲੜਾਈ ਦੇ ਉੱਤੇ ਆ, ਮਰਹੱਟਿਆਂ ਤੇ ਜਿਹੜਾ ਅਹਿਮਦ ਸ਼ਾਹ ਅਬਦਾਲੀ ਦੀ ਲੜਾਈ ਦੇ ਵਿਚਾਲੇ ਬੜੀ ਮਿਹਨਤ ਉਹਦੇ ਉੱਤੇ ਫਿਲਮ ਦੇ ਜਿਹੜੇ ਦੀ ਉਹ ਕੀਤੀ ਗਈ ਆ। ਇੱਕ ਫਿਲਮ ਇੱਥੇ ਆਈ ਸੀ ਬਠਿੰਡੇ ਦੀ ਰਿਫਾਈਨਰੀ ਦੇ ਉੱਤੇ, ਹਿੰਦੀ ਫਿਲਮ ਸੀਗੀ ਜੀ, ਉਹ ਪੰਜਾਬ ਦੇ ਵਿੱਚ ਲੱਗਣ ਨਹੀਂ ਦਿੱਤੀ ਕਿਉਂਕਿ ਅਕਾਲੀ ਸਰਕਾਰ ਸੀ, ਉਹਨਾਂ ਦੇ ਉੱਤੇ ਕਿੰਤੂ ਪਰੰਤੂ ਜਿਹੜਾ ਜੀ ਉਹ ਸੀਗਾ। ਸ਼ਾਇਦ ਇਹ ਕਾਰਨ ਹੈ ਇੱਕ ਜਿਹੜਾ ਵੱਡਾ ਕਿ ਪੰਜਾਬੀ ਸਿਨੇਮਾ ਦੇ ਵਿੱਚ ਕੋਈ ਰਿਸਕ ਲੈਣ ਦੇ ਵਾਸਤੇ ਜਿਹੜਾ ਜੀ ਉਹ ਤਿਆਰ ਨਹੀਂਗਾ। ਜੇ ਕੋਈ ਉਹਦੇ ਵਿੱਚ ਧਾਰਮਿਕ ਪੁਆਇੰਟ ਆ ਗਿਆ ਤੇ ਉਹ ਜਥੇਦਾਰਾਂ ਨੇ ਘੇਰ ਲੈਣਾ, ਕੋਈ ਰਾਜਨੀਤਿਕ ਬੰਦੇ ਦੇ ਉੱਤੇ ਕਿੰਤੂ ਪਰੰਤੂ ਹੋ ਗਿਆ ਤੇ ਉਹਨਾਂ ਦਾ ਕੇਬਲਾਂ ਦੇ ਉੱਤੇ ਕਬਜ਼ਾ, ਉਹਨਾਂ ਦਾ ਥੀਏਟਰਾਂ ਦੇ ਉੱਤੇ ਕਬਜ਼ਾ, ਈਵਨ ਜਿਹੜਾ ਉਹਨਾਂ ਰਾਜਨੀਤਿਕ ਲੋਕਾਂ ਦਾ ਜਿਹੜਾ ਚੈਨਲ ਹੈ ਉਹ ਮੂਵੀਆਂ ਰਿਲੀਜ਼ ਕਰਦਾ ਬਹੁਤੀਆਂ ਜਿਹੜੀਆਂ ਪੰਜਾਬੀ ਦੀਆਂ, ਉਹਨਾਂ ਦੇ ਕੋਲੇ ਕਾਪੀਰਾਈਟ ਨੇ ਜੀ। ਔਰ ਇਸ ਕਰਕੇ ਉਹਨਾਂ ਦੇ ਖਿਲਾਫ ਜਿਹੜਾ ਜੀ ਉਹ ਕਿਹੜਾ ਚੱਲੂਗਾ, ਜਿਹੜਾ ਮਿਹਨਤ ਕਰੂਗਾ ਉਹ ਰਿਸਕ ਨਹੀਂ ਲੈਣਾ ਚਾਹੂਗਾ ਕਿਉਂਕਿ ਉਹਦੇ ਵਾਸਤੇ 8-10 ਕਰੋੜ ਰੁਪਏ ਦਾ ਬਹੁਤ ਵੱਡਾ ਜਿਹੜਾ ਜੀ ਉਹ ਰਿਸਕ ਹੈ। ਕੋਈ ਜਿਹੜੇ ਹਿੰਦੀ ਫਿਲਮਾਂ ਦੇ ਜਿਹੜੇ ਪ੍ਰੋਡਿਊਸਰ ਨੇ ਉਹ ਬਹੁਤ ਵੱਡੇ ਨੇ ਜੀ, ਕਿਉਂਕਿ ਉਹਨਾਂ ਦੇ ਖਿਲਾਫ ਵੀ ਤਾਂ ਸਾਜ਼ਿਸ਼ਾਂ ਹੁੰਦੀਆਂ ਨੇ ਨਾ। ਕਿੰਨੀਆਂ ਮੂਵੀਜ਼ ਨੇ, ਜੇ ਆਪਾਂ 19 ਦੀ ਗੱਲ ਹੀ ਕਰੀਏ ਤਾਂ ਉਹ ਮੂਵੀਜ਼ ਜਿਹੜੀਆਂ ਸੀਗੀਆਂ ਉਹਨਾਂ ਦੇ ਵਿਰੋਧਤਾ ਵੀ ਹੁੰਦੀ ਰਹੀ, ਉਹ ਫਿਲਮਾਂ ਸੁਪਰ ਡੁਪਰ ਹਿੱਟ ਵੀ ਜਿਹੜੀਆਂ ਦੀ ਉਹ ਹੋਈਆਂ। ਪਰ ਇਹ ਆ ਕਿ ਉਹਨਾਂ ਦੇ ਪਿੱਛੇ ਇੰਡਸਟਰੀ ਖੜੀ ਹੋ ਜਾਂਦੀ ਆ ਕੇ ਜਿਹੜਾ ਦੀ ਇਹ ਇੰਡਸਟਰੀ ਬਹੁਤ ਜਿਹੜੀ ਉਹ ਛੋਟੀ ਜੀ ਆ, ਪਰ ਇੰਨਾ ਜ਼ਰੂਰ ਆ ਛੋਟੀ ਹੋਣ ਦਾ ਮਤਲਬ ਜਿਹੜਾ ਦੀ ਇਹ ਨੀਗਾ ਕਿ ਉਹ ਤਜਰਬੇ ਜਿਹੜੇ ਦੀ ਉਹ ਨਾ ਕਰਨ। ਮੇਰੀ ਜਾਚੇ ਜਿੰਨੇ ਕਲਾਕਾਰ ਇਸ ਵੇਲੇ ਲੱਗਦਾ ਹੈ ਕਿ ਉਹ ਬਹੁਤ ਰੁੱਝੇ ਹੋਏ ਆ, ਬੜੇ ਪੈਸੇ ਲੈ ਰਹੇ ਆ, ਬਹੁਤ ਦੇਰ ਤਾਂ ਜਿਹੜਾ ਦੀ ਉਹ ਚੱਲਣਾ ਨੀਗਾ ਕਿਉਂਕਿ ਦਰਸ਼ਕ ਵਰਗ ਜਿਹੜਾ ਦੀ ਉਹ ਟੁੱਟ ਰਿਹਾ ਬੜੀ ਤੇਜ਼ੀ ਦੇ ਨਾਲ, ਪੰਜਾਬੀ ਫਿਲਮਾਂ ਦੇ ਨਾਲੋਂ ਟੁੱਟ ਰਿਹਾ ਤੇ ਉਹ ਟੁੱਟ ਜੂਗਾ। ਠੀਕ ਉਸੇ ਤਰੀਕੇ ਦੇ ਨਾਲ ਜਦੋਂ ਜੱਟਾਂ ਦੇ ਬਾਰੇ ਫਿਲਮਾਂ ਬਣਦੀਆਂ ਸੀਗੀਆਂ ਉਦੋਂ ਫਿਰ ਕਈ ਸਾਲ ਫਿਲਮਾਂ ਜਿਹੜੀਆਂ ਮੂਧੇ ਮੂੰਹ ਡਿੱਗੀਆਂ ਹੋਈਆਂ, ਉੱਠ ਨਹੀਂ ਸਨ ਸਕੀਆਂ ਤੇ ਫਿਰ ਜਿਹੜੇ NRI ਵਿਸ਼ੇ ਸੀਗੇ ਉਹਨਾਂ ਨੇ ਇਹਨਾਂ ਫਿਲਮਾਂ ਨੂੰ ਜਿਹੜਾ ਦੀ ਉਹ ਚਲਾਇਆ ਸੀਗਾ। ਕਿਤੇ ਨਾ ਕਿਤੇ ਹਰਭਜਨ ਮਾਨ ਦੀ ਜਿਹੜੀ ਫਿਲਮ ਸੀ ਜੀ ਆਇਆਂ ਨੂੰ, ਉਹਨੇ ਮੁੜ ਕੇ ਸ਼ੁਰੂਆਤ ਜਿਹੜੀ ਦੀ ਉਹ ਕੀਤੀ ਸੀ। ਚਲੋ NRI ਵਿਸ਼ੇ ਹੋਣ ਕਰਕੇ ਜਿਹੜਾ ਦੀ ਉਹ ਚੱਲ ਗਏ ਉਦੋਂ। ਅੱਜ ਹਾਲਾਤ ਜਿਹੜੇ ਦੀ ਉਹ ਕਾਮੇਡੀ ਦੇ ਉੱਤੇ ਆ ਕੇ ਜਿਹੜੇ ਦੀ ਉਹ ਅਟਕੇ ਹੋਏ ਆ। ਲੱਛੀ 2020 ਜਿਹੜਾ ਦੀ ਉਹ ਕਿੱਧਰ ਨੂੰ ਜਾਂਦਾ। 19 ਦੇ ਵਿੱਚ ਤਾਂ ਕੋਈ ਏਦਾਂ ਦੀ ਜ਼ਿਕਰਯੋਗ ਵੱਡੀ ਫਿਲਮ ਹੈ ਨਹੀਂ ਜਿਹਨੂੰ ਕਿਹਾ ਜਾ ਸਕੇ ਕਿ ਜਿਹੜੇ ਤੁਸੀਂ ਮੇਲੇ ਤੋਂ ਜਿੱਥੋਂ ਗੱਲ ਸ਼ੁਰੂ ਹੋਈ ਸੀ ਵੀ ਉੱਥੋਂ ਤੱਕ ਇਹ ਫਿਲਮਾਂ ਪਹੁੰਚ ਸਕਦੀਆਂ ਸੀ। ਜੀ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ, ਬੜੀ ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।